मन्नत ऑफिस मन्नत ऑफिस हाँ जी, वो मारो सोता रेडी नांगरी हो ਪਿੱਛੇ वो आ कर और डेगना पई और ਆਡੀਅנס ਸਟਾਰ ਦਾ ਮਤਲਬ ਹੋਣਾ ਚਾਹੁੰਦੀ ਆ ਉਹ ਕਹਿੰਦਾ ਮੈਂ ਤਾਂ ਇਹ ਸਮਝ ਰਿਹਾ ਵੀ ਗਰਮੀ ਹੈ ਤੂੰ ਫੇਰ ਕੋਟੀ ਪਾ ਕੇ ਆ ਗਿਆ ਵਾ वो कोठा कैडी है अस्सलाम वालेकुम जी टी टाइम में खुश आमदीद ਲੋ ਜੀ ਅੱਜ ਦਾ ਸ਼ੋਅ ਜਿਹੜੇ ਜੁਗਤਾਂ ਸੁਣਨ ਬੈਠੇ ਨੇ ਹਾਸਨ ਖੇਡਣ ਬੈਠੇ ਨੇ ਚੁਗਲ ਲਾਉਣ ਬੈਠੇ ਨੇ ਉਹ ਕੁਛ ਹੋਰ ਵੇਖ ਲੈਣ ਤੇ ਜਿਹੜੇ ਨਾਲ ਰਹਿਣ ਵਾਲੇ ਨੇ ਵੀ ਭਾਈ ਜੋ ਵੀ ਆ ਤੇ ਜਿੱਦਾਂ ਦਾ ਵੀ ਅਸੀਂ ਨਾਲ ਆ ਉਹ ਬੈਠੇ ਰਹਿਣ ਮੈਂ ਤਾਂ 2 ਮਿੰਟ ਪਹਿਲਾਂ ਉੱਠ ਕੇ ਸਾਈਡ ਤੋਂ ਬਦਲ ਅਸਲ ਸਾਈਡ ਤੇ ਜਿਹੜਾ ਸੀ ਕੋਈ ਗੱਲ ਬਦਲ ਲਓ कोई हो रहा है आपके दिल ਜਦੋਂ ਵੀ ਤੁਸੀਂ ਇਦਾਂ ਕਿਹਾ ਉਹ ਸ਼ੋਅ ਲਾਸਟ ਵੀ ਹੋਇਆ ਨਹੀਂ ਇਹ ਲਾਫਟਰ ਵਾਲਾ ਨਹੀਂ ਹੈਗਾ ਇਹ ਜਿਸ ਤਰ੍ਹਾਂ ਨਾ ਥੋੜਾ ਐਨੂੰ ਕਰਦਾ ਦੁਨੀਆ 'ਚ ਨਹੀਂ ਹੈਗਾ ਥੋੜਾ ਜਿਹਾ साजी ये तो हिलदा भी नहीं ਥੋੜਾ ਹੋਰ ਕਰ ਓਏ ਬਸ ਠੀਕ ਹੈ ਛੱਡ ਆ ਪੋਲ ਕਰਨਾ ਚੈਪ ਇੰਜ ਹੋ ਗਿਆ ਇੰਜ ਹੋਣਾ ਚਾਹੀਦਾ ਚਲੋ ਖੈਰ ਛੱਡ ਦੇ ਚਲੋ ਉਹ ਨਾ ਇੰਸਟਾਗ੍ਰਾਮ ਸੀ ਜਾਂ ਟਿਕਟੌਕ ਸੀ इंस्टा था ਮੈਂ ਇੱਕ ਪੋਸਟ ਦੇਖੀ ਇੰਸਟਾ ਸੀ ਮੈਂ ਇੱਕ ਪੋਸਟ ਦੇਖੀ ਤੇ ਅੱਜ ਨਾ ਦੁਨੀਆ ਬਹੁਤ ਚੇਂਜ ਹੋ ਗਈ ਹੈ ਮੈਂ ਤੁਹਾਨੂੰ ਇੱਕ ਬੜੀ ਮਜ਼ੇ ਦੀ ਗੱਲ ਦੱਸਦਾ ਕੁਝ ਸਾਲ ਪਹਿਲੇ ਅਸੀਂ ਹਜ਼ਾਰਾਂ ਗੱਲਾਂ ਜਿਹੜੀਆਂ ਸੀਨਾ ਬਸੀਨਾ ਸੁਣੀਆਂ ਸੀ ਜਿਨ੍ਹਾਂ ਦੀ ਨਾ ਤਹਿਕੀਕ ਸੀ ਨਾ ਗੱਲ ਸੀ ਨਾ ਬਾਤ ਸੀ ਉਹ ਅਸੀਂ ਮਤਲਬ ਦੀਨੀ ਲਿਹਾਜ਼ ਨਾਲ ਵੀ ਅਸੀਂ ਸੁਣੀਆਂ ਸੀ ਲੇਕਿਨ ਉਹ ਅੱਜ ਜਿਹੜੀ ਉਹ ਤਹਿਕੀਕ ਹੋਈ ਸੋਸ਼ਲ ਮੀਡੀਆ ਤੇ ਉਹਦੇ ਹਵਾਲੇ ਆਏ ਉਹ ਪਤਾ ਲੱਗਾ ਯਾਰ ਇਹ ਤੇ ਕੋਈ ਸਿਰੇ ਤੋਂ ਗੱਲ ਹੀ ਨਹੀਂ ਸੀ ਤੇ ਅਸੀਂ ਉਹਨੂੰ ਆਪਣੀ ਦੀਨ ਦਾ ਇਬਾਦਤ ਦਾ ਹਿੱਸਾ ਸਮਝ ਕੇ ਕਰਦੇ ਰਹੇ ਜਦਕਿ ਇਹਦਾ ਤਾਂ ਕੋਈ ਸਿਲਸਿਲਾ ਹੀ ਨਹੀਂ ਜਿੱਦਾਂ ਅਸੀਂ ਅਕਸਰ ਕਹਿੰਦੇ ਯਾਰ ਕਾਬੇ ਲੱਤਾਂ ਨਾ ਕਰ ਗੁਨਾਹ ਹੁੰਦਾ ਹੀ ਅੱਜ ਕਹਿੰਦੇ ਨੇ ਭੈਣ ਕਿਤੇ ਵੀ ਨਹੀਂ ਲਿਖਿਆ ਕਾਬੇ ਲੱਤਾਂ ਨਾ ਕਰੋ ਤੇ ਲੱਤਾਂ ਕਰੋ ਤੇ ਗੁਨਾਹ ਹੁੰਦਾ ਅਦਬ ਦੇ ਨਾਲ ਤੁਸੀਂ ਨਾ ਕਰੋ ਤੁਹਾਨੂੰ ਯਾਦ ਆ ਜੇ ਲੇਕਿਨ ਇਹਦੇ ਅਗੇਂਸਟ 2 ਕੰਮ ਐਸੇ ਨੇ ਜਿਹੜੇ ਉਧਰ ਨੂੰ ਮੂੰਹ ਕਰਕੇ ਕਰੋ ਤੇ ਉਹ ਜ਼ਿਆਦਾ ਡੇਂਜਰ ਨੇ ਉਹਦਾ ਕਿਸੇ ਨੂੰ ਪਤਾ ਹੀ ਨਹੀਂ ਇਹ ਕਿਹੜੀ ਗੱਲ ਜਿਹੜੇ ਅਸਲ ਚ ਗੁਨਾਹ ਨੇ ਜਿਹੜੇ ਅਸਲ 'ਚ ਗੁਨਾਹ ਨੇ ਉਹਨਾਂ ਦਾ ਪਤਾ ਹੀ ਨਹੀਂ ਤੇ ਇਹ ਜਿਹੜੀ ਇੱਕ ਗੱਲ ਆ ਜਿਹਦਾ ਸਿਰਫ ਤੁਹਾਡੀ ਅਕੀਦਤ ਨਾਲ ਤਾਲੁਕ ਆ ਉਹਨੂੰ ਹਿੱਸਾ ਬਣਾਤਾ ਕਿ ਗੁਨਾਹ ਹੁੰਦਾ ਹੈ ਉਹ 2 ਕੰਮ ਕਿਹੜੇ ਨੇ ਉਧਰ ਨੂੰ ਮੂੰਹ ਕਰਕੇ ਪਿਸ਼ਾਬ ਕਰਨਾ ਉਧਰ ਨੂੰ ਥੁੱਕਣਾ ਹਾਂਜੀ ਇਹ ਕਦੀ ਨਹੀਂ ਗੱਲ ਸੁਣੀ ਕਦੀ ਕਿਸੇ ਨੂੰ ਕੋਈ ਬੰਦਾ ਥੁੱਕਦਾ ਹੋਵੇ ਕਦੀ ਕਿਸੇ ਨੇ ਕਿਹਾ ਹੋਏ ਇੱਧਰ ਕਾਬਾ ਇੱਧਰ ਨਾ ਥੁੱਕ ਕਦੀ ਸੁਣਿਆ ਲੱਤਾਂ ਹੋਏ ਐ ਨੂੰ ਕਰ ਹੋਏ ਇੱਧਰ ਕਾਬਾ ਹੀ ਭਾਜੀ ਲੱਤਾਂ ਐ ਨੂੰ ਕਰ ਲਓ ਇੱਧਰ ਕਾਬਾ ਵਾ ਵਾਸ਼ਰੂਮ ਜਦੋਂ ਘਰਾਂ ਦੇ ਬੰਦੇ ਨਾ ਆਪੋਜ਼ਿਟ ਬੰਦੇ ਕਾਬੇ ਵਾਲ ਅੱਜ ਵੀ ਹਾਂਜੀ ਠੀਕ ਹੈ ਨਾ ਲੇਕਿਨ ਸਾਡੀ ਜਨਤਾ ਨੂੰ ਨਹੀਂ ਪਤਾ ਸਾਨੂੰ ਇੰਨਾ ਹੀ ਪਤਾ ਕਾਬੇ ਵਾਲ ਲੱਤਾਂ ਕਰੋ ਤੇ ਗੁਨਾਹ ਹੁੰਦਾ ਥੁੱਕੀ ਭਾਵੇਂ ਸਾਰੀ ਦਿਹਾੜੀ ਜਾਓ ਇਸ ਗੱਲ ਦਾ ਪਤਾ ਹੁਣ ਬਾਬਰ ਕੁਰੈਸ਼ੀ ਭਾਵੇਂ 2.5 ਲੱਖ ਵਾਰੀ ਰੋਜ਼ ਥੁੱਕਦਾ ਹੋਵੇ ਤੈਨੂੰ ਉਹਦੀ ਹੌਬੀ ਹੈ ਨਾ ਨਹੀਂ ਮੈਂ ਇੱਕ ਗੱਲ ਕਰ ਰਿਹਾ ਨਾ ਇਸ ਤਰ੍ਹਾਂ ਦੇ ਬੰਦੇ ਹੈਗੇ ਨਾ ਜਿਨ੍ਹਾਂ ਨੂੰ ਵੈਸੇ ਵੀ ਨਾਰਮਲ ਕਦੀ ਤੁਸੀਂ ਗੌਰ ਕੀਤਾ ਨਹੀਂ ਸਾਜੀ ਇਹਨਾਂ ਗੱਲਾਂ ਦਾ ਕਦੀ ਤੁਸੀਂ ਵਾਸ਼ਰੂਮ ਤੋਂ ਇਲਾਵਾ ਬਾਹਰ ਜਦੋਂ ਤੁਸੀਂ ਜਾਇਆ ਅੱਜ ਪਿਸ਼ਾਬ ਕਰਦੇ ਹੋ ਕਿਸੇ ਵੱਲ ਮੂੰਹ ਕਰਕੇ ਕੰਧ ਨਾਲ ਦਰਖਤ ਤਲ ਕੇ ਤੇ ਖਾਲੀ ਜਗ੍ਹਾ ਤੇ ਕਿਸੇ ਨਾਲੀ 'ਚ ਕਦੀ ਗੌਰ ਕੀਤਾ ਇਹਦਾ ਰੌਲਾ ਵਾ ਜੈਨੂਅਨ ਅਸਲ ਚ ਤੇ ਉਹਦਾ ਕਦੀ ਗੌਰ ਹੀ ਨਹੀਂ ਕੀਤਾ ਵੱਡੀ ਗੱਲ ਸਮਝ ਆ ਰਹੀ ਗੱਲ ਦੀ ਅੱਛਾ ਹੁਣ ਇਹ ਦੌਰ ਚੇਂਜ ਹੋ ਗਿਆ ਤਹਿਕੀਕਾਂ ਨੇ ਦੱਸਿਆ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਦੱਸੀਆਂ ਦਾ ਸਾਹਮਣੇ ਆ ਗਈ ਆ ਮੈਂ ਨਾਜ਼ਰੀਨ ਇੱਕ ਨਾ ਪੋਸਟ ਦੇਖੀ ਹੁਣ ਸਿੱਧੀ ਗੱਲ ਪਹਿਲੀ ਇਹ ਹੈ ਯਾਰ ਹਰ ਬੰਦੇ ਨੂੰ ਇਦਾਂ ਹੋਣਾ ਚਾਹੀਦਾ ਕਿ ਜਿੰਨੇ ਮਰਜ਼ੀ ਗੁਨਹਗਾਰ ਆ ਜੋ ਮਰਜ਼ੀ ਆ ਹਿਸਾਬ ਕਿਤਾਬ ਜਿੱਦਾਂ ਮਰਜ਼ੀ ਆ ਲੇਕਿਨ ਮੈਂ ਆਪਣੀ ਜ਼ਾਤ ਦੀ ਗੱਲ ਕਰਦਾ ਕਿ ਮੈਂ ਰੱਬ ਦੀ ਗੱਲ ਤੇ ਕੰਪਰੋਮਾਈਜ਼ ਨਹੀਂ ਕਰਦਾ ਮੇਰਾ ਖੂਨ ਖੋਲਦਾ ਇੱਕ ਮਿਸਾਲ ਆ ਮੈਂ ਇੱਕ ਪੋਸਟ ਦੇਖੀ ਇਹ ਆ ਜਿਹੜੀ ਤੁਸੀਂ ਵੀ ਦੇਖ ਲਓ ਲੱਗੀ ਹਾਂਜੀ ਠੀਕ ਹੈ ਜੀ ਇਹਦੇ ਚ ਮਤਲਬ ਇੱਕ ਜ਼ੁਲਮ ਜਿਹੜਾ ਹੈ ਕੀਤਾ ਉਦੋਂ ਫੀਲ ਕਰ ਰਹੇ ਆ देख ली हाँ जी साजी ਪਿੱਛੇ ਲਿਖਿਆ ਲਾ ਇਲਾਹਾ ਇਲੱਲਾ ਤੇ ਅੱਗੇ ਆਪ ਸਰਕਾਰ ਦੇ ਨਾਲ ਐਨ ਮੁਬਾਰਕ ਨੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਔਰ ਇਹਦੇ ਥੱਲੇ 2.5k ਕਮੈਂਟਸ ਨੇ ਸੁਭਾਨ ਅੱਲਾ ਮਾਸ਼ਾਅੱਲਾ ਕਿਸੇ ਨੇ ਉਹ ਚੀਜ਼ ਨਹੀਂ ਦੇਖੀ ਅੱਛਾ ਹੁਣ ਪਹਿਲੀ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ
ਰੱਬ ਅੱਲਾ ਦੇ ਨਬੀ ਵਾਸਤੇ ਕਰੋੜਾਂ ਜਾਨਾਂ ਕੁਰਬਾਨ ਨੇ, ਇਸ ਪਾਸੇ ਨਹੀਂ ਲੈ ਕੇ ਆਉਣਾ, ਲੇਕਿਨ ਰੱਬ ਵੱਡਾ ਵਾ। ਠੀਕ ਹੈ ਜੀ, ਲੇਕਿਨ ਰੱਬ ਵੱਡਾ ਵਾ। ਬੇਸ਼ੱਕ ਇਹ ਜੁੱਤੀ ਜਿਸ ਸ਼ਾਹਕਾਰ ਦੀ, ਜਿਸ ਹਸਤੀ ਦੀ ਹੈ, ਉਹਨਾਂ ਨੂੰ ਇਹ ਤਸਵੀਰ ਕੋਈ ਫਰਿਸ਼ਤਾ ਜਾਂ ਕੋਈ ਦਿਖਾ ਦੇਵੇ, ਇਹ ਤੁਹਾਡੇ ਰੱਬ ਦੇ ਨਾਂ ਦੇ ਅੱਗੇ ਯਾ ਰਸੂਲ ਅੱਲਾਹ ਤੁਹਾਡੀ ਜੁੱਤੀ ਰੱਖੀ, ਤੁਸੀਂ ਦੱਸ ਦਿਓ ਕਿ ਉਹਨਾਂ ਨੂੰ ਕਿਦਾਂ ਦਾ ਲੱਗੇਗਾ, ਉਹਨਾਂ ਨੂੰ ਕਿਦਾਂ ਦਾ ਲੱਗੇਗਾ। ਸਾਜੀ ਬੇਹੱਦ ਦੁੱਖ ਕਰਨਗੇ ਇਸ ਜੁੱਤੀ 'ਚ ਤੇ ਮੇਰੇ ਸਿਰ 'ਚ ਜਾਂ ਕਿਸੇ ਦੁਨੀਆ ਦੇ ਚੌਧਰੀ ਦੇ ਵੀ ਸਿਰ 'ਚ ਜ਼ਮੀਨ ਕਰੋੜਾਂ ਸਮਾਨਾ ਜਿੰਨਾ ਫਰਕ ਆ। ਜੁੱਤੀ ਵੱਡੀ ਹੈ। ਵਾਹ 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 ਸਾਜ। ਸਮਝ ਆ ਰਹੀ? ਇਹ ਜੁੱਤੀ ਵੱਡੀ ਆ, ਸਾਡੇ ਸਿਰਾਂ ਨਾਲੋਂ ਵੀ, ਸਾਡੇ ਮਾਂ ਪਿਓ ਦੇ ਸਿਰਾਂ ਨਾਲੋਂ ਵੀ, ਸਾਡੇ ਅਬਾਓ ਅਜਦਾਦ ਦੇ ਚੌਧਰੀਆਂ ਕਲਗੀਆਂ ਵਾਲਿਆਂ ਦੇ ਸਿਰਾਂ ਨਾਲੋਂ ਵੀ ਆ ਜੁੱਤੀ ਬਹੁਤ ਵੱਡੀ ਆ। ਇੰਨਾ ਹੀ ਫਰਕ ਉਧਰ ਨੂੰ ਲੈ ਜਾਓ, ਯਾਨੀ ਇਹ ਆਪਦੇ ਨਾਲੈਨ ਮੁਬਾਰਕ ਪਏ ਨੇ, ਇਧਰੋਂ ਅਸੀਂ ਮਿੱਟੀ ਕੱਖ ਨਹੀਂ, ਇਹ ਰੱਬ ਆ ਉਧਰ, ਇੰਨਾ ਹੀ ਉਧਰ ਨੂੰ ਲੈ ਜਾਓ। ਸਮਝ ਆ ਰਹੀ ਗੱਲ ਦੀ? ਵਾਕਈ ਸਹੀ ਬਾਤ ਹੈ। ਏਦਾਂ ਹੀ ਉਧਰ ਮੇਰੀ ਜ਼ਾਤ ਲਈ ਇਹ ਜੁੱਤੀ ਕਾਇਨਾਤ ਦੀ ਸਭ ਤੋਂ ਕੀਮਤੀ ਚੀਜ਼ ਆ, ਲੇਕਿਨ ਜਿਸ ਹਸਤੀ ਦੀ ਇਹ ਜੁੱਤੀ ਆ, ਉਹਨਾਂ ਨੂੰ ਅਗਰ ਕਿਹਾ ਜਾਂਦਾ, ਜਾਂ ਅੱਜ ਉਹਨਾਂ ਨੂੰ ਪਤਾ ਹੀ ਹੋਣਾ ਉਹਨਾਂ ਨੂੰ ਕਿ ਇਹ ਮੇਰੇ ਨਾਲ ਕਰਨ ਕੀ ਦੇ ਨੇ, ਯਾਰ ਮੇਰੀ ਰੂਹ ਕੰਬ ਗਈ ਕੁਰਾਨ ਪਾਕ ਦੀ ਕਸਮੀਆਂ ਵੇਖ ਕੇ। ਤੇ ਥੱਲੇ ਕੂੜ, ਜਾਹਲ, ਬੇਵਕੂਫ ਜਿਨ੍ਹਾਂ ਦੇ ਸਿਰਫ ਇੰਸਟਾਲ ਕੀਤਾ ਗਿਆ ਕਿ ਓਏ ਅਸੀਂ ਆ ਬਸ ਦੇ ਤੇਰੇ ਦੀ ਸੁਭਾਨ ਅੱਲਾ ਮਾਸ਼ਾਅੱਲਾ ਜੋ ਜਾਣਦਾ। ਮੈਂ ਭਾਈ ਫਿਰ ਮੈਨੂੰ ਗੁੱਸਾ, ਮੈਂ ਥੱਲੇ ਫਿਰ ਮਾਂ ਭੈਣੇ ਕਰਤੀ ਸਾਰਿਆਂ ਦੀ। ਮੈਨੂੰ ਬਾਅਦ ਚ ਸਮਝ ਆਈ ਮੈਂ ਕੀ ਲਿਖਿਆ ਕੀ ਲਿਖਿਆ। ਪਹਿਲੇ ਗੁੱਸੇ 'ਚ ਹੀ ਕਰਦੇ ਗੁੱਸੇ 'ਚ ਮੈਂ ਕਰਤਾ ਬੜਾ ਕੁਛ। ਠੀਕ ਹੈ ਜੀ ਯਾਰ, ਸਾਜੀ ਬੜੀ ਵੱਡੀ ਗੱਲ ਨੋਟ ਕੀਤੀ ਤੁਸੀਂ, ਆਮ ਬੰਦੇ ਦੀ ਨਹੀਂ ਇਹ ਸਮਝ ਤੇ ਭਾਈਜਾਨ, ਮੈਂ ਤੁਹਾਨੂੰ ਇਹ ਤੇ ਕੀ ਮੈਂ ਤੁਹਾਨੂੰ ਅੱਗੇ ਦਿਖਾਉਣਾ ਕੁਛ ਹੈ। ਹੁਣ ਆ ਵੀ ਦੇਖੋ ਨਾ, ਇਹ ਵੀ ਉਹੀ ਹੈ, ਜਰਾ ਕਲੀਅਰ, ਇਹ ਕਲੀਅਰ। ਉਹ ਯਾਰ ਅੱਲਾ ਦੇ ਬੰਦਿਆ, ਤੁਸੀਂ ਕੌਣ ਹੋ ਯਾਰ ਜਿਹੜੇ ਥੱਲੇ ਇਹਦੇ ਕਮੈਂਟ ਕਰਦੇ, ਜਾਂ ਜਿਹੜੇ ਤੁਸੀਂ ਕੌਣ ਲੋਕ ਯਾਰ? ਤੁਸੀਂ ਪਾਗਲ ਹੋ? ਤੁਹਾਡਾ ਦਿਮਾਗ ਠੀਕ ਆ? ਜੁੱਤੀ ਦੀ ਅਜ਼ਮਤ ਤੇ ਕੋਈ ਸ਼ੱਕ ਨਹੀਂ, ਉਹ ਪਿੱਛੇ ਤੇ ਦੇਖੋ ਕਿਹਦੇ ਬਰਾਬਰ ਤੇ ਰੱਖੀ ਆ, ਉਹ ਕੌਣ ਆ? ਉਹ ਜਿਹਦੇ ਬਰਾਬਰ ਤੇ ਪਈ ਉਹਦਾ ਕੀ ਲੈਵਲ ਆ? ਇਹ ਜਿਹਦੇ ਬਰਾਬਰ ਤੇ ਪਈ ਹੈ ਨਾ, ਜਿਹਦੇ ਨਾਮ ਦੇ ਬਰਾਬਰ ਤੇ ਪਈ, ਬਲਕਿ ਨਾਮ ਥੱਲੇ ਆ, ਜੁੱਤੀ ਥੋੜੀ ਉੱਚੀ ਆ, ਉਹ ਸਰਕਾਰ ਪਤਾ ਕੀ ਕਰਦੀ ਸੀ ਉਸ ਰੱਬ ਨਾਲ ਜਿਹਦਾ ਨਾਮ ਪਿੱਛੇ ਲਿਖਿਆ ਕਿ ਨਮਾਜ਼ ਦੇ ਵਿੱਚ ਕੀ ਹੈ, सजदे च की पढ़े, अल्लाह तो पाक है, ए हमारे रब तेरी ही हमद है, ए अल्लाह मुझे बख्श दे। ਇਹ ਜਿਨ੍ਹਾਂ ਦੀ ਜੁੱਤੀ ਪਈ ਨਾ, ਉਹ ਜਿਨ੍ਹਾਂ ਦੇ ਜੁੱਤੀ ਦੇ ਮੁਕਾਬਲੇ ਤੇ ਨਾਂ ਲਿਖਿਆ, ਉਹਨਾਂ ਨੂੰ ਕਹਿ ਰਹੇ ਨੇ ए अल्लाह तेरे ही लिए तमाम तारीफ है, तू आसमानों और जमीन का कायम रखने वाला है और जो कुछ इनमें है, ठीक है, वो पाक है, बहुत पाक है, फरिश्तों और रूह का रब। सबसे अफजल जिक्र ला इलाहा है और सबसे अफजल दुआ अल्हम्दुलिल्लाह है। ठीक है जी, ਇਹ ਉਹ ਜਿਨ੍ਹਾਂ ਦੀ ਨਾਲਾਇਨ ਮੁਬਾਰਕ ਨੇ, ਇਹ ਉਸ ਹਸਤੀ ਦੇ ਬਾਰੇ ਚ ਕਹਿ ਰਹੇ ਨੇ, ਸਰੈਂਡਰ ਕੀਤਾ ਕਿ ਮੁਝੇ ਬਖਸ਼ ਦੇ, ਉਹਨੂੰ ਕਹਿ ਰਹੇ ਨੇ ਕਿ ਮੁਝੇ ਬਖਸ਼ ਦੇ, ਤੇ ਤੁਸੀਂ ਉਹਨਾਂ ਦੀ ਜੁੱਤੀ ਉਹਨਾਂ ਦੇ ਨਾਂ ਦੇ ਉੱਤੇ ਰੱਖੀ। ਸਮਝ ਆ ਰਹੀ ਗੱਲ ਦੀ? ਭਾਵੇਂ ਤੁਸੀਂ ਆਪਣੀ ਜੁੱਤੀ ਤੇ ਆਪਣੇ ਪਿਓ ਦਾ ਨਾਂ ਲਿਖਿਆ, ਬਰਦਾਸ਼ਤ ਕਰੋਗੇ? ਤੇਰੇ ਵਾਲਦ ਸਾਹਿਬ ਦਾ ਨਾਂ ਤੇਰੀ ਜੁੱਤੀ ਤੇ ਲਿਖਦਾ, ਭਾਵੇਂ ਇੱਕ ਵਾਰੀ ਵੀ ਨਾ ਪਾਈ ਹੋਵੇ, ਨਵੀਂ ਵੀ ਨਹੀਂ, ਡੱਬੇ ਚੋਂ ਕੱਢ ਕੇ ਲਿਆਂਦੀ, ਤੂੰ ਬਰਦਾਸ਼ਤ ਕਰੇਗਾ? ਪਿਓ ਦਾ, ਤੇਰੇ ਬੂ ਦਾ ਨਾਂ ਲਿਖਿਆ ਹੋਇਆ ਤੇਰੀ ਜੁੱਤੀ ਦੀ, ਤੂੰ ਅਸੀਂ ਇੱਕ ਮਤਲਬ ਇਸ ਲੈਵਲ ਦੇ ਮੁਤਾਬਕ ਅਸੀਂ ਕੋਈ ਕੀੜੇ ਮਕੌੜੇ ਆ, ਕੱਖ ਵੀ ਨਹੀਂ, ਅਸੀਂ ਇੱਕ ਇੰਨੇ ਕੱਖ ਵੀ ਨਹੀਂ, ਤੇ ਸਾਡੀ ਈਗੋ ਨਹੀਂ ਬਰਦਾਸ਼ਤ ਕਰਦੀ। ਉਹ ਯਾਰ ਪਿਓ ਨੂੰ ਤਾਂ ਛੱਡ ਦੇ, ਤੂੰ ਕਿਸੇ ਕੁੜੀ ਨਾਲ ਪਿਆਰ ਕਰਦਾ ਮੈਂ ਉਹਦਾ ਨਹੀਂ ਲਿਖੇਗਾ, ਹਾਂਜੀ ਸਹੀ ਸਾਲ ਤੁਸੀਂ ਮਸ਼ੂਕ ਦਾ ਨਹੀਂ ਲਿਖੋਗੇ ਜੁੱਤੀ ਦੇ ਨਾਂ, ਜਿੰਦੇ ਤੱਕ ਫੜੀ ਨਾ ਜਾਏ। ਸਮਝ ਆ ਰਹੀ? आगे देखो जरा, ए चेक करो तुसी, वो मेरे मां का ਇਹ ਗਲਤਫਹਿਮੀ ਨਾ ਜ਼ਿਹਨ ਚ ਰੱਖਣਾ ਕਿ ਇਹ ਕੋਈ ਬਾਹਰੋਂ ਪ੍ਰੋਪੋਗੰਡਾ ਕੋਈ ਗੈਰ ਮੁਸਲਮ ਕਰ ਰਹੇ ਨਾ। ਪੋਸਟਾਂ ਚੈੱਕ ਕਰੋ, ਥੱਲੇ ਕਮੈਂਟ ਪੜੋ, ਸਾਰੇ ਇੱਧਰ ਤੇ
ਅਕਲ ਹੀ ਨਹੀਂ ਕੰਮ ਕਰਨ ਦੀ। ਜਾਹਲੀਅਤ ਬਹੁਤ ਪਿੱਛੇ ਰਹਿ ਗਈ ਆ। ਠੀਕ ਆ ਜੀ, ਆ ਲਓ। ਅੱਛਾ ਆ ਲਓ, ਆ ਦੇਖ ਦੋ ਹਸਤੀਆਂ ਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਹੈ। ਕਿਸੇ ਜਾਹਲ ਦੇ ਬੱਚੇ ਨੇ, ਬਲਕਿ ਉਹਦੇ ਬੱਚੇ ਨੂੰ ਕੀ ਕਹਿਣਾ, ਕਿਸੇ ਜਾਹਲ ਨੇ ਕਿਸ ਤਰ੍ਹਾਂ ਪ੍ਰੈਜ਼ੈਂਟ ਕੀਤਾ। ਚੈੱਕ ਕਰ ਕਿਸ ਤਰ੍ਹਾਂ ਉਹਨੇ ਆਪਣੀ ਈਮਾਨ ਦੀ ਮਜ਼ਬੂਤੀ ਸ਼ੋਅ ਕਰਾਈ ਹੈ ਤੁਹਾਨੂੰ, ਦੁਨੀਆ ਨੂੰ। ਆ ਦੇਖੋ ਕੀ ਕਰਾਂਗੇ ਇੱਥੇ ਤੋਂ, ਕੀ ਹਿਸਾਬ ਕਰਾਂਗੇ। ਤਾਂ ਜੀ ਇਹ ਗੁੱਸਾਖੀ ਨਹੀਂ, ਇਹ ਤਾਂ ਗੁਸਤਾਖੀ ਲਾ। ਨਹੀਂ, ਅਸੀਂ ਦੂਸਰੇ ਨੂੰ ਕਹਿ ਦਿੰਦੇ ਬਾਹਰਦਿਆਂ ਨੂੰ ਕਿ ਇਹ ਗੁੱਸਾਖੀ ਕੀਤੀ ਜੀ, ਇਦਾਂ ਕਰ ਦੋ ਤੇ ਇਹ ਕਰ ਦੋ। ਆ ਕੀ, ਮੈਂ ਅੱਗੇ ਵੀ ਕਈ ਵਾਰੀ ਕਿਹਾ ਯਾਰ, ਆਪ ਸਰਕਾਰ ਸਲਸਲ ਨਬੀ ਪਾਕ ਦਾ ਤੇ ਮੁਕਾਮ ਲਹਿਦਾ ਇੱਕ ਉਹ ਦੁਨੀਆ ਗੱਲ ਹੀ ਨਹੀਂ ਸੁਣਦੇ। ਉਹ ਰੱਬ ਦੀ ਜਿਹਦਾ ਦਿਲ ਕਰਦਾ ਗੁੱਸਾਖੀ ਕਰੀ ਜਾ ਰਿਹਾ। ਕਦੀ ਰੌਲਾ ਸੁਣਿਆ ਦੁਨੀਆ 'ਚ ਕਿ 10 ਬੰਦਿਆਂ ਨੇ ਇੱਕ ਬੰਦੇ ਨੂੰ ਕੁੱਟਤਾ, ਉਹਨੇ ਰੱਬ ਦੀ ਗੁਸਤਾਖੀ ਕੀਤੀ ਸੀ। ਜਦੋਂ ਸੁਣੇਗਾ ਉਹਨੇ ਨਬੀ ਪਾਕ ਦੀ ਸ਼ਾਨ 'ਚ ਗੁਸਤਾਖੀ ਕੀਤੀ, ਉਹਨਾਂ ਨੇ ਉਡਾ ਕੇ ਰੱਖਤਾ। ਫਲਾਂ ਸ਼ਹਿਰ ਦੇ ਵਿੱਚ ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਆ ਕਰ ਦਿੱਤਾ। ਹਾਂਜੀ, ਬਲਕਿ ਕਈ ਸਾਡੇ ਸਾਹਮਣੇ ਹੋਏ ਨੇ ਸੈਟ। ਕਦੀ ਸੁਣੇ 15 ਬੰਦੇ ਗਏ, ਉਹਨਾਂ ਨੇ ਰੱਬ ਦੀ ਸ਼ਾਨ 'ਚ ਗੁਸਤਾਖੀ ਕੁੱਟਾਈ। ਮੈਂ ਸਹੀ ਕਹਿਣਾ ਨਾ, ਰੱਬ ਹੈ ਹੀ ਨਹੀਂ ਦਿਲਾਂ 'ਚ ਕਿਤੇ ਵੀ। ਸਿਰਫ ਰੱਬ ਦਾ ਸਕ੍ਰਿਪਟ ਯਾਦ ਕੀਤਾ ਸੀ, ਅੱਲਾ ਨਾ ਕਰੇ, ਅੱਲਾ ਕਰੇ, ਅੱਲਾ ਕਰੇ, ਇਦਾਂ ਹੋ ਜਾਵੇ। ਇਹ ਲੈਣਾ ਯਾਦ ਕੀਤੀਆਂ ਨੇ, ਇਹਦੇ ਅੰਦਰ ਇੱਥੋਂ ਕਦੀ ਨਹੀਂ ਫੀਲ ਕੀਤਾ ਕਿਸੇ ਨੇ ਰੱਬ। ਮੈਂ ਜੈਨੂਇਨ ਗੱਲ ਕਰ ਰਿਹਾ, ਨਹੀਂ ਤੇ ਆਪਣੇ ਤੁਹਾਨੂੰ ਕਸਮ ਲੱਗੇ ਅੱਖਾਂ ਬੰਦ ਕਰਕੇ ਦੇਖ ਲਓ ਕਿ ਕਿੰਨੀ ਕੁ ਮੁਹੱਬਤ ਆ ਉਹਦੀ। ਸਿਰਫ ਸਕ੍ਰਿਪਟ, ਬਿਸਮਿਲ੍ਲਾ, ਅੱਲਾ ਨਾ ਕਰੇ, ਜਾਂ ਅੱਲਾ ਖੈਰ ਕਰੀ, ਜਾਂ ਅੱਲਾ ਇਦਾਂ ਕਰਦੀ, ਜਾਂ ਅੱਲਾ ਮੇਰਾ ਕੰਮ ਹੋ ਜਾਏ, ਜਾਂ ਅੱਲਾ ਮੈਨੂੰ ਆਰਾਮ ਆ ਜਾਏ, ਜਾਂ ਸਾਰੀਆਂ ਇਹਦਾ ਫੀਲ ਨਾ ਕੋਈ ਤਲਕ ਨਹੀਂ ਗਾ। ਸਿਰਫ ਸਕ੍ਰਿਪਟ ਆ, ਯਾਦ ਕੀਤਾ। ਮੈਂ ਆਪਣੇ ਅੱਬੇ ਕੋ ਸੁਣਿਆ ਸੀ, ਮੈਂ ਆਪਣੀ ਅੰਮੀ ਕੋ ਸੁਣਿਆ ਸੀ, ਮੈਂ ਵੀ ਰੱਟ ਲਿਆ। ਮੈਂ ਲੋਕਾਂ ਕੋ ਸੁਣਿਆ, ਮੈਂ ਵੀ ਰੱਟਿਆ, ਮੈਂ ਵੀ ਕਹੀ ਜਾ ਰਿਹਾ। ਉਹਦੀ ਫੀਲ ਨਹੀਂ ਲੈ ਰਿਹਾ ਮੈਂ, ਤੇ ਉਹਦੀ ਕਰੀ ਜੋ ਗੁਸਤਾਖੀ ਤੁੰਨ 52 ਜਿੱਦਾਂ ਮਰਜ਼ੀ ਕਰੀ ਜੋ। ਕਿਸੇ ਦਾ ਦਿਲ ਕਰਦਾ ਉਹ ਕਹਿੰਦਾ 6ਵੇਂ ਸਮਾਨ ਤੋਂ ਪੈਰ ਤੇ ਲੱਗਿਆ ਅੱਲਾ ਦਾ। ਕਿਸੇ ਦਾ ਦਿਲ ਕਰਦਾ ਕੁਛ, ਜੋ ਦਿਲ ਕਰਦਾ ਰਗੜੀ ਜੋ। ਕੋਈ ਪੁੱਛਣ ਗਿੱਛਣ ਵਾਲਾ ਨਹੀਂ, ਕੋਈ ਉਹਦੀ ਗੁਸਤਾਖੀ ਨੂੰ ਕੋਈ ਕਰਨ ਵਾਲਾ ਨਹੀਂ, ਕੋਈ ਉਹਦੇ ਤੇ ਆਵਾਜ਼ ਚੁੱਕਣ ਵਾਲਾ ਨਹੀਂ। ਤੇ ਜਿਹਦੇ ਤੇ ਆਵਾਜ਼ ਚੁੱਕੀ ਜਾਂਦੀ ਆ ਉਹਦਾ ਵੀ ਰੱਬ ਆ ਤੇ, ਲੇਕਿਨ ਉਹਦਾ ਕੋਈ ਭਾਰ ਨਹੀਂ, ਕੋਈ ਚੱਕਰ ਨਹੀਂ। ਉਹਨੂੰ ਜਿੱਦਾਂ ਮਰਜ਼ੀ ਜੋ ਮਰਜ਼ੀ ਕਹੀ ਜੋ, ਕੋਈ ਨਹੀਂ ਤੁਹਾਨੂੰ ਕਹੇਗਾ। ਗੁਸਤਾਖੀ ਵਾਲਾ ਲਫ਼ਜ਼ 99% ਗੁਸਤਾਖੀ ਸਿਰਫ ਨਬੀ ਪਾਕ ਦੀ ਦੇ ਨਾਲ ਮਨਸੂਬ ਕੀਤਾ ਜਾਂਦਾ। ਰੱਬ ਦੀ ਵੀ ਯਾਰ, ਆ ਹੁਣ ਹਜ਼ਰਤ ਅਲੀ ਦੀ ਗੁਸਤਾਖੀ ਨਹੀਂ, ਅਗਰ ਨਬੀ ਪਾਕ ਦੀ ਗੁਸਤਾਖੀ ਨਹੀਂ, ਅੱਲਾ ਦੀ ਗੁਸਤਾਖੀ ਨਹੀਂ, ਦੱਸੋ ਯਾਰ। ਅੱਲਾ ਦਾ ਨਬੀ ਬਰਦਾਸ਼ਤ ਕਰੇਗਾ? ਤੁਸੀਂ ਉਹਦੇ ਰੱਬ ਦਾ ਨਾਮ ਉਹਦੀ ਜੁੱਤੀ ਤੇ ਲਿਖਤਾ ਯਾਰ। ਕੌਣ ਲੋਕ ਹੋ ਤੁਸੀਂ? ਔਰ ਚਲੋ ਇੱਕ ਨੇ ਲਿਖਤਾ, ਉਹ ਜਾਹਲ ਸੀਗਾ, ਉਹਨੇ ਲਿਖਤਾ। ਉਹ ਥੱਲੇ 2.2400 ਬੰਦਾ ਮਾਸ਼ਾਅੱਲਾ ਅਲਹਮਦੁਲਿਲਾ ਲਿਖੀ ਜਾ ਰਿਹਾ। ਉਹ ਤੂੰ ਕੁਆਂਟੀਟੀ ਤੇ ਚੈੱਕ ਕਰ, ਜਾਹਲੀਅਤ ਦੀ ਕਿੱਥੇ ਤੱਕ ਪਹੁੰਚ ਗਈ ਹੈ। ਨਹੀਂ ਉਹ ਤੇ ਮੈਂ ਥੱਲੇ ਕਰ ਦੇਖਿਆ, ਸ਼ਾਇਦ ਮੇਰੇ ਇਲਾਵਾ ਵੀ ਕਿਸੇ ਨੇ ਇਹ ਟੌਪਿਕ, ਇੱਕ ਬੰਦਾ ਨਹੀਂ, ਸਾਰੇ ਹੀ ਕਹੀ ਜਾ ਰਹੇ ਆ ਮੇਰੇ ਨਬੀ ਸਾ ਕੋਈ ਨਹੀਂ, ਸੁਭਾਨ ਅੱਲਾ, ਮਾਸ਼ਾਅੱਲਾ, ਕਾਇਨਾਤ में। ਤੇ ਪਤਾ ਨਹੀਂ ਕਿ ਇਹਦੇ ਵਿੱਚ ਗੇਮ ਕੀ ਹੈ। ਚਲੋ ਮੰਨ ਲਿਆ ਕਿਸੇ ਨੇ ਇਹ ਤਸਵੀਰ ਬਣਾ ਕੇ ਗੇਮ ਪਾਈ ਹੈ, ਮੰਨ ਲਿਆ ਕਿਸੇ ਨੇ ਬਾਹਰੋਂ ਕਿ ਇਹ ਤੇ ਜਾਹਲ ਜੀ ਕੌਮ ਆ, ਇਹਨਾਂ ਨੂੰ ਕੀ ਸਮਝ ਆਉਣੀ ਇਹਦੀ। ਇਹਨਾਂ ਨੇ ਜੁੱਤੀ ਵੇਖਣੀ ਤੇ ਇਹਨਾਂ ਨੇ ਸੁਭਾਨ ਅੱਲਾ ਸ਼ੁਰੂ ਕਰ ਦੇਣਾ। ਇਹਨਾਂ ਦੀ ਤੇ ਅਕਲ ਬੁੱਧੀ ਹੈਗੀ ਹੀ ਨਹੀਂ ਇਹਨਾਂ ਦੀ। ਇੱਕ ਮਿਸਾਲ ਹੈ, ਤਸਵੀਰਾਂ ਕਿਸੇ ਨੇ ਬਣਾਈਆਂ, ਮੰਨ ਲਿਆ, ਤੇ ਜਿਹੜਾ 2400 ਬੰਦਾ ਥੱਲੇ ਵਾਹ ਕਰਨ ਦਿਆ, ਉਹਨਾਂ ਚੋਂ ਕੋਈ ਅਕਲ ਵਾਲਾ ਨਹੀਂ, ਕੋਈ ਨਹੀਂ ਸਮਝਿਆ। ਇਹਦਾ ਮਤਲਬ ਜੇ ਅਗਰ ਕੋਈ ਪ੍ਰੋਪੋਗੰਡਾ ਕਰ ਰਿਹਾ ਤਾਂ ਉਹਨੇ ਸਮਝ ਲਿਆ, ਇਹਨਾਂ ਮੁਸਲਮਾਨਾਂ ਨੂੰ ਸਮਝ ਲਿਆ ਉਹਨੇ ਕਿ ਇਹਨਾਂ ਦੀ ਕਿੰਨੀ ਕੁ ਔਕਾਤ ਆ, ਇਹਨਾਂ ਦੀ ਕਿੰਨੀ ਕੁ ਅਕਲ ਆ। ਇਹਨਾਂ ਨੂੰ ਜਿੱਥੇ ਲਕੀਰ ਦਾ ਫਕੀਰ ਕੀਤਾ, ਇਹ ਉੱਥੇ ਹੀ ਨੇ ਬਸ। ਸ਼ੇਅਰ ਕਰੀ ਜਾਂਦੇ ਉਹਨੂੰ ਹੀ ਅੱਗੇ। ਹਾਂਜੀ, ਉਹ ਭਾਵੇਂ ਹਜ਼ਾਰਾਂ 'ਚ ਸ਼ੇਅਰ ਸੀ ਯਾਰ, 2.4K ਕਮੈਂਟਸ ਸੀ, 2400 ਔਰ ਤਾਰੀਫ ਹੀ ਸਾਰੇ। ਧਰਮ ਭਰਮ ਕਰ ਦਿੱਤਾ ਯਾਰ। ਅਸੀਂ ਜਿੰਨੀਆਂ ਸਾਡੀਆਂ ਉਹ ਨੇ ਨਾ ਹਸਤੀਆਂ, ਅੱਲਾ ਦੇ ਨਬੀ ਹੋ ਗਏ, ਅਹਿਲੇ ਬੈਤ ਹੋ ਗਏ, ਸਹਾਬਾ, ਅਸੀਂ ਉਹਨਾਂ ਦਾ ਮੁਕਾਮ ਹੀ ਉੱਤੇ ਥੱਲੇ ਕਰ ਦਿੱਤਾ ਸਾਰਿਆਂ ਨੂੰ। ਆਪਣੇ ਹਿਸਾਬ ਨਾਲ ਅਸੀਂ ਰੱਖ ਲਿਆ, ਜਿਹਨੂੰ ਜਿੱਥੇ ਰੱਖਣਾ ਉਹਨੂੰ ਆਪਣੇ ਹਿਸਾਬ ਨਾਲ ਅਸੀਂ ਰੱਖ ਲਿਆ। ਯਾਰ ਮੈਂ ਅੱਲਾ ਦੀ ਕਸਮ, ਮੇਰਾ ਖੂਨ ਖੋਲਦਾ ਯਾਰ ਕਿ
ਉਤੋਂ ਮੈਂ ਰੱਬ ਨਾਲ ਭਾਈ ਮੈਂ ਨਹੀਂ ਕਰਦਾ ਕੰਪਰੋਮਾਈਜ਼। ਮੈਂ ਤੁਹਾਨੂੰ ਸਹੀ ਦੱਸਾਂ, ਸ਼ੁਰੂ ਤੋਂ ਕਰਨ ਤੋਂ ਪਹਿਲੇ ਇਹਨੇ ਕਿਹਾ ਕਿ ਉਸਤਾਦ ਜੀ ਰਹਿਣ ਦਿਓ। ਮੈਂ ਕਿਹਾ ਨਹੀਂ ਯਾਰ, ਜਿੱਥੇ ਰੱਬ ਦੀ ਗੱਲ ਆ ਮੈਂ ਕਰਨੀ ਭਾਈ, ਮੈਂ ਨਾ ਜੋ ਮਰਜ਼ੀ ਕਰ। ਤੇ ਦੂਸਰੀ ਗੱਲ ਇਹ ਹੈ ਕਿ ਯਾਰ ਉਹ ਦੇਖੋ ਜਿਹੜੇ ਜਿਨ੍ਹਾਂ ਦਾ ਨਲਾਇਨ ਹੈਗਾ, ਜਿਨ੍ਹਾਂ ਦੀ ਉਹ ਜੁੱਤੀ ਆ ਜਾਂ ਜਿਨ੍ਹਾਂ ਦੀ ਜੁੱਤੀ ਦਾ ਉਹ ਡਿਜ਼ਾਈਨ ਆ, ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ। ਉਹ ਸਾਨੂੰ ਕੀ ਵੇਖਦੇ ਹੋਣਗੇ, ਉਹ ਜਿਨ੍ਹਾਂ ਨੇ ਕਮੈਂਟ ਕੀਤੇ, ਉਹਨਾਂ ਨੇ ਜਿਹੜੇ ਕਹਿੰਦੇ ਸੁਭਾਨ ਅੱਲਾਹ, ਤੇ ਉਹ ਕਿੱਦਾਂ ਉਹਨਾਂ ਨੂੰ ਵੇਖਦੇ ਹੋਣਗੇ, ਕੀ ਹਿਸਾਬ ਕਿਤਾਬ ਹੋਏਗਾ, ਕੀ ਉਹਨਾਂ ਨੂੰ ਦੁੱਖ ਹੁੰਦਾ ਹੋਏਗਾ, ਕੀ ਉਹਨਾਂ ਨੂੰ ਫੀਲ ਹੁੰਦਾ ਹੈ ਕਿ ਯਾਰ ਮੇਰੀ ਉਮਤ, ਮੇਰਾ ਕਲਮਾ ਪੜਨ ਵਾਲੇ ਮੇਰੀ ਜੁੱਤੀ ਦੇ ਨਾਲ ਮੇਰੇ ਰੱਬ ਦਾ ਨਾਲ ਆ ਕੇ ਮੇਰੇ ਨਾਲ ਕਰਨ ਕੀ ਦੇ। ਬਹੁਤ ਉਸਤਾਦ ਜੀ ਗੇਮ ਅੱਗੇ ਨਿਕਲ ਗਈ ਆ। ਇਹ ਬਹੁਤ ਕੰਮ ਖਰਾਬ ਹੋ ਗਿਆ, ਬਹੁਤ ਯਕੀਨ ਕਰੋ। ਇਹ ਹੁਣ ਸਾਰੀ ਮਾਦਰ ਤੇ ਵੀ ਜਿੱਥੇ ਸੋਸ਼ਲ ਮੀਡੀਆ ਨੇ ਆ ਕੇ ਕੁਝ ਚੀਜ਼ਾਂ ਦਾ ਪਰਦਾ ਚੁੱਕਿਆ ਨਾ, ਕੁਝ ਹਕੀਕਤ ਦੱਸੀ ਜਿਹੜੀ, ਉੱਥੇ ਬੇੜੇ ਗਰਕ ਵੀ ਬਹੁਤ ਹੋਏ। ਹਾਂਜੀ, ਉਹੀ ਗੱਲ ਹੈ। ਉੱਥੇ ਇਹ ਵੀ ਕੰਮ ਬਹੁਤ ਹੋਏ ਨੇ ਉਸਤਾਦ ਜੀ। ਬਹਰਹਾਲ ਤੁਸੀਂ ਅੱਜ ਤੋਂ ਬਾਅਦ ਮੇਰੀ ਗੱਲ ਯਾਦ ਰੱਖੋ ਉਸਤਾਦ ਜੀ, ਏਦਾਂ ਦੀ ਤਸਵੀਰ ਕਿਤੇ ਵੇਖਿਓ, ਚਾਂਗਰਾ ਮਾਰਨੀਆਂ ਸ਼ੁਰੂ ਕਰ ਦੇਣੀਆਂ ਉੱਥੇ। ਠੀਕ ਹੈ ਜੀ ਭਾਵੇਂ ਤੁਸੀਂ ਉਹਨਾਂ ਦੇ ਨਲਾਇਨ ਮੁਬਾਰਕ ਹੈ ਨਾ, ਉਹ ਡਿਜ਼ਾਈਨ ਤੁਸੀਂ ਆਪਣੇ ਮੱਥੇ ਤੇ ਲਾ ਕੇ ਫਿਰੋ, ਨੋ ਪ੍ਰੋਬਲਮ। ਬਲਕਿ ਤੁਹਾਡੇ ਮੱਥੇ ਇਸ ਕਾਬਲ ਨਹੀਂ ਗਏ ਕਿ ਉਹ ਲੱਗੇ ਇੱਥੇ। ਜੋ ਸੋਚਾਂ ਤੁਹਾਡੇ ਮੱਥਿਆਂ 'ਚ ਚੱਲਦੀਆਂ, ਉਹ ਲੱਗਣ ਦੇ ਕਾਬਲ ਤੁਸੀਂ ਨਹੀਂ ਹੈਗੇ ਕਿ ਵੀ ਉਹ ਇੱਥੇ ਲੱਗੇ। ਲੇਕਿਨ ਤੁਸੀਂ ਲਾਓ, ਲੋਕ ਆਪਣੀ ਬਰਕਤ ਆਸਤੇ ਲਾਓ, ਆਪਣੇ ਜ਼ੇਨ ਦੇ ਹਿਸਾਬ ਨਾਲ ਲਾਓ। ਨਲਾਇਨ ਮੁਬਾਰਕ ਲੱਗੇ ਨੇ, ਬੜੀਆਂ ਜਗ੍ਹਾ ਤੇ ਲੱਗੇ ਨੇ, ਲੇਕਿਨ ਨਲਾਇਨ ਮੁਬਾਰਕ ਦੇ ਉੱਤੇ ਰੱਬ ਦਾ ਨਾਂ ਲਿਖ ਦੇਣਾ ਜਾਂ ਉਹਨਾਂ ਦਾ ਹੀ ਨਾਂ ਲਿਖ ਦੇਣਾ। ਇਹ ਤੇ ਗੁਸਤਾਖੀ ਤੋਂ ਵੀ ਵੱਡੀ ਗੱਲ ਹੈ ਉਸਤਾਦ ਜੀ। ਯਾਰ ਉਹਨਾਂ ਦਾ ਹੀ ਨਾਂ ਲਿਖਿਆ, ਯਾਰ ਰਸੂਲ ਨੇ ਲਿਖ ਦਿੱਤਾ ਉਹਨਾਂ ਦੀ ਜੁੱਤੀ ਤੇ ਹੀ, ਤੇ ਥੱਲੇ ਵਾਹ ਵਾਹ ਹੋ ਰਹੀ ਹੈ, ਤੇ ਥੱਲੇ ਸੁਭਾਨ ਅੱਲਾਹ ਹੋ ਰਹੀ। ਹਾਂਜੀ, ਹਿਸਾਬ ਲਾਓ ਯਾਰ, ਅੱਲਾਹ ਰਸੂਲ ਮੁਹੰਮਦ ਪੂਰਾ ਸਾਰਾ ਕੁਝ ਲਿਖਿਆ। ਇਹ ਤੇ 2-4 ਮੈਂ ਕਰ ਦਿਆਂ ਤਾਂ ਬੜਾ ਕੁਝ ਲਿਖਿਆ, ਕੁਰਾਨ ਦੀਆਂ ਤਾਂ ਲਿਖੀਆਂ ਨੇ। ਸਹੀ ਬਾਤ। ਕੰਮ ਅਕਲੀ ਉਸਤਾਦ ਜੀ, ਜਾਹਲੀਅਤ ਤਾਂ ਤੁਹਾਡੀ ਗੱਲ ਹੋਈ। ਆਪ ਸਰਕਾਰ ਦੀ ਜੁੱਤੀ 'ਚ ਤੇ ਸਿਰ ਦੇ ਉਹ ਜਿਹੜਾ ਇਮਾਮੇ 'ਚ ਫਰਕ ਹੈਗਾ। ਦੋਵੇਂ ਚੀਜ਼ਾਂ ਸਰਕਾਰ ਦੀਆਂ ਨੇ, ਲੇਕਿਨ ਫਰਕ ਹੈਗਾ ਨਾ। ਸਾਡੇ ਲਈ ਤੇ ਜੁੱਤੀ ਵੀ ਫਾਈਨਲ ਆ, ਲੇਕਿਨ ਅਗਰ ਦੋਵੇਂ ਚੀਜ਼ਾਂ ਪਈਆਂ ਹੋਣ ਤੇ ਦੋਵਾਂ 'ਚ ਫਰਕ ਹੈਗਾ ਨਾ। ਉਹ ਸਰ ਦਾ ਤਾਜ ਉਸਤਾਦ। ਹਾਂ, ਹੈ ਉਸੇ ਹਸਤੀ ਦਾ, ਲੇਕਿਨ ਸਿਰ ਦਾ ਉਸੇ ਹਸਤੀ ਦੀ ਜੁੱਤੀ ਆ। ਮਤਲਬ ਉਹਦੀ ਕੋਈ ਜੋੜ ਹੀ ਨਹੀਂ। ਲੇਕਿਨ ਜਦੋਂ ਤੁਸੀਂ ਉਹਨੂੰ ਉਸੇ ਹਸਤੀ ਦੇ ਤਾਜ ਨਾਲ ਕੰਪੇਅਰ ਕਰੋਗੇ, ਕੰਪੈਰੀਜ਼ਨ ਕਰੋਗੇ, ਤੇ ਫਰਕ ਹੈਗਾ ਕਿ ਨਹੀਂ? ਫਰਕ ਹੋਏਗਾ ਕਿ ਨਹੀਂ? ਇਹਦਾ ਮਤਲਬ ਆ ਆਪ ਸਰਕਾਰ ਦੇ ਜੁੱਤੀ 'ਚ ਤੇ ਆਪ ਸਰਕਾਰ ਦੇ ਉੱਪਰ ਪਹਿਨੇ ਸੂਟ 'ਚ ਤੇ ਆਪ ਸਰਕਾਰ ਦੇ ਇਮਾਮੇ 'ਚ ਕੈਟਾਗਰੀ 'ਚ ਫਰਕ ਆ। ਤੁਸੀਂ ਇਕੱਠਾ ਨਹੀਂ ਕਰ ਸਕਦੇ। ਸਮਝ ਆ ਰਹੀ? ਤੁਸੀਂ ਨਲਾਇਨ ਮੁਬਾਰਕ ਔਰ ਇਮਾਮਾ ਤਸਵੀਰ 'ਚ ਇਕੱਠਾ ਜੋੜ ਕੇ ਨਹੀਂ ਰੱਖ ਸਕਦੇ। ਸਹੀ ਹੈ। ਮੇਰੀ ਜ਼ਾਤ ਲਈ ਉਹ ਜੁੱਤੀ ਅਖੀਰ ਆ ਉਹਨਾਂ ਦੀ, ਮੇਰੀ ਜ਼ਾਤ ਲਈ। ਮੈਂ ਜਿੱਥੇ ਖੜਾ, ਜੋ ਮੇਰਾ ਮੁਕਾਮ, ਲੇਕਿਨ ਉਹਨਾਂ ਦੀ ਜੁੱਤੀ, ਉਹਨਾਂ ਦਾ ਇਮਾਮਾ ਔਰ ਰੱਬ, ਉਹ ਉਧਰ ਦੇਖੋ ਨਾ। ਤੁਸੀਂ ਆਪਣੇ ਚੱਕਰ ਦੇ ਵਿੱਚ ਹੀ ਦੇਖਣ ਹੀ ਨਹੀਂ ਦੇ ਵੀ ਅੱਗੇ ਹੋਣ ਕੀ ਦਿਆ ਵਾ। ਤੇ ਉਹ ਦੁਨੀਆ ਜਾਣਦੇ ਬਰੀਕ ਆ, ਅਸੀਂ ਦੁਨੀਆ ਜਾਣਦੀਆਂ, ਸਾਨੂੰ ਅਕਲਾਂ ਸਮਝਾਣੇ ਦੁਨੀਆ ਜਾਣਦੀ। ਕੋਈ ਚੱਕਰ ਨਹੀਂ ਕਿਸੇ ਦਾ। ਸਾਡਾ ਦਫ਼ਤਰ ਆ, ਕੋ ਮੇਰੇ ਹਾਲ ਪਤਾ ਨਹੀਂ ਕੌਣ ਨਾ ਉਹਦਾ ਕੋਈ ਸਾਡੇ ਨਾਲ ਤਲਕ, ਨਾ ਉਹਦਾ ਕੋਈ ਵਾਸਤਾ। ਉਹ ਵਿਚਾਰਾ ਆਪਣੇ ਕਾਰੋਬਾਰ ਛੱਡ ਕੇ ਵੀ ਇਹਨਾਂ ਦੇ ਪਿੱਛੇ ਲੱਗਾ। ਇੱਥੇ ਕੌਣ ਆ, ਇਹ ਕੀ ਕਰਦੇ ਆ, ਇੱਥੇ ਕੁੜੀ ਰੱਖੀ ਇਹਨਾਂ ਨੇ, ਇੱਥੇ ਮੁੰਡਾ ਰੱਖਿਆ ਇਹਨਾਂ ਨੇ, ਇੱਥੇ ਆ ਰੱਖਿਆ ਇਹਨਾਂ ਨੇ। ਉਹਨਾਂ ਦਾ ਕੋਈ ਲਿੰਕ ਹੀ ਨਹੀਂ, ਉਹਨਾਂ ਦਾ ਕੋਈ ਚੱਕਰ ਨਹੀਂ। ਆਈਡੀਆਂ ਬਦਲ ਕੇ, ਬਹਿਰੂਪੀਏ ਬਣ ਕੇ ਕਦੀ ਇਹਨੂੰ ਮੈਸੇਜ ਕਰਨਗੇ, ਕਦੀ ਉਹਨੂੰ ਕਰਨਗੇ, ਕਦੀ ਇਹਨੂੰ ਕਰਨਗੇ। ਥੱਲੇ ਕੋਈ ਲਿੰਕ ਨਹੀਂ ਉਹਨਾਂ ਦਾ, ਕੋਈ ਉਹਨਾਂ ਦੀ ਕੋਈ ਜ਼ਾਤ ਦਾ ਸਾਡੇ ਨਾਲ ਕੋਈ ਅਟੈਚਮੈਂਟ ਹੀ ਨਹੀਂ। ਇਹ ਤਾਂ ਕਲੀਅਰ ਕਰ ਦੋ ਉਸਤਾਦ ਜੀ। ਫਿਰ ਇੰਨੀ ਜੁਰਤ ਨਹੀਂ ਮਾਂ ਪਿਓ ਨੇ ਪਦੈਸ਼ ਦੇ ਟਾਈਮ ਤੁਹਾਡੇ ਅੰਦਰ ਪਾਈ ਕਿ ਤੁਸੀਂ ਖੁੱਲ ਕੇ ਸਾਹਮਣੇ ਆ ਸਕੋ। ਫਿਰ ਤੁਹਾਡੇ 'ਚ ਇੰਨੀ ਜੁਰਤ ਨਹੀਂ ਗਈ ਵੀ ਤੁਸੀਂ ਹੈ ਵੀ ਚੋਰ ਟੈਪ ਹੋ, ਮਤਲਬ ਗੱਲ ਕਰਨੀ ਹੈ। ਤੁਹਾਡੇ 'ਚ ਜੁਰਤ ਹੀ ਨਹੀਂ ਗਈ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਪੁੱਛੋ ਭਾਜੀ ਮੈਂ ਆ, ਮੈਨੂੰ ਆ ਤਕਲੀਫ ਆ, ਮੈਨੂੰ ਤਕਲੀਫ ਨਹੀਂ ਹੈ। ਵੀ ਤੁਸੀਂ ਦੁਨੀਆ ਦੇ ਆਖਰੀ ਬੁਜ਼ਦਲ ਆ। ਹੈ ਵੀ ਤੁਹਾਡੇ ਵਾਲਦੈਨ ਨੇ ਵੀ ਤੁਹਾਡੇ ਅੰਦਰ ਮਾੜੀ ਜੀ ਕੋਈ ਇਹੋ ਜਿਹੀ ਤੁਹਾਨੂੰ ਪਰਵਰਿਸ਼ ਨਹੀਂ ਕੀਤੀ ਕਿ ਵੀ ਸਿੱਧਾ ਹੋ ਕੇ ਠੱਕ ਅਗਲੇ ਨਾਲ ਬੋਲੀ ਦਾ ਹੁੰਦਾ। ਲੁਕੇ ਆ, ਆਈਡੀਆਂ ਚੇਂਜ ਕਰਕੇ ਤੁਸੀਂ ਇਸ ਘਰ ਦੇ ਪਿੱਛੇ ਪਏ ਆ।
ਉਹਨੂੰ ਰੱਬ ਉਹਨਾਂ ਹੋਰ ਦੇਈ ਜਾਂਦਾ, ਸਾਨੂੰ ਜੁੱਤੀ ਨੂੰ ਨਹੀਂ ਠੰਡ ਮੇਰੀ। ਬਿਲਕੁਲ ਬਿਲਕੁਲ ਸਰ। ਬੜੇ ਸਾਜੀ ਹਾਸ ਉਹ ਪਤਾ ਨਹੀਂ ਕੌਣ ਲੋਕ ਨੇ ਯਾਰ, ਮੇਰੀ ਸਮਝੋਂ ਬਾਹਰ ਆ। ਇੱਕ ਨੇ ਤਾਂ ਤੁਹਾਡੀ ਬਿਮਾਰ, ਅੱਛਾ ਅੱਲਾ ਦੀ ਕਸਮ, ਬਿਮਾਰ ਨੇ, ਜ਼ਿਹਨੀ ਬਿਮਾਰ ਨੇ, ਮਰੀਜ਼ ਨੇ ਵਿਚਾਰੇ, ਔਰ ਇਹ ਐਸੀ ਮਰਜ਼ਾ ਕਿ ਇਹਦੀ ਦਵਾਈ ਕੋਈ ਨਹੀਂ, ਔਰ ਇਹ ਤੁਸੀਂ ਉਹਨੂੰ ਕੀ ਕਹਿੰਦੇ ਇੰਗਲਿਸ਼, ਡਾਇਗਨੋਸ ਕਰਨਾ, ਲੱਭਣਾ, ਡਾਇਗਨੋਸ ਉਹ ਵੀ ਨਹੀਂ ਕਰ ਸਕਦੇ ਤੁਸੀਂ, ਕਿਉਂਕਿ ਸਾਰੇ ਹੀ ਉਦੋਂ ਤੇ ਤੁਹਾਨੂੰ ਇੰਝ ਲੱਗਣਾ ਇਹ ਨਾਰਮਲ ਆਹੀ ਹੁੰਦੇ ਆ। ਇਦਾਂ ਦਾ ਹੀ ਹੈ। ਕਿੰਨੇ ਹੀ ਉਦਾਂ ਦੇ ਆ, ਉਹ ਕੀ ਕਰੇਗਾ ਹੁਣ ਤੋਂ? ਨਹੀਂ ਇਹ ਨਹੀਂ ਲੱਭਦੀ ਬਿਮਾਰੀ। ਸਮਝ ਆ ਰਹੀ ਗੱਲ ਦੀ? ਬੇਸਿਕਲੀ ਜ਼ਿਹਨੀ ਮਰੀਜ਼ ਨੇ, ਔਰ ਦਿਮਾਗ 'ਚੋਂ ਹੀ ਸੋਚੀ ਜਾਣਾ ਕਿ ਇਹਨਾਂ ਦੇ ਪਿੱਛੇ ਜਾਈਏ, ਇਹਦਾ ਪਤਾ ਕਰੀਏ, ਆਹ ਕਰੀਏ, ਕੋਈ ਚੱਕਰ ਨਹੀਂ, ਕੋਈ ਫਾਇਦਾ ਵੀ ਨਹੀਂ, ਕਰ ਵੀ ਕੱਖ ਨਹੀਂ ਸਕਦੇ ਤੁਸੀਂ, ਅੱਜ ਤੱਕ ਨਹੀਂ ਕੁਝ ਕਰ ਸਕੇ ਤੁਸੀਂ, ਇੰਨੇ ਸਾਲ ਹੋ ਗਏ ਆ, ਤੁਸੀਂ ਕੱਖ ਨਹੀਂ ਕਰ ਸਕੇ, ਤੁਸੀਂ ਰੁੱਲ ਮਿਲ ਕੇ ਆਪੇ ਹੀ ਮਰ ਮੁਰ ਕੇ ਖਾ ਪਕੋਗੇ, ਪਤਾ ਨਹੀਂ ਕਿੱਥੇ ਚਲੇ ਗਏ। ਤੁਹਾਡੀ ਡੀਪੀ ਲਾ ਕੇ ਵੀ ਆਉਂਦੇ ਕ੍ਰੀਏਟਰ, ਆਹੋ ਤੁਹਾਡੀ ਰੀਲ ਲਾ ਕੇ ਨਾ ਸਾਰਾ ਕੋਈ ਲਾਇਆ ਕਰਦੇ ਤੇ ਗੱਲਾਂ ਆਈ ਪੁੱਛਣਗੇ, ਯਾਰ ਉਹ ਭਲਾ ਏਦਾਂ, ਆਹੋ ਯਾਰ ਇੰਜ ਵਾ, ਯਾਰ ਇੰਜ ਵਾ, ਮੈਂ ਕਿਹਾ ਯਾਰ ਇਹ ਕਿਹਦੀ ਗੱਲ ਆ? ਡੀਪੀ ਲਈ ਅੱਜ ਦੀ 10,000 ਡੀਪੀ ਇਸ ਤਰ੍ਹਾਂ ਉਹਨੇ ਕਿਤਾ ਕਿ ਆਈਡੀ ਨੂੰ ਵੀਵਰਸ਼ਿਪ ਮਿਲ ਜੇ, ਲੱਗੇਗਾ ਕਿ ਮੈਂ ਉਹਨਾਂ ਨਾਲ ਦਾ ਹੀ ਆ ਯਾਰ ਰਿਸਪੌਂਸ ਹੀ ਨਾ ਦਵੋ ਕਿਸੇ ਨੂੰ, ਆਪਣੀ ਜ਼ਿੰਦਗੀ ਦਾ ਕੰਮ ਕਰੋ ਤੁਸੀਂ। ਰਿਸਪੌਂਸ ਮਿਲਿਆ ਨਾ ਰਿਸਪੌਂਸ ਕਿ ਉਸਤਾਦ ਜੀ ਦੇ ਮਦਰ ਸ਼ੁਰੂ ਤੋਂ ਹੀ ਕੁਛ ਨਾ ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ, ਪਾਣਾ ਵੱਡੇ ਆਦਮੀ ਦੇ ਮਗਰ ਇਦਾਂ ਹੁੰਦਾ ਵਾ। ਲੇਕਿਨ ਉਸਤਾਦ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਅੱਜ ਵੀ ਇੱਜ਼ਤ ਨਾਲ ਬੈਠੇ ਹੋ। ਇਹਦਾ ਮਕਸਦ ਇਹ ਕਿ ਜੇ ਤੁਸੀਂ ਇਹੋ ਜਿਹੇ ਹੁੰਦੇ ਨਾ ਤੇ ਕਿਤੇ ਨਾ ਕਿਤੇ ਫੜੇ ਜਾਣਾ ਸੀ। ਅੱਲਾ ਦਾ ਸ਼ੁਕਰ ਹੈ ਤੁਸੀਂ ਆਪਣੇ ਸਰ ਫਖਰ ਨਾਲ ਬੈਠੇ ਹੋ। ਸਾਡਾ ਵੀ ਨਾਲ 5-6 ਮਹੀਨੇ ਬੜੇ ਔਖੇ ਲੰਘਦੇ ਆ, ਕੋਈ ਨਾ ਕੋਈ ਟੈਨਸ਼ਨ ਆ ਜਾਂਦੀ ਹੈ। ਨਹੀਂ ਟੈਨਸ਼ਨ ਨਹੀਂ ਰੋ, ਤੇ ਕਰੋਨਾ ਹੈਗਾ, ਰੋਣਾ ਹੈ ਕਿ ਮੂੰਹ ਤੇ ਕੋਈ ਨਹੀਂ, ਤਾਂ ਕਿਸੇ ਸਾਲੇ ਚ ਇੰਨੀ ਜੁਰਤ ਹੀ ਨਹੀਂ ਹੈਗੀ ਕਿ ਆ ਕੇ ਕਵੇ ਕਿ ਭਾਈ ਤੂੰ ਆਹ ਕੰਮ ਕੀਤਾ ਮੇਰੇ ਨਾਲ, ਇੱਥੇ ਬਹਿ। ਮੈਂ ਕਈਆਂ ਨੂੰ ਕਿਹਾ ਯਾਰ ਤੁਸੀਂ ਉੱਥੇ ਬੈਠੇ ਰੋਲਾ ਪਾਈ ਜਾਂਦੇ, ਤੁਸੀਂ ਭਾਈ ਆਪਣੇ ਕੈਮਰੇ ਫੜੋ, ਉਹਦੀ ਰਿਕਾਰਡਿੰਗ ਆਨ ਕਰੋ, ਰਿਕਾਰਡਿੰਗ ਆਨ ਕਰਕੇ ਬਾਹਰੋਂ ਹੀ ਰਿਕਾਰਡਿੰਗ ਆਨ ਕਰਕੇ ਆ ਜਾਓ, ਮੈਂ ਹਰਾਮ ਦਾ ਹੋਵਾਂ ਤੁਹਾਨੂੰ ਕਵਾਂਗੇ ਆਹ ਗੱਲ ਨਾਲੇ ਤੂੰ ਆ ਕੇ ਮੈਨੂੰ ਇਧਰੋਂ, ਮੈਂ ਵੀ ਫਿਰ ਲਾ ਲਾਂਗਾ ਆਪਣਾ ਕੈਮਰਾ, ਆਪਾਂ ਦੋਵੇਂ ਅਪਲੋਡ ਕਰ ਦਾਂਗੇ। ਆਉਂਦਾ ਹੀ ਕੋਈ ਨਹੀਂ, ਪਤਾ ਵੀ ਆ ਕਿ ਇੱਥੇ ਦਫ਼ਤਰ ਆ, ਪਤਾ ਵੀ ਆ ਵੀ ਇੰਨੇ ਸਾਲਾਂ ਤੋਂ ਇੱਥੇ ਹੀ ਸਾ ਦਫ਼ਤਰ, ਪਤਾ ਵੀ ਆ ਵੀ ਸਾਰਾ, ਆਉਂਦਾ ਹੀ ਕੋਈ ਨਹੀਂ। ਅੱਛਾ ਸਾਜੀ, ਉਹਨਾਂ ਨੂੰ ਇਹ ਲੱਗਦਾ ਵਾ ਕਿ ਵਿੱਚ 2-4 ਕ੍ਰਿਏਟਰ ਐਸੇ ਕਿ ਸਿੱਧੇ ਸਾਦੇ ਆ, ਫਾਰ ਐਗਜ਼ਾਮਪਲ ਨੂੰ ਨਹੀਂ ਲਾ ਲਓ ਜਾਂ ਮੈਨੂੰ ਹੀ ਲਾ ਲਓ, ਮਿੱਠੇ ਦੇ ਭੈਤਾਂ ਦੇ ਇਹਨਾਂ ਦੀ ਅਜੇ ਤੇ ਕੋਈ ਨਹੀਂ ਆ ਕੇ ਟੱਚ ਕਰਨਾ, ਯਕੀਨ ਕਰੋ, ਪਤਾ ਇਧਰੋਂ ਸਿੱਧੀਆਂ ਪੈਣੀਆਂ, ਅਸੀਂ ਥੋੜੇ ਜਿਹਾ ਘੁਲ ਮਿਲ ਜਾਂਦੇ ਆ, ਸਿੱਧੀ ਗੱਲ ਆ। ਮੈਨੂੰ ਕੋਈ ਆਂਦਾ ਨਾ ਇਦਾਂ ਕੋਈ ਗੱਲਬਾਤ ਪੁੱਛੂਗਾ, ਮੈਂ ਕਹੂੰਗਾ ਭਾਈ ਤੈਨੂੰ ਕਾਹਦੀ ਟੈਨਸ਼ਨ ਲੱਗੀ, ਆਪਣੇ ਮਤਲਬ ਦੀ ਗੱਲ ਕਰ। ਤਾਂ ਮੈਂ ਹੁਣ ਸਮਝਿਆ ਤੁਸੀਂ ਕਿਉਂ ਕਿਹਾ ਕਿ ਯਾਰ ਮੇਰੀ ਤੁਸੀਂ ਗੱਲ ਤੇ ਨਹੀਂ ਕਰਨੀ, ਰਿਸਰਚ ਉਹ ਸਾਨੂੰ ਪਤਾ ਲੱਗ ਗਿਆ, ਯਕੀਨ ਕਰੋ। ਅੱਛਾ ਯਾਰ, ਹੋਰ ਵੀ ਇੰਨੇ ਆਰਟਿਸਟ ਨੇ ਸਾਰੇ, ਮੇਰੇ ਹੀ ਕਦੋਂ ਵਾਲੇ ਹੋਏ ਸਾਰੇ? ਹਾਂ ਇਹਦੀ ਕੀ ਵਜ੍ਹਾ? ਅੱਛਾ ਸਵਾਲ ਉਸਤਾਦ ਜੀ, ਤੁਹਾਡੇ 2-3 ਅੰਦਾਜ਼ ਬੜੇ ਦੋਸਤਾਨਾ ਜਿਹਾ, ਇੱਕ ਤੁਹਾਡਾ ਅੰਦਾਜ਼ ਆ ਕੈਜੂਅਲ ਗੁਫ਼ਤਗੂ ਦਾ, ਕਿਉਂ ਇਦਾਂ ਹੁੰਦਾ? ਓਏ ਆਹੋ, ਉਹ ਇੱਕ ਮੇਰੇ ਨਾਲ ਪਤਾ ਕੀ ਹੁੰਦਾ ਵਾ, ਇੱਕ ਹੁਣ ਕਈ ਤੇ ਐਸੇ ਬੰਦੇ ਨੇ ਨਾ, ਮੇਰਾ ਨੰਬਰ ਹੁਣ ਮੇਰੇ ਕੋਲ 1000 ਨੰਬਰ ਆ ਬਾਹਰ ਮੇਰੇ ਦੋਸਤਾਂ ਦਾ, ਇੱਕ ਹੁੰਦਾ ਵਾ ਕਿਸੇ ਬੰਦੇ ਨੂੰ ਨੰਬਰ ਦਿਓ ਨਾ, ਕਿਸੇ ਨੂੰ ਤੁਸੀਂ ਨੰਬਰ ਦਿੱਤਾ, ਉਹਨੇ ਗੱਲ ਕੀਤੀ, ਉਸ ਤੋਂ ਬਾਅਦ ਚੁੱਪ ਹੋ ਗਿਆ ਵਿਚਾਰਾ, ਉਸ ਤੋਂ ਬਾਅਦ ਕਿਤੇ ਕੋਈ 19-21 ਹੋ ਗਈ, ਕੋਈ ਮਸਲਾ ਬਣ ਗਿਆ ਤੇ ਉਹਨੇ ਗੱਲ ਕਰਨੀ ਕੋਈ ਈਰਸ਼ਾ ਬਰਾਤ ਤੇ, ਨਹੀਂ ਤੇ ਉਹ ਈਜ਼ੀ ਆ। ਕਦੀ ਮੇਰੇ ਯਾਦ ਜ਼ਿਹਨ ਚ ਆਵੇ ਜਾਂ ਮੈਂ WhatsApp ਦੇਖਦਾ ਤਾਂ ਯਾਰ ਹੈ ਭਾਈ ਨੇ, ਮੈਂ ਉਹ ਭਾਈ ਕੀ ਗੱਲ ਕਿ ਸਭ ਠੀਕ ਆ ਜੀ ਬਸ, ਤੇ ਉਹ ਇੰਨਾ ਅੱਛਾ ਲੱਗ, ਕਿਉਂਕਿ ਮੈਂ ਹੋਰ ਬੜਾ ਇੱਕ ਬੰਦੇ ਨੰਬਰ ਤੇ ਉਹਦਾ ਅਗਲਾ ਮੈਸੇਜ ਹੁੰਦਾ, ਜਾਨੀ ਭਾਈ ਮੇਰੇ ਇੱਕ ਦੋਸਤ ਦਾ ਫਲਾਣਾ ਮਸਲਾ ਵਾ ਯਾਰ, ਉਹਦੀ ਨਾ ਇੱਕ ਉਹਨੇ ਫਲਾਣੀ ਕੰਪਨੀ ਖੋਲੀ, ਉਹਦੀ ਇੱਕ ਰੀਲ ਤੇ ਬਣਾ ਦਿਓ। ਹਾਂ ਅਗਲਾ ਦੱਸੀ ਪਹਿਲਾ ਮੈਸੇਜ ਉਹਦਾ ਇਹ ਹੁੰਦਾ, ਉਹਦਾ ਇੱਕ ਸ਼ਾਰਟ ਬਣਾ ਦਿਓ। ਮੇਰੇ ਕੋਲ ਢੇਰ ਲੱਗਾ ਪਿਆ, ਯਾਨੀ ਮੈਂ ਸ਼ਾਰਟ ਰੀਲਾਂ ਬਣਾਉਣ ਲੱਗ ਪਿਆ, ਮੈਨੂੰ 4 ਦਿਨ ਲੱਗ ਜਾਣ। ਇੰਨੀਆਂ ਲੋਕੀ ਪਿਆਰ ਕਰਦੇ, ਸਤਾਈ ਤੁਹਾਡਾ ਮੁਹੱਬਤ। ਹਾਂ ਜੀ, ਅੱਛਾ ਫਿਰ ਨੰਬਰ ਆ ਗਿਆ, ਪਤਾ ਲੱਗਾ ਆ ਇੱਕਦਮ ਫੋਨ ਕਾਲ ਆ। ਹੁਣ ਜਿਹੜੇ ਬੰਦੇ ਨੂੰ ਨੰਬਰ ਜਾਂਦਾ ਨਾ, ਉਹ ਵਿਚਾਰੇ ਇਹੀ ਉਹਨਾਂ ਦੇ ਜ਼ਿਹਨ ਚ ਇਹੀ ਹੁੰਦਾ ਹੈ ਕਿ ਕੱਲਾ ਮੈਂ ਆ ਤੇ ਕੱਲਾ ਜਾਨੀ, ਹੋਰ ਕੋਈ ਨਹੀਂ, ਨਾ ਮੈਨੂੰ ਕੋਈ ਕੰਮ ਆ ਨਾ ਹੁਣ ਇਹਨੂੰ ਕੋਈ ਕੰਮ ਆ, ਹੋਰ ਲੱਗੇ ਰਹੀਏ ਨਾ ਇਹਨੂੰ ਕੋਈ ਕੰਮ ਆ, ਨਾ ਮੇਰੇ ਤੋਂ ਇਲਾਵਾ ਇਹਨੂੰ ਕੋਈ ਹੋਰ ਮੈਸੇਜ ਕਰਦਾ ਤੇ ਨਾ ਬਸ ਮੈਂ ਹੀ ਆ ਬਸ। ਅੱਛਾ ਹੁਣ ਰੋਲਾ ਇਹ ਨਹੀਂ ਕਿ ਮੈਨੂੰ ਕੋਈ ਬੁਰਾ ਲੱਗਦਾ, ਮੇਰੇ ਕੋਲ ਮੈਨੇਜ ਨਹੀਂ ਹੁੰਦਾ ਯਾਰ, ਮੈਂ ਕਿੱਦਾਂ ਮੇਰੇ ਕੋਲ ਮੈਨੇਜ ਨਹੀਂ ਹੋ ਪਾਉਂਦਾ, ਮੁਸ਼ਕਿਲ ਮੈਂ ਕਿੱਦਾਂ ਮੈਂ ਕਰਾਂ ਮੈਨੇਜ। ਲੇਕਿਨ ਕਈ ਲੋਕ ਸਤਾਈ ਤੁਹਾਡੇ ਕੀਦਤ ਉਹ ਮੁਹੱਬਤ ਵੀ ਮੇਰੇ ਇੱਕ ਬੰਦੇ ਨੇ ਇੱਕ ਵਾਰੀ ਸਲਾਮ ਦਵਾਈ ਹੈ, ਉਸ ਤੋਂ ਬਾਅਦ ਨਾਰਮਲ ਸਲਾਮ ਦਵਾਈ ਬਸ, ਤੇ ਉਸ ਤੋਂ ਬਾਅਦ ਉਹ ਹੁਣ ਮੇਰੇ ਨਾਲ ਇੱਕ ਕੰਮ ਹੁੰਦਾ ਕਿ ਉਹ ਇੱਕ ਮਤਲਬ ਮੈਸੇਜ ਆਇਆ ਨਾ ਤੇ ਮੈਂ ਬਿਜ਼ੀ ਆ ਨਾ, ਤੇ ਉਹ ਮੈਸੇਜ ਕਿੰਨਾ ਹੀ ਥੱਲੇ ਚਲਾ ਗਿਆ, ਤੇ ਹੁਣ ਮੈਂ ਜੇ ਪੜਨ ਲੱਗਾ ਮੈਂ 5-7 ਪੜੇ, ਫਿਰ ਮੈਂ ਕਿਤੇ ਕੰਮ ਚਲਾ ਗਿਆ ਤਾਂ ਉਨੀ ਦਿਨ ਹੋਰ ਆ ਗਏ ਤੇ ਹੋਰ ਥੱਲੇ ਚਲੇ ਗਏ ਨੇ, ਤੇ ਹਰ ਮੈਸੇਜ 'ਚ ਕੋਈ ਨਾ ਕੋਈ ਕੰਮ ਲਿਖਿਆ ਹੁੰਦਾ ਮੇਰੇ ਮਤਲਬ ਕਿ ਆਹ ਕਰਦੇ ਇਦਾਂ ਕਰਦੇ। ਆ ਮੈਂ ਇੱਕ ਨੰਬਰ ਦੇ ਰਿਹਾ, ਮੇਰੇ ਇੱਕ ਬੰਦੇ ਨੇ ਨੰਬਰ ਤਾਂ ਕਹਿੰਦਾ ਮੇਰੇ ਨਾ ਭਤੀਜੇ ਦਾ ਨੰਬਰ, ਉਹ ਤੁਹਾਡਾ ਬੜਾ ਫੈਨ ਆ, ਯਾਦ ਰਾ ਉਹਨੂੰ ਤੇ ਕਾਲ ਕਰ ਲੈਣਾ। ਮੈਂ ਕਿਹਾ ਸਰ ਮੈਂ ਕਰ ਲੈਣਾ, ਹਾਂ ਯਾਰ ਮੇਰਾ ਆਹ ਮਸਲਾ ਵਾ, ਮੈਨੂੰ ਆ ਇੱਕ ਰੀਲ ਛੋਟੀ ਜਿਹੀ ਬਣਾ ਕੇ ਭੇਜ ਦੇਣਾ।
ਮੈਨੂੰ ਬੱਚੇ ਦੀ ਸਾਲਗਿਰਾ ਉਹਦੀ ਰੀਲ ਬਣਾ ਦੇਣਾ, ਮੇਰਾ ਮੁੰਡਾ ਪਾਸ ਹੋਇਆ, ਉਹਦੇ ਇਹ ਮਤਲਬ ਉਹੀ ਗੱਲ ਨਾ ਕਿ ਸੱਚੀ ਰੌਲਾ ਇਹ ਨਹੀਂ ਕਿ ਵੀ ਮੈਨੂੰ ਕੋਈ ਪ੍ਰੋਬਲਮ ਆ, ਰੌਲਾ ਹੈ ਕਿ ਮੈਂ ਮੈਨੇਜ ਨਹੀਂ ਕਰ ਪਾਉਂਦਾ ਤੇ ਅਗਲਾ ਬੰਦਾ ਸਮਝਦਾ ਕੋਈ ਨਹੀਂ। ਲੇਕਿਨ ਸਾਂਝੀ ਤੁਹਾਡਾ ਜਿਹੜਾ ਫ੍ਰੈਂਡਲੀ ਮਾਹੌਲ ਹੈ ਨਾ, ਉਹ ਵੀ ਲੋਕ ਤੁਹਾਡੇ ਨਾਲ ਤੇ ਉਹ ਸਮਝਣਾ ਵੀ ਤੇ ਚਾਹੀਦਾ ਨਾ ਯਾਰ ਕਿ ਅਸੀਂ ਮਤਲਬ ਉਹ ਪਤਾ ਨਹੀਂ ਕਿੱਥੇ ਫਸਿਆ ਵਿਚਾਰਾ, ਉਹਦਾ ਕੀ ਸੂਰਤ ਹਾਲ। ਮੈਂ ਤਾਂ ਸਕਾਈ ਨੂੰ ਆਸਟ੍ਰੇਲੀਆ ਜਾਣਾ, ਉਹ ਵਿਚਾਰੇ ਨੇ ਉਹਦੇ ਜਾਨ ਉਹਨੇ ਜਾਨ ਸਕਾਈ ਪਈ, ਫਿਰ ਉਹਨੂੰ ਮੈਂ ਇੱਕ ਰੀਲ ਬੜੀ ਮੁਸ਼ਕਲ ਉੱਥੇ ਮੈਂ ਉਹਨੂੰ ਬਣਾ ਕੇ ਦਿੱਤੀ ਜਿਹੜੀ ਉਹਦੀ, ਉਹ ਵਿਚਾਰਾ ਕਿੰਨੇ ਆਹੋ ਹਾਂਜੀ ਸਰ। ਮੇਰੇ ਤੁਸੀਂ ਇਹ ਸਮਝਿਆ ਕਰੋ ਕਿ ਉਸ ਭਾਈ ਨੂੰ 1 ਘੰਟੇ ਦੇ ਵਿੱਚ ਨਾ ਕਮ ਸੇ ਕਮ 100 ਲੈਦਾ ਨੰਬਰਾਂ ਤੋਂ ਮੈਸੇਜ ਆਉਂਦੇ ਮੇਲਾ ਹੁੰਦੀਆਂ ਵਾ। ਉਸਤਾਦ ਜੀ ਠੀਕ ਹੈ ਨਾ। ਹਾਂ ਇਹ ਥੋੜਾ ਜ਼ਿਹਨ ਚ ਰੱਖ ਲਿਆ ਕਰੋ ਕਿ ਯਾਰ ਉਹਦਾ ਹਿਸਾਬ ਕਿਤਾਬ ਉਹਨੂੰ ਇਹ ਨਹੀਂ ਕਿ ਵੀ ਉਹ ਸਾਨੂੰ ਕੋਈ ਦਿਲੋਂ ਬੁਰਾ ਕਹਿੰਦਾ ਜਾਂ ਗਲਤ ਕਰਦਾ ਜਾਂ ਉਹ ਸਾਡੀ ਗੱਲ ਨਹੀਂ ਮੰਨ ਰਿਹਾ ਕਿ ਮੈਂ ਇੰਨੀ ਦੇਰ ਹੋ ਗਈ ਕਹਿ ਰਿਹਾ ਯਾਰ ਮੰਨ ਹੀ ਨਹੀਂ ਰਿਹਾ, ਫਿਰ ਅੱਛਾ ਫਿਰ ਹੁੰਦਾ ਕੀ ਹੈ, ਫਿਰ ਤੁਸੀਂ ਨਹੀਂ ਨਾ ਮੰਨੀ ਗਈ, ਫਿਰ ਤੁਸੀਂ ਦੁਨੀਆ ਦੇ ਆਖਰੀ ਘਟੀਆ ਤਰੀਨ ਨਾਕਸ, ਤੁਸੀਂ ਕੱਖ ਨਹੀਂ ਹੈਗੇ। 1 ਸਕਿੰਟ ਦੇ ਵਿੱਚ ਸਾਰਾ ਮਿੱਟੀ ਮੁੱਟੀ ਹੋ ਜਾਂਦਾ। ਇਹਦਾ ਬਿਹਤਰੀਨ ਤਰੀਕਾ ਕਾਰ ਸਾਈ ਦੱਸੀਏ, ਸਭ ਤੋਂ ਜਾਨ ਛੁੱਟ ਜੇਗੀ। ਤੁਸੀਂ ਟੀ ਟਾਈਮ ਇੱਕ ਰੱਖੋ ਹੀ ਐਸਾ ਜਿਹਦੇ ਵਿੱਚ ਉਹਨੇ ਹੱਲ ਕੱਢੋ। ਉਹ ਯਾਰ ਇਹਦਾ ਸਾਡੇ ਸ਼ੋਅ ਤੂੰ ਵੇਖ ਲਾ ਜੇ ਇਹਦੇ ਚ ਇਹੀ ਕੁਝ ਤੇ ਹੁੰਦਾ ਰਿਹਾ, ਸ਼ੋਅ ਤੇ ਘੱਟ ਕਰੀਦਾ ਵਾ, ਇਹੀ ਕੁਝ ਕਰਦੇ ਰਹੇ। ਉਸਤਾਦ ਜੀ ਮੈਂ ਇੱਕ ਗੱਲ ਕਰਾਂ ਛੋਟੀ ਜਿਹੀ, ਮਹੱਲੇ 'ਚ ਮੇਰੇ ਦੋਸਤ ਦੀ ਇੱਕ ਦੀ ਸ਼ਾਦੀ ਹੈ ਤੇ ਉਹ ਨਾ ਕਹਿੰਦਾ ਯਾਰ ਨੋਨੀ ਜੀ ਵਲੀਮੇ ਤੇ 200 ਬੰਦੇ ਦਾ ਰੇਂਜ ਹੈ। ਮੈਂ ਕਿਹਾ ਠੀਕ ਹੋ ਗਿਆ। ਅੱਛਾ ਗੱਲ ਸੁਣ, ਤੇਰੇ ਉਸਤਾਦ ਹੁਣੀ ਆ ਜਾਣਗੇ। ਲੱਗਾ ਆ ਜਾ ਮੈਂ ਕਿਹਾ ਨਹੀਂ ਇਹ ਲੋਕਾਂ ਦੀ ਚਾਹਤ ਹੈ ਨਾ। ਲੋਕ ਉਹਨੂੰ ਨਹੀਂ ਨਾ ਪਤਾ ਕਿ ਉਸਤਾਦ ਜੀ ਨੇ ਸਾਰਾ ਬਟਨ ਉਸਤਾਦ ਜੀ ਤੇ ਹੁੰਦਾ ਵਾ, ਮੇਲ ਮੈਸੇਜ ਤੇ ਉਸਤਾਦ ਜੀ ਡੀਟਿੰਗ ਵੀ ਨਹੀਂ ਕਰਦੇ। ਬੜੇ ਬੜੇ ਪਿਆਰ ਵਾਲੇ ਮੇਰੇ ਦੋਸਤ ਵੀ ਨੇ, ਲਾਈਕ ਤੁਸੀਂ ਖੁਰਮ ਭਾਈ ਨੇ, ਫੈਜ਼ਾਨ ਆ, ਹਾਂਜੀ ਰਜ਼ਾ ਤੇ 2.5 ਮਹੀਨੇ ਨਹੀਂ ਮੈਸੇਜ ਆਉਂਦਾ ਮੈਨੂੰ। ਉਹ ਸਾਂਝੀ ਇੰਨਾ ਹੀ ਇਹਤਿਆਤ ਕਰਦੇ, ਪਹਿਲੇ ਮੈਨੂੰ ਜਾਂ ਮਿੱਠੇ ਨੂੰ ਫੋਨ ਕਰਨਗੇ। ਹਾਲਾਂਕਿ ਉਹ ਇਦਾਂ ਦਾ ਮੇਰਾ ਯਾਰ ਆ ਵੀ ਉਹ ਮੈਨੂੰ ਮਤਲਬ ਮੈਨੂੰ ਜਦੋਂ ਮਰਜ਼ੀ ਸੁੱਤੇ ਨੂੰ ਉਠਾ ਕੇ ਕਹਾਂ ਉੱਠ ਭਾਈ, ਉਹ ਮੇਰਾ ਉਹਦਾ ਨਾਲ ਇਦਾਂ ਦਾ ਪਿਆਰ ਆ। ਅੱਜ ਹੀ ਹੋਇਆ ਇਸ ਤਰ੍ਹਾਂ, ਤੁਸੀਂ ਕਿਤੇ ਨਹੀਂ ਫੋਨ ਫਾਨ ਚੁੱਕਿਆ ਤਾਂ ਭਾਈ ਮੈਨੂੰ ਗਾਲ ਕੇ ਕਹਿੰਦੇ ਉਸਤਾਦ ਜੀ ਤਬੀਅਤ ਠੀਕ। ਨਹੀਂ ਉਹ ਮੇਰੇ ਫੋਨ ਦਾ ਉਹ ਹਾਂਜੀ ਨਹੀਂ ਕਿ ਆਇਆ ਨਹੀਂ। ਕਹਿੰਦੇ ਸਭ ਖੈਰੀਅਤ ਆ। ਕਿਉਂ? ਉਹ ਕਹਿੰਦੇ ਮੰਗਾਉਣਾ ਪੈਣਾ ਉਧਰੋਂ ਬਾਹਰੋਂ ਚੈਨਲ ਚੋਂ ਉਹ ਪੁਆਇੰਟ 3 ਦਿਨ ਹੋ ਗਏ ਆ ਮੇਰੇ, ਉਹਦੀ ਲਾਈਟ ਨਹੀਂ ਚੱਲਣ ਦੀ, ਫੋਨ ਦੀ ਅੰਦਰ ਮੈਸੇਜ ਆਈ ਜਾਂਦੇ ਨੇ, ਬੈਲਾਂ ਆਈ ਜਾਂਦੀਆਂ ਨੇ, ਵਾਈਬ੍ਰੇਟ ਹੋਈ ਜਾਂਦਾ, ਮੈਨੂੰ ਸਮਝ ਕੱਖ ਨਹੀਂ ਲੱਗਣ ਦੀ। ਚਿਪ ਖਰਾਬ ਹੋ ਗਈ ਸਾਡੀ ਦੀ। और आ ਵੇਖੀ ਹੁਣ ਜਦੋਂ ਮੈਂ ਔਨ ਕਰਨਾ ਨਾ ਕਿੰਨੇ ਦੇ ਮੈਸੇਜ ਆਏ ਨੇ, ਠੀਕ ਹੈ ਓਕੇ ਫਿਰ ਅਗਰ ਐਸਾ ਹੈ ਤਾਂ ਐਸਾ ਹੀ ਸਹੀ। ਤਾਂ ਬਦਲ ਗਏ। ਹਾਂ ਸਾਡਾ ਅੱਛਾ ਇੱਕ ਬੰਦੇ ਓਏ ਮੈਂ ਤੈਨੂੰ ਮਜ਼ੇ ਦੀ ਗੱਲ ਦੱਸਾਂ ਯਾਰ, ਮੈਨੂੰ ਕੀ ਵੱਟ ਚੜਦਾ ਇਹੋ ਜਿਹੇ ਬੰਦੇ ਤੇ ਯਾਰ, ਕਿ ਤੁਸੀਂ ਉਹਦੇ ਨਾਲ ਇੱਕ ਅੱਛਾ ਤਲਕ ਗੁਜ਼ਾਰਿਆ, ਉਹਨੂੰ ਟਾਈਮ ਵੀ ਦਿੱਤਾ ਵਾ, ਬਿਲਕੁਲ ਉਹਨੂੰ ਆਰਟਿਸਟ ਬਣ ਕੇ ਨਹੀਂ ਵਹਾਇਆ ਤੁਸੀਂ, ਦੋਸਤ ਬਣ ਕੇ ਵਹਾਇਆ ਤੁਸੀਂ, ਉਹਦੇ ਨਾਲ ਗੱਲਬਾਤ ਵੀ ਕਰ ਰਹੇ ਹੋ, ਅਗਰ ਉਹਨੇ ਕੋਈ ਮਸ਼ਵਰਾ ਪੁੱਛਿਆ ਤੁਸੀਂ ਉਹ ਵੀ ਦੱਸ ਰਹੇ ਹੋ, ਤੁਸੀਂ ਉਹਨੂੰ ਮਿਲੇ ਵੀ ਹੋ, ਤੇ ਕਿਤੇ ਕੋ ਤੁਹਾਡੇ ਕੋ ਮਿਸਟੇਕ ਹੋ ਗਈ, ਉਨੀ ਕੀ ਹੋ ਗਈ, ਤੇ ਉਹਨੇ ਕੋਲ ਬੜੇ ਆਦਮੀ ਹੋ ਨਾ ਆਪ। ਹਾਂ ਮੈਂ ਉਸ ਬੰਦੇ ਨਾਲ ਦੁਬਾਰਾ ਫਿਰ ਗੱਲ ਨਹੀਂ ਕਰਨੀ, ਕਿਉਂਕਿ ਉਹਨੂੰ ਮੈਂ ਕਹਿੰਦਾ ਯਾਰ ਤੇਰੀ ਮਿਹਰਬਾਨੀ, ਤੂੰ ਮੈਨੂੰ ਦੱਸਤਾ ਕਿ ਮੈਂ ਵੱਡਾ ਆਦਮੀ ਹਾਂ, ਮੈਨੂੰ ਯਾਦ ਕਰਾਤਾ, ਤੇ ਤੂੰ ਤੇ ਬਹੁਤ ਫਿਰ ਤੇਰੇ ਨਾਲ ਮੈਂ ਕਿਸ ਚੱਕਰ 'ਚ ਗੱਲ ਕਰਨ, ਔਰ ਪਹਿਲੇ ਮੈਨੂੰ ਦੁੱਖ ਹੋ ਰਿਹਾ ਕਿ ਮੈਂ ਤੇਰੇ ਨਾਲ ਮਤਲਬ ਪਹਿਲੇ ਕਿਉਂ ਨਾ ਟਾਈਮ ਕੱਢ ਦਿੱਤਾ। ਇਹ ਨਹੀਂ ਕਿ ਦਸਤੀ 1 ਸਕਿੰਟ 'ਚ ਮਾੜੀ ਜੀ ਗੱਲ ਹੁੰਦੀ ਨਾ, ਭਾਈ ਵੱਡੇ ਬੰਦੇ ਹੋ ਤੁਸੀਂ ਯਾਰ, ਜਿਹੜਾ ਪਹਿਲੇ ਮੈਂ 6 ਮਹੀਨੇ ਤੇਰੇ ਨਾਲ ਗੱਲ ਕਰਦਾ ਰਿਹਾ, ਉਦੋਂ ਮੈਂ ਵੱਡਾ ਨਹੀਂ ਸੀ, ਉਦੋਂ ਮੈਂ ਛੋਟਾ। ਹਾਂ ਕੀ ਹੈ ਮਾਨਣਾ, ਐਸੇ ਬੰਦੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਗੱਲ ਸ਼ੁਰੂ ਕਿੱਥੋਂ ਕੀਤੀ ਸੀ। ਉਸਤਾਦ ਜੀ ਜੇ ਕਿਤੇ ਕਿਆਮਤ ਵਾਲੇ ਦਿਨ ਇਹ ਕ੍ਰਾਈਟੇਰੀਆ ਹੋ ਗਿਆ ਨਾ ਕਿ ਜਿਹਨੇ ਕਿਸੇ ਦਾ ਦਿਲ ਦੁਖਾਇਆ ਗੱਲ ਕਰਕੇ ਉਹ ਠੋਕ ਗਿਆ, ਤੇ ਇੱਕ ਬੰਦਾ ਵੀ ਚਲਾ ਜਾਏ ਨਾ ਸਾਡੀ ਵਰਗੀ ਕੈਟਾਗਰੀ ਚੋਂ, ਤੇ ਮੈਨੂੰ ਫੜ ਲਈ। ਨਹੀਂ ਹੋ ਸਹੀ ਗੱਲ, ਕਿਸੇ ਨੂੰ ਮਾਫੀ ਨਹੀਂ। ਇੱਥੇ ਦਿਲ ਦਿਖਾਉਣ ਦੀ ਇਜਾਜ਼ਤ ਮਿਲੀ ਹੋਈ ਹੈ, ਹਰ ਬੰਦਾ ਚੱਪੇ ਦਾ ਸਾਡਾ ਦਿਲ ਦਿਖਾਉਣ ਡਿਆ ਵਾ। ਨਹੀਂ ਲੇਕਿਨ ਬੜੇ ਬੰਦੇ ਮੈਂ ਦੇਖੇ ਨੇ, ਬਹੁਤ ਬੰਦੇ ਐਸੇ ਨੇ ਯਾਰ, ਇੰਨੀ ਨਾਪੀ ਤੋਲੀ ਗੱਲ ਕਰਦੇ ਆ, ਅਗਲੀ ਕੰਡੀਸ਼ਨ ਫੌਰਨ ਸਾਰੀ ਐਂਡ ਤੱਕ ਸਮਝ, ਲੇਕਿਨ ਕੁਝ ਲੋਕ ਗੱਲ ਕਰਨਗੇ ਦੇਖਦੇ ਹੀ ਨਹੀਂ। ਲੇਕਿਨ ਇਹ ਵੀ ਗੱਲ ਆ ਕਿ ਇੱਕ ਬੰਦਾ ਇਦਾਂ ਦੀ ਗੱਲ ਕਰਕੇ ਨਾ ਤੇ ਉਹ ਤੁਹਾਨੂੰ ਕਲੀਅਰ ਵੀ ਕਰ ਦਿੰਦਾ ਕਿ ਭਾਜੀ ਮੈਂ ਇਦਾਂ ਦਾ ਜੀ, ਹਾਂਜੀ ਇਹ ਵੀ ਰੌਲਾ ਹੈਗਾ, ਆਪਣੀ ਪਛਾਣ ਕਰਾ ਲੈਂਦਾ। ਤੁਸੀਂ ਆਪਣੇ ਬੇਸ ਆਪਣੇ ਬੂਟਾਂ ਦਾ ਨਾਪ ਸਾਰਾ ਕੁਝ ਦੱਸ ਦਿਆ ਕਰੋ, ਤੁਹਾਡੀ ਮਿਹਰਬਾਨੀ। ਕਿਉਂ? ਤੁਹਾਡੀ ਮਿਹਰਬਾਨੀ ਆ ਭਾਈ, ਸਿੱਧੀ ਗੱਲ। ਇੱਕ ਬੰਦੇ ਨੇ ਮੈਚ ਕੀਤਾ 1 ਮਿੰਟ ਦਾ, ਉਹਨੇ ਬੂਟ ਦੇ ਮੈਚ 'ਚ ਹਾਂਜੀ ਉਹਨੇ ਸਿਰਫ ਜਿਹੜਾ ਇਹ ਕਿਹਾ 9 ਨੰਬਰ ਪਿਆ, 8 ਨੰਬਰ ਪਿਆ, 7 ਨੰਬਰ ਪਿਆ, ਇਹ ਦੱਸ ਦੇ ਕਾਲੂ, ਮੈਨੂੰ ਇਹ ਦੱਸ ਦੇ। ਮੈਂ ਕਿਹਾ ਯਾਰ ਮੈਂ ਨਹੀਂ ਦੱਸਣਾ। ਬਾਹਰ ਆਪਾਂ ਸ਼ੋਅ ਨਹੀਂ ਕੀਤਾ ਪਰਫਿਊਮ ਵਾਲਾ, ਜਿੱਚ ਮੈਂ ਪਰਫਿਊਮਾਂ ਲੈ ਕੇ ਆ ਸਾਰੀਆਂ, ਓਹ ਕਿਹੜੀ ਪਰਫਿਊਮ ਦਾ ਮੈਨੂੰ ਆਇਆ, ਮੈਂ ਕਿਹਾ ਨਾ ਮੈਂ ਬਹੁਤ ਪਈਆਂ ਨੇ ਮੇਰੇ, ਬਹੁਤ ਪਈਆਂ। ਸਹੀ ਗੱਲ। ਉਸਤਾਦ ਜੀ ਤੁਹਾਡੀ ਇਹ ਕਿਤਾਬ ਹੈ ਨਾ ਜਿਹੜੀ ਤੁਹਾਨੂੰ ਮਤਲਬ ਆਡੀਅנס ਨੂੰ ਖਿੱਚਦੀ ਆ, ਤੁਹਾਡੇ ਨਾਲ ਪਿਆਰ ਵੱਧਦਾ ਵਾ, ਤੁਸੀਂ ਜਦੋਂ ਐ ਕਰਦੇ ਨਾ ਉਹ ਭਾਈ ਉਦੋਂ ਲੋਕ ਫੈਨ ਹੋ ਜਾਂਦੇ। ਇਹ ਗੱਲ ਉਸਤਾਦ ਜੀ ਕਰਦੇ ਨਹੀਂ ਮਰੇ। ਉਹ ਕ੍ਰੈਟ ਮੈਂ ਏਦਾਂ ਕੀਤਾ ਅਜੇ ਤੱਕ ਨਾ ਉਹ ਭਾਈ ਇਹਦਾ ਕੀਤਾ ਬੜੀ ਵਾਰੀ। ਉਹ ਚੱਲ ਜਾ ਕ੍ਰੈਟਰ ਨੇ 900 ਕਿੰਨੇ ਯੂਰੋ ਦੇ ਬੂਟ ਰਹੇ ਤੁਹਾਡੇ। ਉਹ ਭਾਜਾ ਨਾ ਉਹ ਤਫੈਲੀਆਂ ਸਾਹਿਬ ਨਹੀਂ ਸੀ, ਉਹਨਾਂ ਦੀ ਇੱਕ ਅਦਾ ਹੁੰਦੀ ਸੀ ਕਿ ਇਹਦੇ ਤੇ ਬਹੁਤ ਦੁਨੀਆ ਮਰਦੀ ਸੀ, ਉਹ ਗਾਣਾ ਗਾਉਂਦੇ ਨਾ ਇੰਜ ਕਰਦੇ ਸੀ ਤਫੈਲੀਆਂ ਸਾਹਿਬ, ਉਹ ਉਹਨਾਂ ਦਾ ਮਸ਼ਹੂਰ ਸੀ। ਸੱਚ, ਲੇਕਿਨ ਮੇਰੇ ਹਿਸਾਬ ਨਾਲ ਨਾ ਜਿਹੜਾ ਤੁਹਾਡਾ ਲਬੋ ਲਹਿਜਾ ਨਾ, ਇਹ ਬਹੁਤ ਦੋਸਤਾਨਾ ਜਿਹਾ ਬਸ ਸ਼ੋਅ 'ਚ ਵੀ
ਉਹ ਇੰਜ ਲੱਗਦਾ ਕਿ ਇਹਨੂੰ ਚੇਂਜ ਕਰਾਂ ਮੈਂ? ਨਹੀਂ ਹੁਣ ਤਾਂ ਫਾਇਦਾ ਹੀ ਕੋਈ ਨਹੀਂ। ਭਾਈ ਇਹ ਤੁਹਾਨੂੰ ਨਹੀਂ ਉਸਤਾਦ ਜੀ ਉਹ ਗੱਲ ਛੋੜੋ ਸਾਈ ਥੋੜੀ ਸਖਤੀ ਲੈ ਕੇ ਉਹ ਲੈ ਜੀ ਸਖਤੀ। ਉਹ ਪੀ ਨਹੀਂ ਸਕਦੀ। ਤੁਸੀਂ ਟੀ ਟਾਈਮ ਸ਼ੁਰੂ ਕਰਨਾ ਇਦਾਂ ਕਰਨਾ, ਸਲਾਮ ਅਲੈਕਮ ਓਏ, ਟੀ ਟਾਈਮ ਸ਼ੁਰੂ ਐ ਓਏ। ਉਹ ਭਾਈ ਮਾਫੀ ਨਹੀਂ ਨਹੀਂ ਇਦਾਂ ਨਹੀਂ ਹਲਕਾ ਜਿਹਾ ਵੀ ਕਰੋ ਯੂ, ਉਹ ਵੀ ਕਰੋ ਉਹ ਤੂੰ ਕਰ। ਯੂ। ਸਾਜੀ ਆ ਜਦੋਂ ਤੁਸੀਂ ਕਰਦੇ ਨਾ ਭਾਈ ਉਹਨੇ ਫਿਰ ਆ ਕੇ ਐ ਜਦੋਂ ਐ ਕਰਕੇ ਇਹ ਤੇਰੇ ਆਪਣੇ ਗਏ ਆ ਨੋਨੀ ਗੱਲ ਨਹੀਂ, ਸਹੀ ਗੱਲ ਆ। ਜਾਣਦੇ ਨਹੀਂ ਆ ਨਹੀਂ। ਸਾਜੀ ਤੁਸੀਂ ਇਹਨੂੰ ਦੱਸਣ ਡਿਆ ਵਾ ਕਰਨ ਕਰਵਾਉਣੀ ਨੇ ਦੱਸਣ ਡਿਆ ਵਾ ਪੇਜ ਕਰਦਾ ਵਾ। ਮੈਂ ਕਿਹਾ 1000 ਟੀ ਟਾਈਮ ਕੱਢ ਕੇ ਵੇਖ ਲਓ ਸਾਜੀ ਨੇ ਜਦੋਂ ਓਏ ਮੈਂ ਤਾਂ ਗੱਲ ਦੱਸਾਂ, ਜਿਹੜਾ ਚੰਗਾ ਲੱਗਦਾ ਹੋਵੇ ਨਾ ਉਹਦੀ ਫਿੱਕੀ ਜੀ ਅਦਾ ਵੀ ਸੋਹਣੀ ਲੱਗਦੀ ਹੁੰਦੀ, ਜਿਹੜਾ ਚੰਗਾ ਲੱਗਦਾ ਹੋਵੇ। ਸਹੀ ਗੱਲ। ਇਹ ਨਹੀਂ ਹੁੰਦਾ ਕਿ ਤੁਸੀਂ ਜਦੋਂ ਆਹ ਕਰਦੇ ਹੋ ਸੋਹਣੇ ਲੱਗਦੇ ਹੋ, ਨਹੀਂ ਮੈਂ ਉਹ ਵੀ ਕਰ ਲੈਂਦਾ ਉਹਨਾਂ ਨੂੰ ਤਾਂ ਵੀ ਸੋਹਣਾ ਲੱਗਣਾ। ਹਾਂ ਗੱਲ ਇਹ ਵੀ ਗੱਲ ਹੁੰਦੀ। ਦਰਅਸਲੀ ਗੱਲ ਤੁਹਾਡਾ ਅੰਦਾਜ਼ ਬੜਾ ਦੋਸਤਾਨਾ ਜਿਹਾ ਵਾ, ਤੁਹਾਡੀ ਗੱਲ ਅਟਰੈਕਟ ਕਰਦੀ। ਹਾਂ ਤੇ ਪਰ ਵੀਰੇ ਗੱਲ ਇਹ ਹੈ, ਤੁਹਾਡੀ ਮਿਹਰਬਾਨੀ ਛੱਡ ਦਿਓ। ਹੁਣ ਇਹਨੂੰ ਇੱਕ ਬੰਦਾ ਕਹਿੰਦਾ ਉਹ ਆਇਆ ਟਿਕਟੌਕ ਤੇ ਆਈਡੀ ਬਣਾ ਕੇ, ਇਹਨੂੰ ਕਹਿੰਦਾ ਤੁਸੀਂ ਦਫ਼ਤਰ 'ਚ ਕੁੜੀ ਵੀ ਰੱਖੀ ਹੈ। ਅੱਗੋਂ ਇਹਦਾ ਜਵਾਬ ਚੈੱਕ ਕਰ। ਅੱਗੋਂ ਮੈਂ ਵੀ ਤਾਂ ਜਾਹਲ ਪਾਲੇ ਆ। ਉਸਤਾਦ ਜੀ ਇੱਕ ਮਿੰਟ ਅੱਗੋਂ ਮੈਂ ਵੀ ਜਾਹਲ ਪਾਲੇ। ਉਹ ਵੀ ਕੁੜੀ ਆ। ਅੱਛਾ ਸੁਣ ਲਾ ਨਾ, ਚਲੋ ਉਹ ਵੀ ਕੁੜੀ ਆ। ਉਹਨੇ ਕਿਹਾ ਤੁਸੀਂ ਦਫ਼ਤਰ 'ਚ ਕੁੜੀ ਵੀ ਰੱਖੀ, ਤੇ ਅੱਗੋਂ ਨੂੰ ਕਹਿ ਰਿਹਾ ਇਹ ਸਾਡਾ ਪਰਸਨਲ ਮਸਲਾ ਵਾ, ਤੈਨੂੰ ਮੈਂ ਕਿਉਂ ਦੱਸਾਂ? ਇਹਦਾ ਕੀ ਮਤਲਬ ਆ ਭਲਾ? ਨਹੀਂ 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 ਯਾਰ ਇਹ ਨਹੀਂ ਗੱਲ ਹੋਈ। ਇੱਕ ਮਿੰਟ ਉਸਤਾਦ ਜੀ ਇਹ ਗੱਲ ਨਹੀਂ ਹੋਈ। ਉਸਤਾਦ ਜੀ ਜਾਨ ਇਹ ਸਾਜੀ ਗੱਲ ਹੈ ਉਸਤਾਦ ਜੀ, ਮਤਲਬ ਗੱਲ ਇਹ ਮੈਂ ਕਿਹਾ ਯਾਰ ਸਾਡੀ ਇਹ ਦਫ਼ਤਰ ਦੀਆਂ ਗੱਲਾਂ ਇੱਥੇ ਤਾਂ ਹਾਂਜੀ ਕਰਾਂਗੇ। ਉਹੀ ਗੱਲ ਨਹੀਂ ਜਿਹੜੀ ਮੈਂ ਕਹੀ। ਨਹੀਂ ਇਹ ਦਫ਼ਤਰ ਦੇ ਬਾਪ ਤਾਂ ਨਾਲ ਉਹੀ ਜਵਾਬ ਆ ਜੋ ਉਹ ਇੱਥੇ ਕਿਹੜੀ ਕੁੜੀ ਹੁਣੀ ਇੱਥੇ ਢੋਣੀ ਆ ਜਾ ਕੇ, ਹੋਰ ਕੌਣ ਆ? ਮੈਂ ਤੈਨੂੰ ਕਿਹਾ ਨਾ ਇਹ ਮਰੇ ਪਏ ਨੇ ਵਿਚਾਰੇ ਯਾਰ। ਅੱਲਾ ਇਹਨਾਂ ਨੂੰ ਨਾ ਸਕੂਨ ਦਵੇ, ਪਰ ਇਹਨਾਂ ਨੂੰ ਆ ਨਹੀਂ ਰਿਹਾ। ਸਾਡੀ ਹਸਤੀ ਅੰਗ ਐਸੀ ਓਏ ਮਰ ਗਏ ਕਸਮ। ਕਿਸੇ ਹੱਦ ਤੱਕ ਵੀ ਜਾ ਸਕਦੇ ਕਿਸੇ ਸਾਜੀ। ਸ਼ੁਗਲ ਲੱਗਦਾ ਵਾ। ਤੁਸੀਂ ਕਿਸੇ ਸਾਹਮਣੇ ਨਹੀਂ ਆਉਣਗੇ। ਲੈ ਆ ਕੈਸੀ ਗੱਲ, ਸਾਹਮਣੇ ਨਹੀਂ ਆਉਣਾ, ਸਾਜੀ ਇਹਦੀ ਜ਼ਰੂਰਤ ਨਹੀਂ। ਤੁਸੀਂ ਜੇ ਆ ਗਏ ਤਾਂ ਫਿਰ ਇੰਜ ਗੋਟੇ ਗਿੱਟੀ ਹਾਂ ਕੈਸੀ ਸਾਡੀ ਫਿਰ ਆ ਕੈਸੀ ਗੱਲ। ਅੱਛਾ ਅੱਧੇ ਪਤਾ ਕਿਹੜੇ ਨੇ? ਅੱਧੇ ਨਹੀਂ, ਮਤਲਬ ਕਹਿੰਦਾ ਮੈਨੂੰ ਲੱਗਦਾ 30% ਐਸੇ ਨੇ ਜਿਹੜੇ ਸਾਨੂੰ ਮਿਲਦੇ ਵੀ ਨੇ ਤੇ ਬਾਹਰ ਦੂਜੀਆਂ ਆਈਡੀਆਂ ਬਣਾਈਆਂ ਨੇ। ਹੋ ਸਕਦਾ ਜੇ ਹੁਣ 500 ਇਹ ਹੋ ਤੋਂ ਵੱਧ ਗਿਆ ਹੈ। ਨਹੀਂ ਇਹ ਤੇ ਓਵਰਆਲ ਗੱਲ ਕਰ ਰਿਹਾ ਨਾ ਮੈਂ। ਸਾਜੀ ਅਗਲੀ ਗੱਲ ਸੁਣ, ਹੋਰ ਮਜ਼ੇਦਾਰ। ਅਗਲੀ ਗੱਲ ਇਹ ਆ ਕਿ ਸਾਨੂੰ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ ਨਿਬੜਨ ਦੀ। ਜਿਹੜੇ ਨਿਬੜਨ ਵਾਲੇ ਨੇ ਸਾਡੇ ਉਹ ਵੀ ਉਹ ਸਾਰੇ ਉਹਨਾਂ ਤੋਂ ਬਹੁਤੇ ਆਲੇ ਦੁਆਲੇ ਚੜੇ ਹੋਏ। ਫਿਰ ਤੂੰ ਕੀ ਗੱਲ ਹਨਾ, ਇਹ ਦੇਖ ਲੈ। ਉਹ ਸਾਰੇ ਇਸ਼ਦਾਦੇ ਸਾਡੇ। ਇਹ ਤੁਹਾਨੂੰ ਹਲਕਾ ਜਿਹਾ ਨਾ ਨਮਕੀਨ ਟਾਈਪ ਕਰਨ ਡਿਆ, ਵੇਖੋ ਇਸ਼ਾਰੇ ਕਰਨਾ ਗੱਲ ਐ ਲੈ ਆ ਲੈ। ਮੈਂ ਹੁਣ ਜਾਣ ਕੇ ਮੁੱਕ ਦੇ ਰਿਹਾ ਨਾ, ਮੈਂ ਤੇਰਾ ਉਹਨੂੰ ਕੰਟੈਂਟ ਦੇ ਰਿਹਾ। ਮੈਂ ਕਹਿੰਦਾ ਤੇਰਾ ਬੱਚਾ ਖੇਡ ਲਵੇ, ਕੋਈ ਗੱਲ ਉਹ ਤੇ ਗੱਲ ਹੋਣੀ ਦੀ ਉਸ ਕੋ ਚੱਲ ਇੱਥੇ ਹੀ ਖੇਡ ਲੈ। ਨਹੀਂ ਕਰਦੇ ਆ ਸਾਜੀ ਤੁਸੀਂ ਇਦਾਂ। ਨਹੀਂ 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 ਉਹ ਇਦਾਂ ਨਹੀਂ ਕਰਦੇ ਸਾਜੀ, ਇਦਾਂ ਕਰਦੇ। ਨਹੀਂ ਹੁਣ ਤਾਂ ਨਹੀਂ ਉਹ ਤੇ ਹੁਣ ਮਹੱਲਾ ਟੈਪ ਹੀ ਕਰੀ ਜਾ ਰਿਹਾ ਹੈਗਾ। ਐਸੇ ਨਹੀਂ ਕਰਦਾ ਮੈਂ। 24 ਘੰਟੇ ਹੋ ਗਏ ਨੇ ਆਪ ਨੇ ਕੀਤਾ ਕੁਛ ਐਕਟੀਵਿਟੀ ਤਾਂ ਕਰਨ ਡਿਆ ਵਾ। ਆਪ ਕਿੱਦਾਂ ਬੈਠਾ ਹੋਣਾ ਤੂੰ? ਆਪ ਸਾਲਾ ਉਹ ਉੱਥੇ ਵੀ ਬੈਠਾ ਹੋਣਾ। ਇੰਜ ਵੀ ਔਰ ਯਾਰ 2.5 ਘੰਟੇ ਬਿਠਾ ਲਓ ਇਦਾਂ ਨੂੰ ਬੈਠਾ ਰਹਿੰਦਾ ਵਾ। ਦਾਲ ਕੈਸੀ ਖਵਾਈ ਐ ਸਹੀ ਦੱਸਣਾ। ਜੀ ਦਾਲ ਤੇ ਪਰਾਠਿਆਂ ਨਾਲ ਖਾਣ ਵਾਲੀ ਦਾਲ। ਪਰੌਂਠੇ ਬਿਹਾਰ ਤੇ ਕਿੱਥੇ ਮੈਂ ਲੈ ਕੇ ਜਾਣੀ ਸਾਜੀ ਕੋਲੀ ਜੀ ਥੋੜੀ। ਯਾਦ ਆ ਗਈ ਦਾਲ ਦੀ। ਹਾਏ ਹਾਏ। ਮਸੂਰ ਦੀ ਦਾਲ ਪਕਾਈ ਮੈਂ ਸੁਭਾਨ ਅੱਲਾ। ਸਾਜੀ ਵੱਟ ਕੱਢਦੇ ਹਾਂ ਕੱਢ ਵੱਢ ਦਿੱਤੇ ਨੇ। ਉਸਤਾਦ ਜੀ ਉਹ ਦੋ ਰੁਪਏ ਵਿਤਰਾਜ ਕਰੀ ਜਾਂਦੇ। ਕਿਉਂ? ਕਹਿੰਦਾ ਮੈਂ ਸ਼ੈਂਪੂ ਦੇ ਕਿਤੇ ਉਹਨਾਂ ਨੂੰ ਦੇ ਦਿਓ ਜਵਾਬ, ਤੁਹਾਡੀ ਮਿਹਰਬਾਨੀ ਆ। ਕਿਹਦਾ ਨੰਬਰ ਕੀ ਚੱਲਦਾ ਥੱਲੇ? ਬਾਜੀ ਉਹਦਾ ਨੰਬਰ ਸ਼ੈਂਪੂ ਹੀ ਨਹੀਂ ਮਿਲਦਾ ਪਿਆ ਸਾਰਾ ਹੀ ਚੱਲਦਾ ਨੰਬਰ ਹੁਣ ਤੇ। ਦੇਸੀ ਘਿਓ ਵਿਸਤਾ ਜੀ, ਉਹਨੇ ਮੈਨੂੰ ਦੇਸੀ ਘਿਓ, ਪਿਓਰ ਦੇਸੀ ਘਿਓ ਤੇ ਨਾਲ ਆਇਲ। ਸਿਆਸਤ ਜੀ ਹਾਂ। ਲਾਂਚ ਹੋ ਗਈ। ਮੈਂ ਅਨ ਕਰੀਬ ਸੂਟਾਂ ਦਾ ਵੀ ਸ਼ੁਰੂ ਕਰਨ ਲੱਗਾ ਜੈਂਟਸ। ਮਲਕ ਨੂੰ ਕਿਹਾ ਮੈਂ। ਅੱਛਾ ਜੀ। ਹਾਂ ਮੈਂ ਕਿਹਾ ਮਲਕ ਸਾਜੀ ਉਹਦਾ ਕੰਮ ਬਹੁਤ ਅੱਛਾ। ਨਹੀਂ ਮਲਕ ਦੀ ਵੈਰਾਈਟੀ ਬਹੁਤ ਸੁਭਾਨ ਅੱਲਾ ਬਣਦੀ। ਹਾਂਜੀ ਬਾਹਰ ਬੂਰ ਜਾਂਦੀ ਕਿਤੇ। ਮੈਂ ਕਿਹਾ ਮਲਕ ਮੇਰਾ ਸਪੈਸ਼ਲ ਜਾਨੀ ਸ਼ੂਟਿੰਗ ਬਣਾ ਕੇ ਨਾ ਮੈਂ ਵੇਚਣੇ ਆ। ਐਡਾ ਮੋਟਾ ਹੋਵੇ ਚਾਲੀ ਸੂਟ। ਅੱਛਾ ਮੈਨੂੰ ਆਹ ਸ਼ੌਕ ਆ ਕਸਮੇ। ਮੈਨੂੰ ਪਤਾ ਵਾ ਕਿ ਵੀ ਮੈਂ ਕਿੰਨਾ ਹੁਣ ਮੈਂ ਜਿਹੜਾ ਕਰਨ ਡਿਆ ਵਾ 15-20 ਆਰਡਰ ਆ ਜਾਂਦੇ ਰੋਜ਼ ਦੇ, ਤੇ ਉਹਦੇ ਨਾਲ ਤੁਸੀਂ ਕਹਿ ਲਓ ਕਿ ਮੁਲਾਜ਼ਮ ਤਨਖਾਹਾਂ ਵੀ ਨਹੀਂ ਤੋਰੇ ਤੁਰਿਆ ਵਾ। ਮੈਨੂੰ ਆਹ ਸ਼ੌਕ ਆ ਯਾਰ, ਆ ਚੀਜ਼ ਚੰਗੀ ਹੈ ਨਾ। ਸਾਰੇ ਬਾਹਰ ਸਾਡੇ ਤਾਰੀਫ ਕਰਨਗੇ ਯਾਰ ਉਹ ਜਾਨੀ ਕਿਆ ਸੂਟ ਭੇਜਿਆ ਉਸਤਾਦ ਮੈਂ ਅਲਸੀ ਦੀਆਂ ਪਿੰਨੀਆਂ ਸ਼ੁਰੂ ਕਰ ਲਵਾਂ ਹੈ। ਤੁਹਾਡੇ ਤਸੱਫੁਫ ਨਾਲ। ਅਲਸੀ ਦੀਆਂ ਪਿੰਨੀਆਂ ਉਹ ਪਹਿਲੇ ਆਪਣੇ ਅੱਬਾ ਜੀ ਦਾ ਅਲਸਰ ਦਾ ਇਲਾਜ ਤੇ ਕਰਾਓ। ਤੂੰ ਪਿਲਸਲੀ ਦੀਆਂ ਆਨੀਆਂ ਸ਼ੁਰੂ ਕਰ ਲਾ। ਸਰ ਇਸ ਦੁਨੀਆ में गया हुआ। ਆਹੋ ਹਾਂ ਸਾਡੀ ਦੇਸੀ ਘਿਓ ਬਾਬਾ ਜੀ ਆ ਗਿਆ। ਦੇਸੀ ਘਿਓ ਮੰਗਾਓ, ਹਦਾਇਤ ਵਾਲਾ, ਤੁਹਾਨੂੰ ਮਜ਼ਾ ਆਏਗਾ। ਨਾਲ ਇੱਕ ਆਇਲ ਵੀ ਆ। ਭਾਅ ਕੀ ਆ? ਭਾ ਪਤਾ ਨਹੀਂ, ਭਾ ਮੈਨੂੰ ਨਹੀਂ ਪਤਾ। ਉਸਤਾਦ ਜੀ ਇਹ ਤਾਂ ਦੱਸੋ ਸ਼ੋਅ ਕਰੋ। ਇੱਕ ਮਿੰਟ ਯਾਰ। ਇਹ ਹੈ ਲਾਂਚ ਕਰਨਾ ਵਾ ਡੱਬਾ। ਸਾਜੀ ਯਾਰ ਸਾਹਮਣੇ ਮੈਂ ਭਾਵੇਂ ਮਸੂਰ ਦੀ ਦਾਲ ਖਾ ਰਿਹਾ, ਤੋਰੀ ਖਾ ਰਿਹਾ,
ਮੈਂ ਬਦਲੇ ਅੱਜ ਕੱਲ ਜ਼ਰਾ ਥੋੜਾ ਜਿਹਾ ਮੈਂ ਸੈਟਿੰਗ ਠੀਕ ਕਰ ਰਿਹਾ। ਉੱਪਰੋਂ ਸਾਡੇ ਚੈਨਲ ਵਾਲਿਆਂ ਨੇ ਕਹਿਤਾ, ਉਹਨਾਂ ਨੇ ਕਿਹਾ ਕੋਈ ਰੀਲ ਨਹੀਂ ਬਣਾਉਣੀ, ਕੋਈ ਸ਼ਾਰਟ ਨਹੀਂ ਬਣਾਉਣਾ, ਭਾਵੇਂ ਅਗਰ ਤੁਸੀਂ ਬਣਾਏ ਤੁਹਾਨੂੰ ਪਤਾ ਨਹੀਂ ਕਿੰਨੇ ਹਜ਼ਾਰ ਰੁਪਇਆ ਜੁਰਮਾਨਾ ਹੋਏਗਾ। ਸਾਡਾ ਵੀ ਕਹਿਤਾ ਉਹਨਾਂ ਕਿਹਨਾਂ ਨੇ। ਨੇ ਖਾਇਆ? ਉਹ ਆਪਣੇ ਅੱਛਾ ਚੈਨਲ ਨੇ। ਮੈਂ ਕਿਹਾ ਭਾਜੀ ਸਾਡਾ ਕੋਈ ਪਿਆਰ ਮੁਹੱਬਤ ਕੋਈ ਤਲਕ ਵਾਲਾ, ਕਹਿੰਦੇ ਨਹੀਂ ਉਹ ਘਰੇਲੂ ਨਹੀਂ, ਕੋਈ ਘਰ ਦੇ ਅੰਦਰ ਨਹੀਂ, ਲੇਕਿਨ ਬਾਹਰ ਕਿਤੇ ਵੀ ਕੋਈ ਗੱਲਬਾਤ ਕਿਤੇ ਤੁਸੀਂ। ਮੈਂ ਕਿਹਾ ਠੀਕ। ਪ੍ਰਮੋਸ਼ਨ ਦਿਲ ਕੇ ਪ੍ਰਮੋਸ਼ਨ ਵੀ ਤੇ ਵੈਸੇ ਵੀ ਨਹੀਂ ਇਹ ਬੜੀ ਦੇਰ ਦਾ ਪਹਿਲੇ ਹੋ ਜਾਣਾ ਚਾਹੀਦਾ ਸੀ, ਤਾਂ ਕਿ ਉਹਨੂੰ ਪਤਾ ਲੱਗਦਾ ਵੀ ਹਾਂ ਉਹ ਬੜੀਆਂ ਭਾਜੀ ਵੈਬਸਾਈਟਾਂ ਬਣੀਆਂ ਨੇ, ਆਰਟਿਸਟ ਬੌਂਡ ਨੇ ਉਹਨਾਂ ਦੇ। ਹਾਂਜੀ ਹਾਂਜੀ, ਉਹ ਦਿਲ ਕਰੇ ਸ਼ਾਹਰੁਖ ਖਾਨ ਸਾਹਿਬ ਦੀ ਵੀ ਉਹਨਾਂ ਦੇ ਕੰਟਰੈਕਟ 'ਚ ਹੋਣ ਤੋਂ ਰੀਲ ਬਣਾਉਣੀ ਨਾ ਆਪਣੀ ਸਾਲਗਿਰਾ ਦੀ, ਤੇ ਉਹ ਸ਼ਾਹਰੁਖ ਸਾਹਿਬ ਦਾ ਵੀ ਤੇ ਰੇਟ ਲਿਖਿਆ ਤੇ ਰੀਲ ਬਣਾ ਦੇਣਗੇ। ਯਾਨੀ ਉਹ ਇੱਕ ਮਿਸਾਲ ਹੈ, ਇੱਕ ਆਰਟਿਸਟ ਉਹਨਾਂ ਨੇ 10 ਲੱਖ ਰੁਪਏ ਸਾਲ ਤੇ ਰੱਖਿਆ, ਸਾਲ ਦਾ 10 ਲੱਖ ਰੁਪਏ ਉਹਨੂੰ ਦੇਣਾ ਆਰਟਿਸਟ ਨੂੰ, ਕੋਈ ਵੀ ਆਰਟਿਸਟ। ਉਹ ਉਸ ਸਾਲ ਦੇ ਵਿੱਚ ਉਹਨਾਂ ਨੇ ਉਹਨੂੰ ਲਿਸਟ ਭੇਜਣੀ ਕਿ ਭਾਵੇਂ ਤੁਸੀਂ ਇਹ ਨਾਂ ਲੈ ਕੇ, ਇਹ ਬੱਚੇ ਦੀ ਸਾਲਗਿਰਾ, ਇਹ ਸ਼ਾਦੀ ਮੁਬਾਰਕ, ਇਹ ਫਲਾਣਾ, ਇਹ ਮੁਬਾਰਕ, ਇਹ ਨਾਂ ਲੈ ਕੇ ਇਹ ਤੁਸੀਂ ਕਹਿ ਦਿਓ। ਉਹਨਾਂ ਨੇ ਕਹਿਣਾ ਉਹਦੇ ਰੇਟ ਨੇ ਉਹਦੇ ਰੇਟ ਨੇ, ਔਰ ਉਹ ਬਾਹਰ ਨਹੀਂ ਕਹਿ ਸਕਦੇ, ਉਹਨਾਂ ਦੇ ਕੰਟਰੈਕਟ ਦੇ ਵਿੱਚ ਨੇ। ਉਹ ਸਾਲ ਕਿ ਉਹਨਾਂ ਨੂੰ ਕਹਿਣਾ ਉਹ ਜੋ ਉਹਨਾਂ ਨੇ ਉਹ ਅੱਛਾ ਆਰਡਰ ਵੀ ਤੁਸੀਂ ਉਸ ਵੈਬਸਾਈਟ ਤੇ ਦੇਣਾ, ਆਨਲਾਈਨ ਤੁਹਾਡੀ ਬੰਦੇ ਨਾਲ ਵੀ ਨਹੀਂ ਗੱਲ ਕਰਨੀ। ਆਰਟਿਸਟ ਲੱਗੇ ਨੇ ਉੱਥੇ ਸਾਰੇ, ਸਿੰਗਰ ਆਰਟਿਸਟ, ਤੁਸੀਂ ਉੱਥੇ ਪੈਸੇ ਜਮ੍ਹਾਂ ਕਰਾਉਣੇ ਨੇ, ਆਪਣਾ ਕੰਟੈਂਟ ਲਿਖਣਾ, ਜੋ ਵੀ ਤੁਸੀਂ ਉਹਨਾਂ ਨੂੰ ਕਹਾਉਣਾ ਸਬਮਿਟ ਕਰ ਦੇਣਾ, ਉਹ ਤੁਹਾਨੂੰ ਉੱਥੇ ਵੀਡੀਓ ਡਾਊਨਲੋਡ ਹੋ ਜਾਣੀ ਉਹਨੇ ਕੁਝ ਦੇਰ ਬਾਅਦ ਕਰਕੇ। ਕੀ ਮਜ਼ਾ ਵੀ ਤੁਸੀਂ ਇੰਜ ਕਰਕੇ ਲੱਖ ਰੁਪਏ ਸੈਂਡ ਕਿਦਾਂ ਅਗਲੇ ਦਿਨ ਤੁਹਾਨੂੰ ਸ਼ਾਹਰੁਖ ਖਾਨ ਦਾ ਫੋਨ ਆਊਗਾ। ਉਹ ਸ਼ਾਹਰੁਖ ਖਾਨ ਦਾ ਦਿਲ ਕਰੇ ਕਰੋੜ ਹੋਵੇ ਰੇਟ। ਨਹੀਂ ਤੇ ਇਦਾਂ AI ਇਹ ਗੱਲ ਕਰਦੇ ਵੀ ਆ ਗੱਲ ਕਰਦੇ ਜੋ ਵੀ ਰੇਟ ਹੋਵੇ। ਏਦਾਂ ਹੀ AI ਨੂੰ ਕਹਿ ਕੇ ਦੇਖੋ ਹਾਂ ਕਿ ਯਾਰ ਨਹੀਂ ਉਹ AI ਹੋਰ ਚੀਜ਼ ਬਣਦੀ ਹੈ ਯਾਰ। ਉਹ ਵੀਡੀਓ ਨਹੀਂ ਨਾ ਵੱਡੀ ਹੋਣੀ, ਇਹ ਵੀਡੀਓ ਵੀ ਹੁੰਦੀ ਨਾ ਹੁਣ। ਯਾਰ AI ਦਾ ਤੇ ਪਤਾ ਚੱਲ ਜਾਏਗਾ ਨਾ, ਲੇਕਿਨ ਸਾਥੀ ਇਹ ਗੱਲ ਤੁਹਾਡੀ ਨਹੀਂ ਹੈ ਨੇ ਵੈਬਸਾਈਟਾਂ ਬਣੀਆਂ ਨੇ, ਉਹਨਾਂ ਦੇ ਕੰਟਰੈਕਟ ਨੇ, ਉਹ ਹੀ ਉਹਨਾਂ ਨੂੰ ਬੁੱਕ ਕਰਦੇ ਨੇ, ਉਹ ਹੀ ਵੀਡੀਓ ਬਣਵਾ ਕੇ ਦਿੰਦੇ ਨੇ, ਉਹ ਮਿਡਲ ਮੈਨ ਨੇ ਵਿੱਚੋਂ ਆਪਣੀ ਫੀਸ ਰੱਖ ਕੇ ਤੇ ਐਕਟਰ ਨੂੰ ਜਿਹੜੇ ਚਾਰजेस ਹੁੰਦੇ ਹਾਂ ਬ੍ਰੋਕਰੀ ਉਹੀ ਸਾਡੇ ਮਤਲਬ ਤੁਸੀਂ ਵੀ ਬਣਾਓ ਵੈਬਸਾਈਟ ਇਦਾਂ ਦੀ ਆਪਣੀ, ਕੀ ਹੋ ਗਿਆ? ਤੁਸੀਂ ਇੱਕ ਵੈਬਸਾਈਟ ਸਭ ਤੋਂ ਜ਼ਿਆਦਾ ਤੁਹਾਡੀਆਂ ਹੀ ਆਉਣੀਆਂ। ਮੈਂ ਸਾਨੂੰ ਕਿਸੇ ਨੂੰ ਪੁੱਛਿਆ ਮੈਂ ਮੁਫਤ ਹੀ ਇੰਨਾ ਕਰ ਦੇਣਾ, ਉਹਨਾਂ ਨੇ ਕਹਿਣਾ ਭਾਵੇਂ ਤੁਸੀਂ ਸਾਡਾ ਕੰਟਰੈਕਟ ਖਤਮ ਕਰ ਦਿਓ। ਉਹ ਤਾਂ ਪੜਾਈ ਵੀ ਜਾ ਰਹੇ, ਸਾਡੇ ਨਾਲ ਵੀ ਨਹੀਂ ਨਹੀਂ ਤੂੰ ਇਹ ਦੇਖ ਉਸਤਾਦ ਦਾ ਲੈਵਲ ਕੀ ਆ, ਵੱਡਾ ਲੈਵਲ ਆ ਕਿ ਉਸਤਾਦ ਜੀ ਦਾ ਉਹ ਲਿਸਟ ਦੇ ਵਿੱਚ ਨਾਮ ਵੀ ਹੈ ਨਹੀਂ। ਜਦੋਂ ਆਮਰ ਖਾਨ ਦਾ ਸਾਰੇ ਥੱਲੇ ਪੜਦੇ ਨੇ ਦੇਖੇ ਤਾਂ ਉੱਤੇ ਸੀਗਾ, ਉਹ ਹਿਸਾਬ ਉਸਤਾਦ ਦੇ ਉੱਤੇ ਨਾਮ ਬਣਾ। ਸ਼ਾਹਰੁਖ ਖਾਨ ਥੱਲੇ ਆ, ਸਲਮਾਨ ਖਾਨ ਥੱਲੇ ਆ। ਤੁਸੀਂ ਕਿਤੇ ਇੱਕ ਕੰਮ ਕਰਦੇ ਆ ਕਰੋ ਨਾ, ਈਦ ਦੀ ਫੌਰਨ ਨਮਾਜ਼ ਪੜ੍ਹ ਕੇ ਆ ਸਫੈਦਾ ਜਾਂ ਪਰੇ ਕਰਕੇ ਹਲਕਾ ਜੰਜ ਕਰਦੇ ਰਹੋ ਉੱਤੋਂ ਓਏ ਇੱਥੇ ਬਾਹਰ ਜਾ ਸਾਜੂ ਮੰਨਤ ਆਫਿਸ ਮੰਨਤ ਆਫਿਸ। ਹਾਂ ਜੀ, ਮਾਰੋ ਸੌਦਾ ਰੈਡੀ ਨੰਗ ਰਹੀ ਹੋ ਪਿੱਛੇ ਉਹ ਆ ਕਰ ਉਹ ਡੇਗਣਾ ਪਈਆਂ ਆਪਣਾ ਕਾਸ਼ੀ ਖਲੋਤਾ ਹੋਵੇ ਉਸਤਾਦ ਜੀ ਨਾ ਹੋ ਜੋ। ਆਹੋ ਨਹੀਂ ਤਾਂ ਇੱਕ ਆ ਸਾਹਿਬ ਮਾਰਦੀ ਉਹਨਾਂ ਨੇ ਜਿੱਦਾਂ ਨੂੰ ਨਹੀਂ ਕਹਿੰਦਾ ਉਹ ਮੈਂ ਯਾਰ ਓਏ ਹਲਕਾਇਆ ਹੈ ਨਹੀਂ ਦਾਨਿਸ਼ ਉਹ ਦਾਨਿਸ਼ ਬਣਦਾ ਨਹੀਂ ਕਿ ਉਸਤਾਦ ਜੀ ਈਦ ਦੀ ਨਮਾਜ਼ ਪੜ੍ਹ ਕੇ ਜਿਹੜਾ ਸਲਮਾਨ ਖਾਨ ਸਾਹਿਬ ਕਰਦੇ ਕਰਕੇ ਉਸਤਾਦ ਜੀ ਵੀ ਕਰਿਆ ਕਰ, ਨਹੀਂ ਤਾਂ ਈਦ ਦੀ ਨਮਾਜ਼ ਪੜ੍ਹੋ ਸਫੈਦਾ ਪਰੇ ਕਰਨਾ ਬਸ। ਤੇ ਵੀ ਚਿਹਰਾ ਦਾ ਕਰਤਾਰ ਹਾਜੀ ਯਾਰ ਮੈਨੂੰ ਤਸਵੀਰਾਂ ਲੋਕੀ ਭੇਜਦੇ ਆ ਮੁxtਲਿਫ ਸਟਾਈਲਾਂ ਦੀਆਂ ਮੇਰੇ ਦੀਆਂ। ਮੈਨੂੰ ਇੱਕ ਤਸਵੀਰ ਭੇਜੀ ਕਿਸੇ ਨੇ, ਮੈਂ ਇੰਜ ਜਿਵੇਂ ਬੱਚਾ ਨਹੀਂ ਕਰਦਾ ਹੈ ਇੰਜ ਕੀਤਾ, ਮੈਂ ਦੇਖ ਕੇ ਮੈਂ ਕਿਹਾ ਮੈਂ ਕਦੋਂ ਕੀਤਾ, ਉਹ ਯਾਨੀ ਫਰੇਮ ਰੋਕ ਕੇ ਨਾ ਖਿੱਚ ਕੇ ਸਿੱਧੇ। ਹਾਂ ਉਸਤਾਦ ਜੀ ਤੁਸੀਂ ਭਲਾ ਕੀ ਕਰੋ, ਉਹ ਜਿਹੜੇ ਪਰ ਸਾਹਮਣੇ ਕੰਧ ਨਹੀਂ ਉਹ ਨਾ ਅੱਧੀ ਕੁ ਕਟਾ ਕੇ ਉੱਤੇ ਸ਼ੀਸ਼ਾ ਲਵਾ ਦਿਓ। ਲੋਕਾਂ ਨੂੰ ਕਹੋਗੇ ਅਗਰ ਮਿਲਣਾ ਹੈ ਤੇ ਇੱਥੇ ਆ, ਉਹ ਸਾਰੇ ਅੰਦਰ ਹੱਥ ਵਾਲ ਨਾ ਕਰੋ, ਤੁਸੀਂ ਹੱਥ ਨਾਲ ਹੱਥ ਮਾਰ ਕੇ ਮਾਰ। ਨਹੀਂ ਔਰ ਰੋਡ ਤੋਂ ਲੈ ਕੇ ਇਸ ਰੋਡ ਤੱਕ ਘਨਾਤਾ ਲੱਗਣ, ਰਾਤ ਸਾਰਾ ਬੰਦ ਹੋਵੇ, ਲੋਕੀ ਈਦ ਦੀ ਨਮਾਜ਼ ਪੜ੍ਹ ਕੇ ਥੱਲੇ ਯੋਗ ਤੇ ਜੋ ਇਕੱਠੇ ਹੋਣ, ਉਸਤਾਦ ਜੀ ਤਕਰੀਬਨ ਕੋਈ 1 ਵਜੇ ਆਉਣ, ਇਹ ਸੋਹਣਾ ਕਾਟਨ ਦਾ ਸੂਟ ਪਾਇਆ ਤੇ ਇਹ ਸੋਹਣੀ ਪੱਗ ਜੀ ਬੰਨੀ। ਨਹੀਂ ਹੁਣ ਮੈਂ ਤੁਹਾਡੇ ਨਾਲ ਚਲਾ ਨਹੀਂ ਜਾਂਦਾ, ਹੁਣ ਇੱਥੇ ਵਾਲਾ ਮਿੱਟੀ, ਹੁਣ ਇੱਥੇ ਮੁੰਡੇ ਹੋਰ। ਅੱਛਾ ਜੀ ਚਲੋ ਅੱਲਾ ਖੈਰ। ਠੀਕ ਹੈ, ਸਾਰੀ ਸਹੀ ਹੈ। ਇੱਥੇ ਹੁਣ 4 ਜਣੇ ਹੁੰਦੇ, ਹੁਣ ਐਵੇਂ ਭਲੇਖੇ ਜਨਾ ਜੀ ਵੀ ਪਤਾ ਨਹੀਂ ਉਸਤਾਦ ਨੂੰ ਉੱਥੇ ਹੀ ਹੋਣੇ, ਮੈਂ ਹੁਣ ਇੱਥੇ ਨਹੀਂ ਹੁੰਦਾ। ਹੁਣ ਤੇ ਭਾਈ ਨਵੇਂ ਕੰਮ ਸਾਨੂੰ ਆਪਣੀ ਫਿਕਰ ਪਈ। ਮੇਰੇ 3-4 ਮੁੰਡੇ ਰਹਿ ਰਹੇ ਨੇ ਅੱਛੇ ਵਾਲੇ, ਹਦਾਇਤ ਵਾਲੇ, ਜਿਹੜੇ 2 ਜਾਗਦੇ ਵੀ ਰਹਿੰਦੇ ਸਾਰੀ ਰਾਤ, ਕੰਮ ਕਰਦੇ ਰਹਿੰਦੇ ਆ, ਤੇ ਹੈ ਵੀ ਸਾਂਗਲੇ ਦੇ ਮੁੰਡੇ ਆ। ਅੱਛਾ ਹਾਂਜੀ ਸਦ ਫੈਮੀ ਕੱਢਦੀ ਉਹਨੇ। ਹਾਂ ਨਹੀਂ ਉਹਨਾਂ ਨੂੰ ਮੈਂ ਕਿਹਾ ਭਾਈ ਤੁਸੀਂ ਆਪਣਾ ਤਾਂ ਆ ਤੱਕ ਹੀ ਖਤਮ ਹੋ ਗਿਆ, ਉਨਕੇ ਆ ਮੈਂ ਤਾਂ ਉਦੋਂ ਤੁਸੀਂ ਸ਼ੋਅ ਮੁੱਕਦਾ ਤੁਸੀਂ ਦੇਖਿਆ ਨਹੀਂ, 2 ਦਿਨ ਹੋ ਗਏ ਮੈਂ ਤੁਹਾਡੇ ਤੋਂ ਪਹਿਲੇ ਬਾਹਰ ਹੁਣਾ। ਮਿੱਟੀ ਸਾਡੀ ਸਹੀ ਹੈ। ਨਹੀਂ ਆਪਣਾ ਸਿਕਿਉਰ ਰਹਿਣਾ ਚਾਹੀਦਾ। ਉਸਤਾਦ ਜੀ ਥੋੜਾ ਜਿਹਾ ਕਿਤੇ ਪੱਫ ਵਧਾ ਲਓ ਨਾ, ਹਲਕਾ ਜਿਹਾ ਟੈਪ ਪੈਨ ਕਰਕੇ ਥੋੜਾ ਪਾਪ ਸੁੱਟੋ, ਇਹ ਵਾਲ ਥੋੜੀ ਧੋਣਾ ਹੈਗਾ। ਹਾਂ ਇੱਥੇ ਵਾਲ ਕੰਨਾਂ ਤੇ ਆਉਣ ਉਸਤਾਦ ਜੀ, ਫਿਰ ਤੁਸੀਂ ਉਦਾਂ ਹੀ ਈਦ ਦੀ ਨਮਾਜ਼ ਪੜ੍ਹ ਕੇ ਇੰਜ ਕਰਕੇ। ਓ ਤੂੰ ਕਿਉਂ ਉਸਤਾਦ? ਯਾਰ ਆਡੀਅנס ਸਹੀ ਗੱਲ, ਆਡੀਅנס ਉਸਤਾਦ ਜੀ ਨਾਲ ਮੁਤਨਫਰ ਹੋਣਾ ਚਾਹੁੰਦੀ ਆ, ਉਹ ਕਹਿੰਦੇ
ਆਹੋ ਮਤਲਬ ਵੀ ਜੁੜ ਕੇ ਉਸਤਾਦ ਜੀ ਅੱਜ ਕਰਕੇ ਮਤਲਬ ਕਿ ਨਫ਼ਰਤ ਕਰਦੇ ਨੇ। ਆਡੀਓ ਕਿਹਦਾ ਹਲੇ ਆਡੀਓ ਉਸਤਾਦ ਨਾਲ ਮੁਤਰਫਰ ਹੋਣਾ ਚਾਹੀਦਾ। ਉਹ ਜੁੜਨਾ ਚਾਹੁੰਦੇ ਇੱਕ ਉਸਤਾਦ ਜੀ ਥੱਲੇ ਖਲੋਤੇ ਹੋਣ ਤੇ ਤੈਨੂੰ ਆਵਾਜ਼ ਲੈ ਜਾਨੀ ਤੇ ਗਾਲ ਪਰੇ ਪਿੱਛੋਂ ਜਾਏ ਸਾਹ ਆ ਰਹੇ ਪਿੱਛੋਂ। ਯਾਰ ਉਹ ਜਿਹੜੀ ਬਾਜ਼ਾਰਾਂ 'ਚ ਗੱਡੀ ਨਹੀਂ ਚੱਲੀ ਉਹਦੇ ਵਿੱਚ ਬਹਿ ਕੇ ਉਸਤਾਦ ਜੀ ਆਡੀਓ ਸੁਣਾਇਆ ਕਰਦੇ ਜਾਣ ਗੱਡੀ 'ਚ। ਹਾਂ ਸਹੀ ਉਸਤਾਦ ਜੀ ਤੁਸੀਂ ਦੇਖ ਲਓ ਯਾਰ, ਤੁਸੀਂ ਕਿੰਨੀ ਊਂਚ ਨੀਚ ਸਾਡੇ ਤੇ ਆਈ ਆ, ਮੇਰੇ ਤੇ ਕਿੰਨੀ ਊਂਚ ਨੀਚ ਆਈ ਆ ਪਿਛਲੇ ਸਾਲ 2 ਸਾਲ ਪਹਿਲੇ। ਕਿੰਨਾ ਸਾਡੇ ਸਾਰਿਆਂ ਦਾ ਰੌਲਾ ਬਣਿਆ। ਐਦਾਂ ਹੀ ਹੈ ਨਾ, ਇੰਜ ਇਹਨੂੰ ਤੁਸੀਂ ਜ਼ਿਹਨ 'ਚ ਰੱਖ ਕਰੋ, ਕੁਝ ਵੀ ਨਹੀਂ ਹੁੰਦਾ, ਬਸ ਲਾਈਫ ਅੱਛੀ ਗੁਜ਼ਾਰੋ ਬਸ ਆਪਣੀ। ਸਾਜੀ ਕਦੀ ਤੁਸੀਂ ਦੇਖ ਲਓ ਸਾਹਮਣੇ ਤੁਹਾਡੇ ਕਈ ਬੰਦੇ ਨੇ, ਕਈ ਕੁਝ ਹੋ ਗਿਆ, ਤੁਰੀ ਜਾ ਰਿਹਾ ਐਵੇਂ। ਇੰਜ ਜੀਓ, ਖੁੱਲ ਕੇ ਜੀਓ, ਬਗੈਰ ਡਰ ਤੋਂ ਜੀਓ। ਕੁਝ ਨਹੀਂ ਹੁੰਦਾ, ਜੋ ਹੁੰਦਾ ਨਾ ਉਹਨੂੰ ਕੋ ਅੱਛਾ ਹੋ ਗਿਆ, ਫੇਰ ਹੁਣ ਕੀ ਕਰਨਾ। ਡਾਕੂਮੈਂਟਰੀ ਕੀ ਹੁੰਦਾ ਸਾਜੀ? ਡਾਕੂਮੈਂਟਰੀ ਕੀ ਹੁੰਦਾ? ਡਾਕੂਮੈਂਟਰੀ ਹਾਂਜੀ ਯਾਰ ਕਿਸੇ ਦੀ ਲਾਈਫ ਤੇ ਰਿਸਰਚ ਕਰਕੇ ਉਹਦੀ ਕਹਾਣੀ ਯਾਰ ਡਾਇਰੈਕਟਰ ਉਹ ਬੰਦਾ ਵਾ ਇੱਕ ਮਿੰਟ ਭਾਈ ਮਿੱਠੇ ਸਾਜੀ, ਉਹ ਕਹਿੰਦਾ ਮੈਂ ਤੁਹਾਡੇ ਤੇ ਲਿਖਣੀ ਹੈ, ਉਹ ਕਹਿਣ ਤੇ ਮੈਨੂੰ ਮੈਂ ਉਹ ਹੈਗੇ ਬੜੇ ਬੰਦੇ ਆਉਂਦੇ ਆ ਇੰਡੀਆ ਨਾ ਫਿਰ ਚੜਦੇ ਦਾ ਬੜੇ ਬੰਦੇ ਆਉਂਦੇ ਡਾਕੂਮੈਂਟਰੀ ਸਾਜੀ, ਉਹ ਕਹਿੰਦਾ ਮੈਂ ਪ੍ਰੋਡਿਊਸਰੀ ਵੀ ਕਰਦਾ ਰਿਹਾ ਹਾਂ। ਪ੍ਰੋਡਿਊਸਰੀ ਕਰਦਾ ਰਿਹਾ ਸਾਜੀ, ਕਹਿੰਦਾ 12 ਘੰਟੇ ਪਰ ਯਾਦ ਇੱਕ ਕਰੈਕਟ ਤਾਂ ਮੈਂ ਵੀ ਲੈਂਦਾ ਸੀ, ਉਹਨੇ ਕੀ ਕੀਤਾ ਯਾਰ ਉਹ ਕਹਿੰਦਾ ਅੰਮਾ ਮੇਰੀ ਅਨਿਲ ਭਾਜੀ ਨੇ ਦਿੱਲੀ 'ਚ, ਉਹਨਾਂ ਨੇ ਵੀ ਇੰਗਲਿਸ਼ ਮੇਰੀ ਡਾਕੂਮੈਂਟਰੀ ਲਿਖਣੀ ਸੀ। 7 ਸਾਲ ਹੋ ਗਏ ਆ। ਮੈਂ ਸਾਜੀ, ਉਹ ਕਹਿੰਦੇ ਉਹ ਐਵੇਂ ਬਹਾਨਾ ਹੁੰਦਾ ਸਾਜੀ, ਇੰਜ ਕਹਿ ਕੇ ਤੁਹਾਡਾ ਨੰਬਰ ਮੰਗਣ ਦੀ ਯਾਰ ਉਹ ਏਦਾਂ ਹੀ- ਕੋਈ ਗੱਲ ਮੇਰੀ ਨਹੀਂ ਉਹਨਾਂ ਦਾ ਤਾਂ ਮੇਰੇ ਨਾਲ ਗੱਲ ਹੁੰਦੀ ਹੈ ਅਨਿਲ ਭਾਜੀ। ਨਹੀਂ ਉਹ ਕੀ ਉਹਨੂੰ ਕਹਿੰਦੇ ਫਿਰ, ਆਪਣੀ ਦੀਦੀ ਨੇ ਵੀ ਲਿਖਣੀ ਆ ਇੰਡੀਆ ਵਾਲੀ 'ਚ, ਮੇਰੀ ਭੈਣ। ਹਾਂ ਉਹਨੇ ਮੇਰੇ ਤੇ ਡਾਕੂਮੈਂਟਰੀ ਬਣਾਉਣੀ ਆ। ਉਹ ਜਿਹੜੇ ਆਏ ਸੀਗੇ ਹਾਂ ਹਾਂਜੀ ਉਹਨੇ ਕਮੇਟੀ ਪਾਈ ਹੈ, ਕਹਿੰਦੀ ਮੈਂ ਨਿਕਲੂਗੀ ਤੇ ਫਿਰ ਮੈਂ ਬਣਾਉਂਗੀ। ਹਾਂਜੀ ਇੱਥੇ ਬਣਵਾਉਣਾ ਡਾਕੂਮੈਂਟਰੀ, ਉਹ ਡਿਜ਼ਾਈਨ ਚੰਗਾ ਇੱਥੇ ਨਜ਼ਰ ਨਹੀਂ ਆਉਂਦੀ, ਬਾਹਰ ਇੱਥੇ ਬਣਾ ਇੱਥੇ ਕਰ ਗਿਆ ਇੱਥੇ ਬਣਵਾ ਲਓ, ਇੱਥੇ। ਹਾਂਜੀ ਇੱਥੇ ਡਾਕੂਮੈਂਟਰੀ ਬਣਾ ਲਓ। ਕੋਈ ਲੱਗ ਇੱਥੇ ਡਾਕੋ ਬਣਾਉਂਗਾ, ਇੱਥੇ ਮਿੰਟਰੀ ਬਣਾਉਣੀ। ਇੰਜ ਕਰਕੇ ਡਾਕੂਮੈਂਟਰੀ। ਤੇ ਲੱਗ ਕੇ ਟੈਗ ਲਿਖਾਈ ਬਣਾ ਉੱਤੇ ਸਿਰ ਤੇ ਖਲੋ ਕੇ ਡਾਕੂਮੈਂਟਰੀ ਆਪਣੀ। ਭੈਣ ਮੇਰੀ ਕਹਿੰਦੀ ਮੈਂ ਤੇਰੇ ਤੇ ਡਾਕੂਮੈਂਟਰੀ ਬਣਾਉਣੀ, ਬੜੀ ਪ੍ਰੋਫੈਸ਼ਨਲ ਹਾਈ ਲੈਵਲ ਦੀ। ਹਾਂ ਸਾਜੀ, ਲੇਕਿਨ ਜੋ ਤੁਹਾਡੀ ਉਹ ਲਾਈਫ ਕਹਿੰਦੀ ਸੋਨਾ ਸਸਤਾ ਹੋਵੇ ਫਿਰ ਮੈਂ ਬਣਾਵਾਂ। ਇਹ ਨਾ ਹੋਇਆ ਹੁਣ ਮਜ਼ੀਦ ਤਹਾਂ ਜਾਣਾ ਵਾ ਉਹ ਤਾਂ ਨਹੀਂ ਜਾਣਾ, ਉਹ ਘਟ ਗਿਆ ਹਾਂ ਆ ਗਿਆ ਉਹ ਭਾਜੀ ਅੱਛਾ ਤੈਨੂੰ ਪਤਾ ਉਧਰ ਕਮੇਟੀ ਦਾ ਨਹੀਂ ਪਤਾ? ਇੰਡੀਆ ਵਾਲੀ ਸਾਈਡ ਤੇ ਅੱਛਾ ਬਹੁਤ ਘੱਟ ਲੋਕਾਂ ਨੂੰ ਪਤਾ ਹੀ ਨਹੀਂ ਕਮੇਟੀ ਦਾ। ਇਹ ਆਪਾਂ ਕਮੇਟੀ ਪਾਉਂਦੇ ਹਾਂ। ਮੈਂ ਤੈਨੂੰ ਕਿਹਾ, ਮੈਂ ਉਹ ਨਹੀਂ ਸੀ ਆਇਆ ਪ੍ਰਾਂਤਿਕ, ਹਾਂਜੀ ਉਹਨਾਂ ਨੇ मैं बुर्ज खलीफा के थल्ले बैठे पौना घंटा जलील हो गया, उन्हें समझा के एंड तक गए, अरे भाई फिर इसका क्या फायदा, वो उतने ही पैसे हैं तो फिर मैंने दिए तो आपने मुझे दे दिए, इसमें क्या है, ये है क्या? मैं क्या, अबे मेरी बात सुन, देख तुझे 1 लाख रुपया चाहिए? कहता हाँ ठीक है बराबर। मैं क्या 1 लाख चाहिए? हाँ। अब तेरे पास इकट्ठा 1 लाख नहीं है? हाँ ठीक है। मैं क्या फिर अब हम 10 लड़के तेरे दोस्त आपस में मिलके 10-10 हज़ार रुपया महीना जमा करते हैं एक जगह। 10,000 तू दे, 10 मैं, 10 बंदे देते, कितना हो गया? कहता 1 लाख। मैं क्या 1 लाख हो गया, 10 लाख हो गया। तो अब हमने तुझे दे दिया 10 लाख, 10 बंदों ने 1 लाख तुझे दे दिया, तेरा जो जरूरत है वो पूरी होगी, तेरे पास वैसे नहीं थे। कहना हाँ ठीक है। तो फिर उसके बाद मैं कहा उसके बाद फिर तुमने हर महीने 1 लाख देना है, वापस करना है। तो फिर मैंने तो वही तो बोला, मैं तो वापस करना है, तो फिर क्या इसमें क्या है, ये क्या कमेटी क्या है? तो मुझे 10 लाख मिला, मैंने 10 लाख वापस दे दिया। फिर मैं क्या यार, एकदम फिर उन्होंने तो फड़ लिया। मैं कहा ओए मरे तेन, ਇਹ ਪੁਰਾਣੇ ਭਾਜੀ ਚਾਹੁੰਦੇ ਹੁਣ ਵੀ 10 ਲੱਖ ਦੇ ਨਾਲ ਓਏ ਉਹ ਮੈਂ ਖਪਾਤਾ ਉਹਨੇ ਮੈਨੂੰ। ਉਹ ਇੱਥੇ ਹੀ ਫਸਿਆ ਸੀ ਕਿ ਯਾਰ ਠੀਕ ਆ ਵੀ ਤੂੰ ਮੈਨੂੰ 10 ਲੱਖ ਦੇ ਦਿੱਤਾ, ਮੈਂ ਤੈਨੂੰ 10 ਲੱਖ ਮਹੀਨਾ ਕਰਕੇ ਦੇ ਦਿੱਤਾ, ਇਹ ਚ ਕੀ ਹੈ ਫਾਇਦਾ ਕੀ ਹੈ? ਫਾਇਦਾ ਕੀ? ਮਤਲਬ ਕਮੇਟੀ ਕੀ ਕਮੇਟੀ ਹੈ? मैं कहा यार तेरे इकट्ठे चाहिए, इकट्ठे तेरे पास नहीं है इकट्ठे। कहता वो ठीक है आपने मुझे दे दिया, मैंने आपको वापस दे दिया। फिर ਬਰਾबर मैं क्या यार ਤਾਂ ਜੀ ਤੁਹਾਡੇ ਵਾਸਤੇ ਇੱਕ ਹੋਰ ਆਫਰ ਆਈ ਹੈ की ਇੱਕ ਕ੍ਰੀਏਟਰ ਨੇ ਤੁਹਾਨੂੰ ਸਕ੍ਰਿਪਟ ਲਿਖ ਕੇ ਦਿਆ ਕਰਨੇ, हाँ ठीक है ਤੁਸੀਂ ਉਹਦੇ ਤੇ ਸਾਡੇ ਕੋਲ ਰੋਲ ਕਰਾਇਆ ਕਰਨਾ, ਠੀਕ ਹੈ। ਜਿਹੜੇ ਹਿੱਸੇ ਆਂਦਾ ਉਹ ठीक है। ਉਹਨੂੰ ਤੁਸੀਂ 5 ਲੱਖ ਰੁਪਏ ਤਨਖਾਹ ਦੇਣੀ ਮਹੀਨੇ। किन्ने शोवां दी? ਇਹ 10 ਸਾਲ ਬਾਅਦ ਨਹੀਂ ਇਹ 4 ਸ਼ੋ ਜਾਂ 5 ਸ਼ੋ। ਬੇਚੇ ਹੈਲੋ ਹਾਂ ਉਹਨੇ ਕਿਤੇ ਪਹਿਲੇ ਸਕ੍ਰਿਪਟ 'ਚ ਦੇਵਦਾਸ ਕਰਾ ਲੈਣੀ ਸਾਡੇ ਕੋਲ। ਨਹੀਂ ਇਹ ਸਾਜ ਜੀ ਦੱਸੋ ਤੁਸੀਂ। ਲਓ ਜੀ ਇੱਥੇ ਮੈਂ ਤੁਹਾਨੂੰ ਸਾਂ 15 ਮਿੰਟ ਪਹਿਲੇ ਦਿਨ ਬਣਦਾ ਸੀ, ਲੇਕਿਨ ਅਸੀਂ ਨਹੀਂ ਕਰਾਂਗੇ। ਖੈਰ ਦੱਸੋ ਸਾਜੀ ਤੁਹਾਨੂੰ ਲੜਾਈ ਨਹੀਂ ਯਾਰ ਚਿੱਟਾ ਹਾਂ ਹੀ पता कि 5 ਲੱਖ ਉਹਨੂੰ ਦੇਣਾ, 4 ਵੀਡੀਓ, ਅੱਗੋਂ 5 ਲੱਖ ਆਰਟਿਸਟਾਂ ਨੂੰ ਦੇਣਾ, ਕੈਮਰਾਮੈਨ, ਲਾਈਟਾਂ। ਹਾਂ 2.5 ਲੱਖ ਰੁਪਏ ਦੀ ਇੱਕ ਵੀਡੀਓ ਪੈ ਗਈ। ਹਾਂਜੀ 2.5 ਲੱਖ ਰੁਪਏ ਦੀ ਤੇ www.com ਵਾਲਿਆਂ ਨੇ ਵੀ ਨਹੀਂ ਲੈਣੀ। ਨਹੀਂ ਲੈ ਨਹੀਂ ਸਾਜੀ ਮਜ਼ਾਕ ਕਰੋਗੇ ਤੁਸੀਂ? ਸ਼ੁਰੂ ਕਿੰਨੇ ਕੀਤਾ? ਸਾਜੀ ਰੈਟਰ ਏ, ਚੜ੍ਹਦੇ ਪੰਜਾਬ ਦੀ ਰੈਟਰ ਏ ਸਾਜੀ। ਮੈਂ ਕਹਿੰਦਾ ਭਾਈਜਾਨ ਭਾਵਾਂ ਮੈਂ ਕਹਿੰਦਾ ਤੇ
ਢੋਰ ਉੱਤੇ ਵਾਲੇ ਪੰਜਾਬ ਦੀ ਹੋਵੇ, ਆਹੋ ਨਾਲੇ ਫੁੱਲ ਨੁੱਕਰ ਵਾਲੇ ਪੰਜਾਬ ਦੀ ਹੋਵੇ, ਭਾਵੇਂ ਚੜਦਾ ਤੇ ਬਹੁਤ ਦੂਰ ਦੀ ਗੱਲ ਹੈ। ਕਾਰਨਰ ਵਾਲਾ ਪੰਜਾਬ। ਮੈਂ ਕਹਿੰਦਾ ਭਾਵੇਂ ਚੁੰਝ ਪੰਜਾਬ ਦੀ ਹੋਵੇ। ਨਹੀਂ ਨਾਲੇ ਉਸਤਾਦ ਜੀ ਪੁਸ਼ਪਾ ਕਿੰਨੀ ਬਚੀ ਆ 5 ਲੱਖ ਤਾਂ ਉਹਦੇ ਮੈਂ ਲੈ ਕਹਿੰਦਾ ਮੈਂ ਤੈਨੂੰ ਦੱਸ ਤਾ ਸਕਦਾ ਵੀ ਹਿਸਾਬ ਲਾ ਲਾ। ਉਸਤਾਦ ਜੀ ਇੱਕ ਰਿਕੁਐਸਟ ਆ, ਅਰਜ਼ ਕਰ ਰਹੇ। ਹੁਣ ਨਹੀਂ ਜਾਨੋ ਨਹੀਂ, ਮੈਂ ਬਸ ਰੋਟੀ ਖਾਧੀ, ਮੈਂ ਮੇਰੀ ਬਸ ਹੋਈ ਪਈ ਹੈ ਯਾਰ ਭਰਾਵਾ। ਹਾਂ ਮਾਰ ਲਾ ਆਪਣੇ ਜਜ਼ਬਾਤ। ਦੱਸ ਉਨੀ ਘਟੋਣਾ ਸਾਜ ਜੀ ਨੇ ਯਾਰ। ਮੈਂ ਤਾਂ ਇਹ ਸਮਝ ਆਉਂਦੀ ਵੀ ਗਰਮੀ ਆ ਤੂੰ ਫੇਰ ਕੋਟੀ ਪਾ ਕੇ ਆ ਗਿਆ ਵਾ। ਉਹ ਕੋਟਾ ਕਿਹੜੀ ਆ? ਕਹਦੇ ਕੌਤਾ ਪਾ ਗਈ ਬਾਹਰ। ਅੱਛਾ ਯਾਰ ਇਹ कैसा ਪੰਜਾਬੀ ਸਟਾਈਲ ਆ, ਕਸਮੇ ਰੱਬ ਦੀ। ਇਹ ਇੱਕ ਐਸੀ ਦੂਸਰਾ ਕਿ ਅਗਲਾ ਬੰਦਾ ਪਾਣੀ ਹੋ ਜਾਂਦਾ। ਆ ਜਿਹੜੀ ਆ ਸਟਾਈਲ ਆ ਕਸਮ ਹੈ ਨਹੀਂ। ਤੂੰ ਮੈਨੂੰ ਕਹਿੰਦਾ ਸਾਜੀ ਆ ਪੈਂਟ ਕਿੱਦਾਂ ਦੀ ਪਾ ਲਈ ਹੈ? ਆ ਪੈਂਟ ਕਿੱਦਾਂ ਦੀ ਪਰ ਕਿੱਦਾਂ ਦੇ ਭਾਵੇਂ ਕਿਹੜੀ ਪਾ ਲਈ 10,000 ਰੁਪਏ ਦੀ ਪੈਂਟ ਤੇ ਬੰਦ ਕੱਟਣ ਦੇ ਪਾ ਦੇ ਯਾਰ। ਅੱਛਾ ਹਾਲੇ ਤੂੰ ਤਾਂ ਕਿਹਾ ਵੀ ਨਹੀਂ। ਬੰਦਾ ਗਿਆ ਉਹਨੂੰ ਇੱਕਦਮ ਐਕਸਾਈਟਡ ਕਿ ਮਾਮਾ ਮੈਂ 10,000 ਰੁਪਏ ਦੀ ਪੈਂਟ ਪਾਈ ਹੈ ਤੂੰ ਕੌਦਾ ਦੇ ਪਾ ਦੇਗਾ। ਆ ਤੁਹਾਡੀ ਗੱਲ ਜਿੱਦਾਂ ਮੌਲਾ ਜੱਟ ਕਲਿੱਪ ਚ ਨਹੀਂ ਕਹਿੰਦਾ ਡਬਿੰਗ ਚ ਇਹਨੂੰ ਭੈਣ ਦਾ ਭਾਵ ਕਾ ਦੇ ਕਹਿੰਦੀ ਇਹਨੂੰ ਭਰਵੇਂ ਐਕਸਪ੍ਰੈਸ਼ਨ ਦਾ ਭੈਣ ਕਹਿ ਦੇ ਭਾਵ ਕਾ ਦੇ। ਉਹ ਯਾਰ ਉਸ ਕਲਿੱਪ ਚ ਸਭ ਤੋਂ ਜਿਹੜਾ ਮੈਨੂੰ ਮਜ਼ੇਦਾਰ ਆਪਣਾ ਹੀ ਡਾਇਲੌਗ ਲੱਗਾ ਨਾ, ਉਹ ਕੀ ਮਿੱਟੀ ਕਰਦਾ ਮੌਲੇ ਨੂੰ ਆਪਣੇ ਐਕਸਪ੍ਰੈਸ਼ਨ ਨਾਲ, ਕਿ ਉਹ ਕਹਿੰਦੀ ਆ ਕਿ ਇਸ ਤੋਂ ਪਹਿਲੇ ਕਿ ਇਹਨੂੰ ਭਰਵੇਂ ਐਕਸਪ੍ਰੈਸ਼ਨ ਨਾਲ ਭੈਣ ਕਹਿ ਦੇ, ਸ਼ੁਕਰ ਕਰ ਮੌਲਾ ਪਿੰਡੋਂ ਬਾਹਰ ਹੀ। ਤੇ ਉਹ ਕਹਿੰਦਾ ਹਾਂ ਪਿੰਡੋਂ ਬਾਹਰ ਬੁਲਾਵਾਂ ਨੂੰ ਮਿੱਟੀ ਕਰਦਾ ਯਾਰ। ਉਹ ਕੀ ਮਿੱਟੀ ਕਰਦਾ ਯਾਰ? ਨਾ ਨਾ ਪਿੰਡੋਂ ਬਾਹਰ ਹੀ ਬੁਲਾਵਾਂ ਨੂੰ ਜਿੱਦੀ ਕਰ। ਕਹਿੰਦਾ ਮੈਂ ਨਹੀਂ ਮਿਹਨਤ ਕਰਕੇ ਉਹਦੇ ਸਿਰ ਤੇ ਦੁਪੱਟਾ ਲਾਇਆ। ਸਿਰ ਲੱਗਾ ਕੀਤਾ ਤੇ ਫੇਰ ਤੇ ਟਕਟਾ ਦੇ ਦਿੱਤਾ। ਯਾਰ ਕੋ ਜਾਦੂ ਬੜਾ ਸਾਜੀ ਜਲ ਚੈੱਕ ਕਰਾਓ ਐ ਕੱਪ ਲਾ ਕੇ ਸੁੱਟ ਦਿੰਦਾ। ਉਹ ਜਿਹੜਾ ਕੱਲ ਦੇਖਿਆ ਸੀ ਪੂਰਾ ਲੱਗਾ ਸੀ ਕਲਿੱਪ। ਬੜਾ ਅੱਛਾ ਲੱਗਾ ਸਾਜੀ। ਉਹਦੇ ਚ ਨਿੱਕੀ ਨਿੱਕੀ ਗੱਲਾਂ ਦੇਖੀਆਂ। ਕਿਆ ਕਹਿੰਦੇ ਉਹ ਜਦੋਂ ਤੁਰਿਆ ਹੁੰਦਾ ਨਾ ਆ ਗਏ ਤੇ ਖੰਭੇ ਖੰਭੇ 'ਚ ਵੱਜਦਾ। ਉਹਦੇ ਪੈਰ ਨਾਲ ਖਿੜਕੀ ਲੱਗੀ ਹੁੰਦੀ। ਨਹੀਂ ਉਸਤਾਦ ਜੀ ਦਾ ਕਲਿੱਪ ਤੇ ਨਾ ਮੈਨੂੰ ਐਂਡ ਤੋਂ ਮਜ਼ਾ ਆਇਆ ਜਦੋਂ ਜਾਣ ਲੱਗਦਾ ਕਿ ਤਾਂ ਮੌਲਾ ਮੁਝੇ ਛੋੜੇ ਤੱਕ ਕਹਿੰਦੇ ਨੇ ਜਾਦੂ ਵਿਖਾਓ। ਜਾਦੂ ਬਾਬਾ ਇਹ ਤਾਂ ਕੀ ਨਾ ਜਾਦੂ ਆ ਦੇਖੀ ਕੱਪ ਫੜ ਕੇ ਰੱਖਦਾ ਕਹਿੰਦੀ ਲੈ ਆ ਕਿਹੜਾ ਜਾਦੂ ਆ ਐਡੀ ਲਾਗੋ ਕੱਪ ਸਿੱਟਣਾ ਪੈਂਦਾ ਟੁੱਟਦਾ ਮੁਨਕਰਾਂ ਨੇ ਕਦੀ ਮੰਨਿਆ। एकदम है कहता अरे लगा तो हो गया मेरा नहीं हो गया तो काले शीशे नहीं अलग लगेगा ना। अच्छा ओके हम चलते हैं तो फिर बाजू दादा मौला कभी मुझे छोड़ कभी नहीं तुम मेरा ही एहसान मैं कभी नहीं तो यार ਉਹਨਾਂ ਦਾ ਜਿਹੜਾ ਉਹਨਾਂ ਨੇ ਪਿਕਚਰਾਈਜ਼ ਕੀਤਾ ਉਹ ਚੈੱਕ ਕਰ। ਉਹ ਕਿੱਡੇ ਵੱਡੇ ਕਾਮੇਡੀਅਨ ਨੇ ਕਿ ਚੂਹਾ ਵਾ ਤੇ ਕੜਿੱਕੀ ਚ ਫਸ ਗਿਆ ਤੇ ਕੜਿੱਕੀ ਲੈ ਰਿਹਾ ਆੜ ਕੇ ਤੇ ਕੜਿੱਕੀ ਨਾਲ ਹੀ ਹੈ। ਉਸਤਾਦ ਜੀ ਉਹ ਕਲਿੱਪ ਤੁਸੀਂ ਕੀਤਾ ਸੀ ਨਾ ਜਿਹੜਾ ਬੰਦ ਜਿਹਾ ਕਹਿੰਦਾ ਕਿਹੜਾ ਹਾਂ ਜ਼ਮੀਨ ਰੱਬ ਸੀ ਆਹੋ ਕਹਿੰਦਾ ਮੈਂ ਮੂੰਗਫਲੀ ਖਾਦੀ ਹੋਰ ਜਾ ਕੇ ਤੂੰ ਕਹਿੰਦਾ ਯਾਰ ਮੈਂ ਨਾ ਕਪਲ ਭਾਜੀ ਦੀ ਫਿਲਮ ਦੇਖ ਰਿਹਾ ਸੀ, ਮੈਨੂੰ ਇੰਨਾ ਉਹਦੇ ਚ ਦੋ ਛਿੜਕ ਤੇ ਗੁੱਸਾ ਨਾ ਕਰਨ ਮੈਂ ਉਹਦੀ ਡੱਬਿੰਗ ਕਰਾਂ ਦੋ ਸੀਨਾਂ ਦੀ। ਹਾਂ ਕਪਲ ਭਾਜੀ ਦੀ ਫਿਲਮ ਅੰਗਰੇਜ਼ ਫਰੰਗੀ ਉਹਨਾਂ ਦੀ ਫਿਲਮ ਉਹਦੀ ਮੈਂ ਡੱਬਿੰਗ ਕਰਨੀ ਹੈ ਅੱਧੇ ਕੁ ਘੰਟੇ ਦੀ। ਸਾਡੇ ਦੋਸਤ ਨੇ ਪੁੱਛ ਲਓ ਦੋਸਤ ਇਜਾਜ਼ਤ ਮੁੜ ਕੇ ਕਹਿਣ ਤੂੰ ਆ ਗਈ ਹਰਕਤ ਪੁੱਛ ਕੀਤੀ। ਲਿਓ ਤੁਸੀਂ ਉਹਦੇ ਚ ਸਭ ਤੋਂ ਜਿਹੜੀ ਮੇਰਾ ਆਮਦ ਹੋਈ ਨਾ ਮੈਨੂੰ ਜਦੋਂ ਸਾਬਣ ਨਹੀਂ ਦਿੰਦੇ ਲਿਆ ਕੇ ਕੁੜੀ ਨੂੰ ਉੱਥੇ ਜਿਹੜਾ ਮੇਰੇ ਦਿਮਾਗ 'ਚ ਡਾਇਲੌਗ ਆਇਆ ਸਕ੍ਰਿਪਟ ਓਏ ਹੋਏ ਤਾਂ ਜੀ ਇੱਕ ਪ੍ਰੋਮੋ ਨਹੀਂ ਉਸਤਾਦ ਜੀ ਉਹ ਮਰ ਗਿਆ ਮੈਂ। ਕਪਲ ਭਾਈ ਨੇ ਤੁਹਾਨੂੰ ਇਜਾਜ਼ਤ ਦੇ ਦੇਣੀ ਹੈ। ਨਹੀਂ ਵੈਸੇ ਮੈਂ ਸ਼ੁਗਰ ਲੈਣਾ ਹੈ ਨਹੀਂ ਛੋਟਾ ਸ਼ਾਰਟ ਕਲਿੱਪ ਕਰ ਦਿਓ ਉਸਤਾਦ ਜੀ ਹਨੀ ਭਾਈ ਉਹਨਾਂ ਨੇ ਤੁਹਾਡੇ ਕੋਲੋਂ ਫਰਮਾਇਸ਼ ਕਰਕੇ ਸ਼ਾਹਰੁਖ ਸਾਹਿਬ ਦੀ ਡਬਿੰਗ ਕਰਵਾਈ ਹੈ। ਉਹ ਤੇ ਤੁਹਾਨੂੰ ਪਸੰਦ ਕਰਦੇ ਸਨ ਜੀ। ਨਹੀਂ ਉਸਤਾਦ ਜੀ ਹਨੀ ਭਾਈ ਨਜ਼ਰ ਆ ਰਿਹਾ ਅੱਜ ਕੱਲ੍ਹ। ਨਹੀਂ ਭਾਜੀ ਦੁਬਈ ਫਿਰੀ ਜਾ ਰਹੇ ਨੇ ਭੱਜੀ ਨਸੀ ਜਾ ਰਹੇ ਨੇ। ਅੱਛਾ ਜੀ ਹਾਂ ਕੋਈ ਨਵਾਂ ਗਾਣਾ ਨਹੀਂ ਉਹਨਾਂ ਦਾ ਆ ਰਿਹਾ। ਪਹਿਲੇ ਆਲੀ ਚੱਲ ਰਹੇ ਓਏ ਆਈ ਜਾ ਰਹੇ ਉਹਨਾਂ ਦੇ ਉਹਨਾਂ ਦੇ ਉਸਤਾਦ ਜੀ ਮੈਨੂੰ ਮਿਲਾ ਲਿਓ, ਹੈ ਮੈਨੂੰ ਮਿਲਾ ਲਿਓ। ਚੱਲ ਤੈਨੂੰ ਬੁਲਾ ਲਿਆ। ਬਸ ਇੰਨੀ ਗੱਲ। ਨਹੀਂ ਹੁਣ ਜਿਹੜਾ ਭਾਈ ਕਹਿੰਦਾ 5 ਲੱਖ ਰੁਪਇਆ ਸਕ੍ਰਿਪਟ ਦਾ ਉਹਦੇ ਤੇ ਉਹਦਾ ਕਪਲ ਸ਼ਰਮਾ ਸਾਰਾ ਸ਼ੋਅ ਕਿੱਡਾ ਹਿੱਟ ਵਾ 5 ਲੱਖ ਤਾਂ ਉਹ ਸਕ੍ਰਿਪਟ ਨਹੀਂ ਲੈਣ ਨਹੀਂ ਸਕ੍ਰਿਪਟ ਦੇ ਬੜੇ ਬੜੇ ਪੈਸੇ ਹੁੰਦੇ ਨੇ ਲੇਕਿਨ ਇੰਨੇ ਨਹੀਂ ਹੁੰਦੇ ਵਿਚਾਰੇ ਇਹਨਾਂ ਨਾਲ ਵਿਚਾਰਿਆਂ ਨੇ ਸ਼ੁਰੂ ਤੋਂ ਰਾਈਟਰ ਦੇ ਪੈਸੇ ਨਹੀਂ ਇੰਨੇ ਹੁੰਦੇ। ਉਸਤਾਦ ਜੀ ਸ਼ੋਲੇ ਫਿਲਮ ਭਲਾ ਕਿਹਨੇ ਲਿਖੀ? ਕਿੰਨੇ
ਸਲਮਾਨ ਖਾਨ ਸਾਹਿਬ ਦੇ ਅੱਬੂ ਨੇ ਹਾਂ ਸਲੀਮ ਖਾਨ ਸਾਹਿਬ ਨੇ। ਹਨਾ ਉਹ ਸਲੀਮ ਨਹੀਂ ਖਾਨ ਸਾਹਿਬ ਬੜੇ ਅੱਛੇ ਰਾਈਟਰ ਨੇ, ਰਾਈਟ ਬਹੁਤ ਅੱਛੇ, ਬੜੇ ਕਮਾਲ। ਉਹ ਤਾਂ ਸਟੰਡ ਮੈਨ ਨੇ ਸੀ। ਉਸਤਾਦ ਜੀ ਅਮਰ ਅਕਬਰ ਐਂਥਲੀਨ ਨਹੀਂ ਜਿਹੜੀ ਓਏ ਅਮਰ 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 ਅਕਬਰ ਅਕਬਰ ਐਂਥਲੀਨ, ਇਹ ਵਾਲਾ ਕਿਹਨੇ ਲਿਖੀ ਕਿਹਨੇ ਤੁਹਾਨੂੰ ਪਤਾ? ਕਿੰਨੇ ਪੈਨਸਲ ਨੇ? ਨਹੀਂ, ਕਾਦਰ ਖਾਨ। ਇਹ ਕਾਦਰ ਖਾਨ ਨੇ ਬੜੀਆਂ ਫਿਲਮਾਂ। ਮਿਤਾਬ ਸਾਹਿਬ ਦੇ ਪਿੱਛੇ ਹੈ ਹੀ ਕਾਦਰ ਖਾਨ ਸਾਹਿਬ ਸੀ, ਤੇ ਇਹਦੇ ਕਹਿੰਦੇ ਗੋਵਿੰਦਾ ਸਾਹਿਬ ਦੇ ਵੀ। ਨਹੀਂ, ਨਾਲੇ ਕਹਿੰਦੇ ਇਹਦੇ ਤੇ ਬੁਲਾਉਣੋਂ ਹਟ ਗਏ ਸੀ। ਉਹ ਕਦੇ ਕੋਈ ਵਜ੍ਹਾ ਬਣੀ ਸੀ, ਚਾਹ ਮੰਗਵਾਈ ਸਰ ਦੀ ਵਜ੍ਹਾ ਤੋਂ। ਬੋਸੀ ਬੂਸੀ ਦਾ ਕਹਿੰਦਾ ਮੈਂ ਬੈਠਾ ਸੀ ਤੇ ਮੈਨੂੰ ਕਿਸੇ ਨੇ ਆ ਕੇ ਕਿਹਾ ਕਿ ਅਸੀਂ ਉਹਨਾਂ ਨੂੰ ਸਰ ਕਿਆ ਕਰਨਾ ਮਿਤਾਬ ਸਾਹਿਬ ਨੂੰ, ਤੇ ਤੁਸੀਂ ਵੀ ਸਰ ਕਹਿਣਾ। ਉਹ ਕਹਿੰਦੇ ਮੈਂ ਕਿਹਾ ਮੈਂ ਤਾਂ ਨਹੀਂ ਸਰ ਕਹਿਣਾ। ਤੁਸੀਂ ਕਹਿੰਦੇ आप अपने दोस्त को कैसे सर कह सकते हैं? क्या ਵਾਹ ਵਾਹ ਇਹ ਗੱਲ ਵੀ ਸਹੀ ਨਾ, ਸਾਜੇ ਦੋਸਤ ਨੂੰ ਕਿੱਦਾਂ ਸਰ ਕਰੇ। हाँ वही तो उन्हें कहा, उन्होंने कहा मैं मेरे को सर नहीं किया गया, मैं उस फिल्म से बाहर आ गया। ਨਾਲੇ ਕਹਿੰਦੇ ਜੋ ਕਾਦਰ ਖਾਨ ਸਾਹਿਬ ਇੰਨੀ ਫੀਲਡ ਦੀ ਖਿਦਮਤ ਕੀਤੀ ਹੈ ਤੇ ਜੋ ਮਰੇ ਕੋਈ ਵੀ ਨਹੀਂ ਆਇਆ। ਹੁੰਦਾ ਮੁਖਲਸ ਬੰਦੇ ਦਾ ਇੰਜ ਹੁੰਦਾ ਮਿੱਠੇ, ਮੁਖਲਸ ਬੰਦੇ ਦਾ ਇੰਜ ਹੁੰਦਾ। ਹੁਣ ਤੂੰ ਪਤਾ ਤੂੰ ਮਾਰ ਦੇ ਕਿ ਕਿਸੇ ਨੇ ਵੀ ਨਹੀਂ ਆਣਾ। ਨਹੀਂ ਆਉਣਗੇ ਰੈਸਟੋਰੈਂਟ ਰਸ਼ ਪੈਣ। ਉਹਦੇ ਜਦੋਂ ਤੁਹਾਨੂੰ ਪਤਾ ਲੱਗਣਾ ਮੇਰੀ ਫੌਜ ਦੀ ਬਰਿਆਨੀ ਹੈ, ਤੂੰ ਤਾਂ ਭੱਜਿਆ। ना 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 मिठे हो नहीं रो लगा, मिठी गल होई है, पैदा होया बड़ा होया पाओ तो बड़ा ਕੀਤਾ ਕੀ ਇਹਦੇ ਦਰਮਿਆਨ ਚ ਤੇਰੇ ਕੋਲ 10 ਮਿੰਟ ਦਾ ਵੀ ਕੰਟੈਂਟ ਨਹੀਂ ਹੋਣਾ ਪਈ ਕਿ ਤੂੰ ਕੀ ਕੀਤਾ ਜ਼ਿੰਦਗੀ, ਤੂੰ ਕੁਝ ਨਹੀਂ ਕਹੇਗਾ, ਬਤੇ ਕੋਈ ਨਵਾਂ ਕੁਝ ਨਹੀਂ ਵੀ ਤੂੰ ਕਹੇਗਾ ਜਿਵੇਂ ਜੰਮਿਆ, ਮੇਰੇ ਵਿਆਹ ਹੋ ਗਿਆ, ਵੱਡਾ ਹੋਇਆ, ਕੰਮ ਕਰਨ ਲੱਗ ਪਿਆ, ਸਮੋਸੀਆਂ ਲਾ ਲਈਆਂ, ਉਸ ਤੋਂ ਬਾਅਦ ਮੈਂ ਜੀ ਵਿਆਹ ਹੋ ਗਿਆ, ਬੱਚੇ ਹੋ ਗਏ, ਉਹਨਾਂ ਨੂੰ ਪਾਲ ਲਿਆ, ਵੱਡਾ ਹੋ ਗਿਆ, ਫੌਤ ਹੋ ਗਿਆ। ਕਰੋੜਾਂ ਤੇਰੇ ਵਰਗੇ ਤਾਂ ਫੌਤ ਹੋ ਰਹੇ, ਤੂੰ ਉਹਨਾਂ ਚੋਂ ਆ, ਤੂੰ ਸਾਰੇ ਏਦਾਂ ਹੀ ਕਰਦੇ ਰਸ ਦੇ ਵਿੱਚੋਂ ਇੱਕ ਤੂੰ ਹੀ ਆ ਬਸ। ਹੁਣ ਅਗਰ ਆਇਨਸਟਾਈਨ ਸਾਨੇ ਬਲਬ ਬਣਾਇਆ, ਉਹ ਆਏ ਆ, ਪੈਦਾ ਹੋਏ, ਬਲਬ ਬਣਾਇਆ ਬਹੁਤ ਹੋ ਗਏ। ਉਹਨੇ ਬਲਬ ਹੀ ਨਹੀਂ ਆਇਆ ਕੱਲਾ ਬਣਾਉਣ ਦੀ ਗੱਲ ਨਹੀਂ, ਬਣੇ ਨਾ ਬਣੇ ਨਹੀਂ, ਤੂੰ ਕੋਸ਼ਿਸ਼ ਤੇ ਕਰਦਾ ਨਾ ਬੰਦਾ, ਐਫਰਟ। ਤੂੰ ਉਹ ਵੀ ਨਹੀਂ ਕੀਤੀ। ਹੁਣ ਮੈਂ ਕੀ ਕਰਾਂ ਦਾ ਹੁਕਮ ਨਹੀਂ, ਹਰ ਸ਼ਾਨ ਪਹਿਲੇ ਬਣੀ ਪਈ ਆ, ਮੈਂ ਉੱਤੇ ਆਪਣਾ ਮੇਡਨ ਮਿੱਠਾ ਲਿਖ ਦਵਾਂ। ਨਹੀਂ 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 ਮਿਠਾਈ ਤਾਂ ਪਹਿਲੇ ਬਣੀ ਆ ਭਾਈ ਮਿੱਠੇ ਦੀ ਜ਼ਿੰਦਗੀ ਚ ਆਹ ਅਲਫਾਜ਼ ਬਹੁਤ ਆ ਸੈੱਟ ਦਿੱਤੇ ਆ, ਲੈ ਲਵਾਂ ਹਾਂ ਰੇੜੀਆਂ ਰੂੜੀਆਂ ਹਾਂ, ਇਹ ਤਾਂ ਮੇਨ ਡਾਇਲੌਗ ਆ ਭਾਜੀ, ਇਹ ਸਿੱਟ ਤੇ ਤੁਸੀਂ ਮੈਂ ਲੈ ਲਾਂ, ਤੇ ਉਹ ਕਹੂਗਾ ਨਹੀਂ ਹਲੇ ਸੁੱਟੇ ਨਹੀਂ ਹੈਪੀ, ਠਹਿਰ ਕੇ ਉਹ ਚੋਂ ਵੀ ਛਾਟੀ ਹੋਣੀ ਹੁੰਦੀ। ਹਾਂ ਯਾਰ ਹੁਣ ਹਰ ਸ਼ੇ ਤੇ ਆਲਰੇਡੀ ਬਣੀ ਪਈ ਆ, ਅੱਜ ਤਾਂ ਉਹ ਚੀਜ਼ਾਂ ਖਰਚਣੀਆਂ ਵਾ। ਹੁਣ ਅਸੀਂ ਕਿਹੜੀ ਕੋਈ ਨਵੀਂ ਆਈਟਮ ਬਣਾਵਾਂਗੇ, ਛੇਤਰੀ ਯਾਰ ਖਾਵਾਂਗੇ। ਮਿੱਠੇ ਦਿੱਤੇ ਉਹ ਸਾਫ਼ ਲੱਗਦਾ ਵਾ, ਕਿਤੇ ਭੁੱਖੇ ਨੇ ਉਹਨੇ ਚਾਹਿਆ ਹੈ ਕਿ ਦੱਸ ਖਾਂ। ਨਹੀਂ ਨਹੀਂ ਤੇ ਉਹ ਲੱਗਦਾ ਸਾਫ਼। ਦੇਖ ਨਾ ਯਾਰ, ਕੋਸ਼ਿਸ਼ ਹੁੰਦੀ ਨਾ, ਤੂੰ ਆਪਣੇ ਬੱਚਿਆਂ ਦੀ ਆਪਣੇ ਬੱਚਿਆਂ ਦੀ ਅੱਛੀ ਤਾਲੀਮ ਵਾਸਤੇ ਕੋਸ਼ਿਸ਼ ਕਰ। ਹਾਂ ਆਪ ਔਖਾ ਲਾ, ਉਹਨਾਂ ਨੂੰ ਚੰਗੇ ਸਕੂਲਾਂ 'ਚ ਪਾ, ਘਰ ਆਪਣਾ ਬਦਲ, ਆਪਣਾ ਸਟੇਟਸ ਬਦਲ, ਲਾਈਫ ਸਟਾਈਲ ਬਦਲ, ਆਪਣੇ ਕੱਪੜੇ ਬਦਲ, ਖਰਚਾ ਘੱਟ ਕਰ ਲਾ, ਆਪਣੀ ਰਹਿਣ ਸਹਿਣ ਬਦਲ, ਪਤਾ ਲੱਗੇ ਯਾਰ। ਪਹਿਲੇ ਤਾਂ ਸਭ ਤੋਂ ਉੱਥੋਂ ਨਿਕਲ, ਉਸਤਾਦ ਜੀ ਉੱਥੋਂ ਨਿਕਲ ਕੇ ਕਿਤੇ ਭਾਵੇਂ ਇੱਕ ਮਰਲਾ ਜਗ੍ਹਾ ਤੇ ਆ ਜਾ। ਹਾਂਜੀ ਨੋਨੀ ਸਾਹਿਬ ਇਹਦੇ ਮਹੱਲੇ 'ਚ 20 ਮਰਲੇ ਦੇ ਵਿੱਚ ਤੇਰਾ ਘਰ ਆਣਾ ਮਿੱਟੀ ਹੈ। ਨਹੀਂ ਨਹੀਂ ਉਸਤਾਦ ਜੀ, ਹਾਂ ਗੱਲ ਨਹੀਂ ਹੈਗੀ। ਤੇ ਅਬਦੁੱਲਾ ਗਾਰਡਨ ਤੇਰੇ ਕੋਲ ਇੱਕ ਮਰਲਾ ਆਣਾ ਵੱਡਾ। ਉਸਤਾਦ ਜੀ ਅਸੀਂ ਮਿੱਟੀ ਨਾਲ ਜੁੜੇ ਹੋਏ ਆ। ਉਹਨੇ ਉਹੀ ਮਿੱਟੀ ਨਾਲ ਜੁੜਿਆ ਨਾ, ਮਿੱਟੀ ਨਾਲ ਜੁੜੇ ਰਹਿਣਾ ਤੂੰ। ਇਹੀ ਤਾਂ ਮੈਂ ਕਿਹਾ, ਆਰਟਿਸਟ ਫਨਕਾਰ ਮੈਂ ਕਹਿੰਦਾ ਤੂੰ ਬਿਲਕੁਲ ਮਿੱਟੀ ਨਾਲ ਜੁੜਿਆ, ਆਪੇ ਹੀ ਤੂੰ ਗੱਲ ਕਰਤੀ ਹੈ। ਅੰਮੀ ਜਰਾ ਨਹੀਂ ਜਾਂਦੇ, ਅੰਮੀ ਦਾ ਅਮਾਨ ਸਾਹਿਬ ਨੇ ਸਾਰੀ ਜ਼ਿੰਦਗੀ ਉੱਥੇ ਹੀ ਕੱਢੀ। ਅਮਾਨ ਸਾਹਿਬ ਨੂੰ ਪਤਾ ਸੀ ਨਹੀਂ ਕਿਤੇ ਨਹੀਂ ਕੱਜ ਬੱਚਾ ਤੇ ਕਿਤੇ ਨਹੀਂ। ਮਾਨ ਸਾਹਿਬ ਨੇ ਬੜੀ ਅੱਛੀ ਜਗ੍ਹਾ ਤੇ ਘਰ ਬਣਾਏ ਆ। ਸ਼ੁਰੂ ਤੋਂ ਹੀ ਉਹਨਾਂ ਦਾ ਘਰ ਅੱਛੀ ਜਗ੍ਹਾ ਤੇ, ਉਹਨਾਂ ਨੇ ਕੀ ਬਦਲਣਾ? ਉਹਨਾਂ ਨੇ ਜਿਹੜੇ ਬਾਅਦ ਚ ਬਣਾਏ ਵੀ ਬੜੀ, ਮੈਂ ਜਾ ਕੇ ਵੇਖੇ ਨੇ, ਮੈਂ ਉਹਨਾਂ ਦੇ ਜਿਹੜੇ ਫਨਕਾਰ ਨੇ, ਜਿਹੜੇ ਆਰਟਿਸਟ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਅੱਛਾ ਉਹ ਮਿੱਟੀ ਹੋ ਗਿਆ। ਉਹ ਯਾਰ ਭਾਈ ਮਿੱਠੇ ਤੇਰੀ ਮਿੱਟੀ ਨਹੀਂ ਨਾ, ਤੇਰਾ ਗਾਰਾ ਵਾ। ਉਹ ਭਾਈ ਜਾਨ, ਉਹ ਤੁਸੀਂ ਆਪਣੀ ਆਦਤਾਂ ਨਾਲ ਮਿੱਟੀ ਰਵੋ, ਹਾਂ ਅੱਜ ਦੀ ਇਨਕਸਾਰੀ ਚ ਰਵੋ। ਇਹ ਨਹੀਂ ਵੀ ਹੁਣ ਤੂੰ ਮਤਲਬ ਕਿ ਤੂੰ ਇੱਥੇ ਰਹਿ ਕੇ ਤੇ ਇਹ ਸਭ ਚੀਜ਼ ਮੈਂ ਜੀ ਅੱਜ ਦੀ ਚ ਤੂੰ ਮਹਿਲ ਚ ਅੱਜ ਦੀ ਚ ਰਹਿ ਲਾ, ਇਹ ਚ ਕਿਹੜੀ ਗੱਲ? ਫਿਰ ਬੰਦੇ ਚ ਟੌਂਟ ਟੱਪ ਉਦਾਂ ਦੀ ਆ ਜਾਂਦੀ ਹੈ। ਨਹੀਂ ਆਉਂਦੀ, ਨਾ ਲਿਆਓ ਨਾ ਉਹਦੇ ਵਿੱਚ ਆਉਣੀ ਨਹੀਂ। ਹੁਣ ਜਿਹੜਾ ਤੁਸੀਂ ਕਿ ਅੱਛੇ ਸਕੂਲਾਂ 'ਚ ਬੱਚੇ ਪੜਾਉਣੇ, ਮੈਂ ਕਹਿੰਦਾ ਬੱਚਾ ਅੱਛੇ ਸਕੂਲਾਂ 'ਚ ਪਾਉਣਾ, ਹੁਣ ਉਹਦੀ ਕਿਤੇ ਪੱਟੀ ਚਲਾ ਦਵਾਂ ਜੀਓ ਤੇ ਕਿ ਮੈਂ ਬੱਚਾ ਅੱਛੇ ਸਕੂਲ। ਨਹੀਂ ਇਹ ਅੱਜ ਹੀ ਚਾ ਨਾ ਸਾਰੀ ਅੱਛਾ, ਅੱਛੇ ਸਕੂਲ ਚ ਪਾਉਣ ਵਾਸਤੇ ਤੈਨੂੰ ਉੱਥੋਂ ਅੱਛੇ ਸਕੂਲ ਦੇ ਕੋਲ ਮਹੱਲੇ ਚ ਆਉਣਾ ਪੈਣਾ। ਧਾਰੇ ਰਕਮ ਉੱਥੇ ਹੈ, ਤੈਨੂੰ ਸਕੂਲ ਹੀ ਗੋਜਰੇ ਜਿੰਨਾ ਪੈਣਾ। ਹਜ਼ਾਰੇ ਰਕਮ ਨਹੀਂ, ਹਜ਼ਾਰੇ ਰਕਮ ਅਜੂ। ਯਾਰ ਤੂੰ ਮੰਨੂਗਾ, ਸਕੂਲ ਇੱਧਰ ਦੇ ਹਜ਼ਾਰਾਂ ਰੁਪਈਆ ਆਇਆ, ਤਬੀਅਤ ਉੱਥੇ ਹੀ ਹੈ, ਕੁਝ ਵੀ ਨਹੀਂ ਬਦਲਿਆ। ਤੂੰ ਮੰਨੇਗਾ, ਲੋਕੀ ਮੈਨੂੰ ਕਹਿਣ ਲੱਗ ਪਏ ਯਾਰ ਬਾਕੀ ਤੈਨੂੰ ਨਜ਼ਰ ਆਉਂਦਾ ਕਿ ਹੁਣ ਤੂੰ ਕਿਸੇ ਵੀ ਬੈਠਕ 'ਚ ਬਹਿੰਦਾ। ਹਾਂ ਜਿੱਦਾਂ ਕਹਿੰਦੇ ਸਾਨੂੰ ਚੈੱਕ ਪਤਾ। ਕਰ ਕਿਸੇ ਦੀ ਬੈਠਕ ਚ ਬੈਠਣਾ। ਹਾਂਜੀ ਬੈਠਕ ਹੀ ਸਾਜੀ। ਅੱਛਾ, ਸੋਬਤ 'ਚ ਬਹਿਣਾ ਕਿਸੇ ਦੇ ਨਹੀਂ, ਸੋਬਤ। ਮੈਨੂੰ ਅੱਲਾ ਕਰੋੜਾ ਪਤਾ ਵੀ ਕਰਦੇ ਲਾ ਸਭ ਨੂੰ ਕਰੇ। ਮੈਂ ਤੁਸੀਂ ਅੱਜ ਸੀ ਸਾਰੀ ਕੂਟ ਕੇ ਭਰੀ। ਓਏ ਸੋਬਤ ਬਣਾਵਾ ਕਿਸ ਦਿਨ ਹੈ? ਸੋਬਤ ਖਾਦੀ ਤੂੰ ਖਾਦੀ? ਸੋਬਤ ਦੇਸ਼ ਦਾ ਨਾਮ। ਹਾਂ ਉਸਤਾਦ ਜੀ ਸੋਬਤ ਦਾ ਤੇ ਅਸਰ ਕਰੀ ਦੀ ਉਹ ਗੋਸ਼ਤ ਹੁੰਦਾ, ਆਲੂ ਗੋਸ਼ਤ। ਕਿ ਆਲੂ ਸੋਬਤ ਬਣਾਉਣੀ ਹੈ? ਨਹੀਂ ਸੱਚੀ ਨਹੀਂ ਖਾਦੀ। ਨਹੀਂ ਸਰ, ਇਹ ਦੇਸ਼ ਹੈ ਕੋਈ। ਤੂੰ ਵੀ ਨਹੀਂ ਖਾਦੀ? ਸੁਣਿਆ ਕਦੀ? ਨਹੀਂ ਫਿਰ ਵੀ ਮੈਂ ਕਦੇ ਨਹੀਂ ਸੁਣਿਆ। ਉਹ ਬਗੈਰ ਤੋਂ ਸੋਬਤ ਖਾਣ ਵਾਲੀ ਡਿਸ਼ ਆ। ਉਹ ਲਾਣਤ ਤੁਹਾਡੇ ਤੇ ਹੀ ਆ। ਤੁਸੀਂ ਖਾਓ ਭਾਈ। ਉਸਤਾਦ ਜੀ ਅਸਰ ਨਹੀਂ ਸੁਣਿਆ। ਉਹ ਫਿੱਟੇ ਮੂੰਹ ਤੁਹਾਡਾ ਯਾਰ। ਠਹਿਰ ਜਾ। ਜੈਸੀ ਬੈਠਕ ਵੈਸੀ ਸੋਬਤ। ਤਾਂ ਜੇ ਜੋ ਨਾ ਹੋਈ ਸੋਬਤ ਰੈਸਿਪੀ
ਸ਼ਤੂਤ ਰੈਸਪੀ ਹੋਣੀ ਆ। ਖੁਸ਼ ਹੋ ਗਈ ਹੈਲੋ ਭਾਈ ਇਹ ਕੀ ਲਿਖਿਆ ਭਾਈ? ਸੋਬਤ ਉਰਦੂ ਚ ਵੀ ਲਿਖਿਆ। ਠੀਕ ਹੈ ਭਾਈ ਯਾਰ ਤੁਸੀਂ ਮਸਤ ਹੋ ਯਾਰ, ਪਾਗਲ ਹੋ ਤੁਸੀਂ ਤੇ। ਅਸੀਂ ਤੇ ਜਿਹੜੀ ਅਸੀਂ ਤੇ ਐਸੀ ਮਜ਼ੇਦਾਰ ਆਹ ਸੁਭਾਨ ਅੱਲਾਹ। ਮੈਂ ਤਾਜ ਨੂੰ ਕਿਉਂ ਗਏ ਜੱਕਦਮ? ਤਾਜ ਇਹ ਸਪਾਈਸੀ ਹੁੰਦੀ ਜ਼ਿਆਦਾ ਸੋਬਤ ਕੇ ਭਾਈ ਜਾਨ ਸ਼ੋਰਬਾ ਟੈਪ ਹੁੰਦਾ, ਉਹਦੇ ਵਿੱਚ ਰੋਟੀ ਭਿੱਜੀ ਹੁੰਦੀ ਹੈ, ਬੁਰਕੀਆਂ ਤੋੜ ਤੋੜ ਕੇ ਵਿੱਚ ਪਈ ਹੁੰਦੀ। ਉਹ ਦਾਦੀ ਦਾਦੇ ਹੁੰਦੇ ਜਿਵੇਂ ਮੈਂ ਹੁਣ ਵੀ ਛੋਲਿਆਂ ਦਾ ਖਿਚੜੀ। ਨਹੀਂ ਭਾਈ ਨਹੀਂ ਚੜਿਆ ਭਾਈ, ਉਹਦੀ ਰੈਸਿਪੀ ਵੀ ਹੋਰ ਹੁੰਦੀ। ਭਿਉਂ ਕੇ ਉਹ ਸਪੈਸ਼ਲ ਜਿਹੜਾ ਸ਼ੋਰਬਾ ਜਿਹਾ ਬਣਦਾ ਨਾ ਸਾਲਣ ਮਟਨ ਦਾ, ਹਾਂਜੀ ਉਹਦੇ ਵਿੱਚ ਰੋਟੀਆਂ ਪਈਆਂ ਹੁੰਦੀਆਂ ਔਰ ਉਹ ਸਾਰੇ ਉਂਝ ਹੀ ਫੜ ਕੇ ਖਾਈਦੀ, ਔਰ ਉਹਦਾ ਟੇਸਟ ਉਹ ਸ਼ੋਰਬੇ ਵਾਲਾ ਨਹੀਂ, ਉਹ ਹੋਰ ਚੀਜ਼ ਹੋਰ ਹੁੰਦੀ। ਹੋ ਜਾਂਦਾ। ਉਹਨੂੰ ਕਹਿੰਦੇ ਸੋਬਤ, ਔਰ ਉਹ ਇਹਨਾਂ ਇਲਾਕਿਆਂ ਦੀ ਇੱਧਰ ਪਿਸ਼ਾਵਰ ਟੈਬ ਜੀ ਯੂਨਾਨ ਆਹੋ ਮਤਲਬ ਡੇਰੇ ਵਾਲੀ ਸਾਈਡ ਤੇ ਵੀ ਖਾਂਦੇ ਲੋਕ। ਉਹ ਤਾਂ ਖਾਂਦੇ ਨੇ। ਮੇਰਾ ਦਾਦਾ ਜੀ ਦਾਦੀ ਭਿਉਂ ਕੇ ਯਾਰ ਖਾਂਦੇ। ਉਹਨੂੰ ਸਲਮਾਨ ਤੈਨੂੰ ਪਤਾ ਸੋਬਤ ਡਿਸ਼ ਹੈ, ਸੋਬਤ ਹਲ ਆ ਬਗੈਰ ਤੇ ਉਹਦੇ ਮੇਰਾ ਮਜ਼ਾਕ ਉਡਾ ਰਹੇ। ਮੈਂ ਉਹੀ ਤਾਂ ਕਹਿੰਦੇ ਆ, ਤਾਜ ਹੀ ਤੁਹਾਡਾ ਜ਼ਿਆਦਾ ਰੁਝਾਨ ਖਾਣ ਪੀਣ ਵਾਲਾ ਹੋ ਗਿਆ ਤੁਸੀਂ ਕਹਿ ਅੱਛਾ ਵੈਸੇ ਮੈਨੂੰ ਨਹੀਂ ਸੀ ਉਮੀਦ ਕਿ ਤੁਹਾਨੂੰ ਚਾਰਾਂ ਨੂੰ, ਤੈਨੂੰ ਤੂੰ ਤੇ ਇੰਨਾ ਫਿਰਿਆ। ਸਾਡੀ ਪਤਲੀ ਦਾਲ ਦੇ ਵਿੱਚ ਰੋਟੀ ਹਾਂਜੀ ਸ਼ੋਰਬੇ ਦੇ ਵਿੱਚ ਵੀ ਹੁੰਦੀ ਆ, ਪਤਲੀ ਦਾਲ ਦੇ ਵਿੱਚ ਵੀ ਹੁੰਦੀ ਆ, ਰੋਟੀ ਵਿੱਚ ਸਿੱਟੀ ਹੁੰਦੀ ਹੈ। ਉਹ ਤੁਸੀਂ ਇੰਜੀ ਵਿੱਚੋਂ ਬੁਰਕੀਆਂ ਫਕਾਈ ਜਾਣੀਆਂ, ਗਲੀ ਹੁੰਦੀ ਰੋਟੀ। ਉਹ ਮੈਂ ਤੁਹਾਨੂੰ ਦੱਸਦਾ ਉਸਤਾਦ ਜੀ ਉਹ ਕੀ ਹੁੰਦਾ, ਰੋਟੀ ਵੀ ਸਪੈਸ਼ਲ ਹੁੰਦੀ ਆ ਉਹ ਸੁੱਕੇ ਟੁਕੜੇ ਪਕਾ ਕੇ ਉਹਦੀ ਉਹ ਯਾਰ ਉਹ ਅੱਛਾ ਨਹੀਂ, ਇਹ ਚੁੱਕੇ ਚੁਕਲੇ ਉਹ ਸ਼ਾਹੀ ਟੁਕੜੇ ਹੁੰਦੇ ਆ। ਸੋਬਤ ਬਣਾਉਣਾ ਮੈਂ, ਸੋਬਤ ਦੀ ਰੈਸਿਪੀ ਦੇਖਦਾ, ਸੋਬਤ ਬਣਾਉਣਾ ਦੇਗ। ਮੈਂ ਸਵੇਰ ਰੈਸਿਪੀ ਦੇਖੀ ਦੇਗ ਦੀ, ਸੋਬਤ। ਨਹੀਂ ਨਹੀਂ ਅੱਛਾ ਦੇਗ ਕੋਈ ਵੀ, ਉਹ ਜਿਹੜੀ ਉਹ ਕੀ ਇਹਨੂੰ ਕਹਿੰਦੇ ਆ, ਕੋਰਮਾ। ਕੋਰਮਾ। ਹਾਂ 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 ਉਸਤਾਦ ਜੀ ਜਿਹੜਾ ਤੁਸੀਂ ਰਮਜ਼ਾਨ ਸ਼ਰੀਫ ਦੇ ਵਿੱਚ ਕੋਰਮਾ ਬਣਾਇਆ ਸੀ ਇਲਾਚੀ ਵਾਲਾ, ਓਏ ਉਹ ਆਸਟ੍ਰੇਲੀਆ ਤੋਂ ਆ ਕੇ ਬਣਾਉਣਾ ਆਪਾਂ। ਅੱਛਾ ਉਹ ਜਿਹੜਾ ਕੱਚੀ ਅੰਡੀ ਵਾਲਾ, ਲਿਆਵਾ ਹੁਣ ਫੁੱਫੜ ਨੂੰ ਫਿਰ। ਕੱਚੀ ਅੰਡੀ ਵਾਲਾ। ਉਹ ਫੁੱਫੜ ਰੋਜੇ ਤਿਆਰੀ ਤੁਰੇ ਸਰ ਕਰੀਏ। ਤੱਕ ਪਹੁੰਚ ਨਹੀਂ ਡਿਆ। ਨਾ ਤਿਆਰੀ ਬੜੇ ਕਰੀਏ। ਉਸਤਾਦ ਜੀ ਇਲਜ਼ਾਮ ਬਹੁਤ ਲੱਗਣੇ, ਟਿਕਟੋਕ ਇਧਰ ਉਧਰ ਸਾਰੇ ਪਾਸੇ ਮੈਨੂੰ ਮੇਰੀ ਖਤਮ ਕੀਤੀ ਪਈ। ਓਏ ਇਲਜ਼ਾਮ ਨਹੀਂ, ਡੇਲੀ ਪੁੱਛਦਾ ਫੁੱਫੜ, ਕਹਿੰਦਾ ਨੋਨੀ ਦਾ ਖਿਆਲ ਰੱਖਿਆ ਕਰੋ। ਅੱਛਾ ਅੱਛਾ ਚਲੋ ਕੋਈ ਨਾ। ਹਾਂ ਪੁੱਛਦੇ ਨਹੀਂ ਨੇ ਫੁੱਫੜ ਹੁਣੀ ਰੋਜਿਆਂ ਦੇ ਤੁਰੇ ਹੋਏ ਆ। ਵੀ ਫੁੱਫੜ ਨੂੰ ਕੋਈ ਇੱਥੇ ਆਓ ਸੀ ਕਿਹੜਾ ਕੋਈ ਘੱਟ ਕੀਤੀ ਸੀ ਖਿਦਮਤ ਦੇ ਵਿੱਚ। ਤੈਨੂੰ ਪਤਾ ਉਹਨਾਂ ਨੂੰ ਕਿੰਨਾ ਮਾਰਕਦਮ ਮਿਲ ਰਿਹਾ ਵਾ ਅਲਹਮਦੁਲਿਲਾ। ਉਹਨਾਂ ਦੀ ਤੇ ਮਸ਼ਹੂਰੀ ਹੋ ਗਈ। ਇਸ ਅਦਾਰੇ 'ਚ ਜਿਹੜਾ ਆ ਗਿਆ ਉਹ ਕੀ ਹੋ ਗਿਆ। ਬਾਕੀ ਦੋ ਗੱਲਾਂ ਪੱਕੀਆਂ ਨੇ ਉਸਤਾਦ ਜੀ, ਤੁਸੀਂ ਜਿਹੜਾ ਐ ਕਰਦੇ ਆ ਤੁਸੀਂ ਗੌਰ ਕਰਨਾ ਵਾ ਹੁਣ, ਜਦੋਂ ਤੁਸੀਂ ਐ ਕਰਨਾ, ਜਦੋਂ ਨਹੀਂ ਐ ਨਹੀਂ ਨਹੀਂ, ਨਹੀਂ। ਜਦੋਂ ਤੁਸੀਂ ਗੱਲ ਤੋਂ ਬੋਰ ਹੁੰਦੇ ਨਾ ਤੁਸੀਂ ਭਲਾ ਕੀ ਕਰਦੇ? ਅੱਛਾ ਨਹੀਂ ਨਹੀਂ ਇੰਜ ਕਰਦੇ ਯਾਰ, ਇੰਜ ਇੰਜ ਕਰਦੇ। ਇੰਜ ਬੰਦੇ ਅਕਸਰ ਹਾਂ ਹਿਲਦੇ ਵੀ ਆ। ਹੁਣ ਮੈਂ ਨੋਟ ਕਰੂੰਗਾ। ਹੁਣ ਨੋਟ ਕਰਦਾ। ਬਾਕੀ ਜਿੰਨਾ ਤੂੰ ਨੋਟ ਕੀਤਾ ਇਹਨਾਂ ਕਿਸੇ ਨੇ ਵੀ ਨਹੀਂ ਕੀਤਾ। ਹਾਂ ਸਹੀ ਗੱਲ ਆ। ਮਤਲਬ ਸਦਕੇ ਇਹਨੇ ਨੋਟ 2 ਕੀਤੇ ਆ, ਜ਼ਿੰਦਗੀ ਇਹਨੇ ਦੀ 5,000 ਵਾਲਾ ਵੀ ਨੋਟ ਕੀਤਾ ਮੈਨੂੰ। ਆਸਟ੍ਰੇਲੀਆ ਤੋਂ ਆ ਕੇ ਨਾ ਤੁਸੀਂ ਇੱਕ ਮੇਰਾ ਕੰਮ ਕਰਨਾ, ਉਸ ਤੋਂ ਬਾਅਦ ਚ ਭਾਵੇਂ ਰਹਿ ਜ਼ਿੰਦਗੀ ਇੱਕ ਵਾਰੀ ਹਰੀ ਭਾਜੀ ਨੂੰ ਕਹਿਣਾ ਮੈਨੂੰ ਨੂਰਾ ਫਾਤੀ ਦੇ ਨਾਲ ਗਾਣੇ 'ਚ ਲੈ ਲੈਣ, ਬਸ ਭਾਵੇਂ ਥੋੜਾ ਜਿਹਾ ਲੈ ਲਾ, ਮੈਂ ਰਕਸ਼ੇ ਦੇ ਨੰਗੇ 'ਚ ਮੈਂ ਓਏ ਤੂੰ ਨੂਰਾ ਪਾਥੀ ਨਾਲ ਆਣਾ ਵਾ, ਪਾਥੀ ਨਾਲ ਨੂਰਾ ਇੱਥੇ ਕਾਟੀ ਤੈਨੂੰ ਮੈਂ ਕਿਸੇ ਲੂਰਾ ਫਾਤੀ ਨਾਲ ਪਾਉਣਾ ਪਿਆ। ਮੈਂ ਕਹਿੰਦਾ ਕਿ ਤੂਰਾ ਫਾਤੀ ਦੇ ਨਾਲ ਪਾ ਨੂਰਾ ਪਾਥੀ ਨਾਲ ਖਾ ਲਈ ਫਿਰ। ਤੁਸੀਂ ਘੋੜਾ ਕਾਠੀ ਨਾ ਜਾਓ। ਇਹ ਉਸਤਾਦ ਜੀ ਇੱਕ ਵਾਰੀ ਹਰੀ ਭਾਜੀ ਨੂੰ ਕਹੋ ਜਿੱਥੇ ਕਹਿਣਗੇ ਮਾਜੂ ਦੁਬਈ ਕੈਨੇਡਾ ਯੂਕੇ ਜਿੱਥੇ ਕਹਿਣਗੇ ਨੂਰਾ ਹਾਥੀ ਨਾ ਕਰ। ਉਸਤਾਦ ਜੀ ਅਸੀਂ ਵੀ ਆਸਟ੍ਰੇਲੀਆ ਜਾਣਾ ਸੀ। ਕੀ ਕਰਦੇ ਓਏ ਤੈਨੂੰ ਉਹ ਇੱਥੇ ਨਹੀਂ ਨਹੀਂ ਤੇਰਾ ਤੇ ਉਹਦਾ ਤੇਰਾ ਤੇ ਉਹ ਹੀ ਨਹੀਂ ਬਣਿਆ ਪਾਸਪੋਰਟ ਹਾਂ ਪਾਸਪੋਰਟ। ਤੂੰ ਆਸਟ੍ਰੇਲੀਆ ਕੀ ਲੈ ਜਾਣਾ ਉੱਥੇ ਕਿਤੇ ਤੋਤਾ ਤੈਨੂੰ ਪਾਸਪੋਰਟ ਕਿੱਡਾ ਵੱਡਾ ਹੈ ਐਵੇਂ ਹੀ ਕਰ ਲਿਆ ਸੀ। ਤੁਹਾਨੂੰ ਤੇ ਮੈਂ ਆਫਰਾਂ ਦਿੱਤੀਆਂ ਸਾਜ, ਤੁਸੀਂ ਮੰਨਦੇ ਨਹੀਂ। ਇਸਤੰਬੁਲ ਦੀ ਤੁਹਾਨੂੰ ਦਿੱਤੀ ਆ, ਮਾਲਦੀਵ ਠੀਕ ਆ, ਮਲੇਸ਼ੀਆ ਦੀ ਜੇ ਓਏ ਆਫਰਾ ਤਾਂ ਤੂੰ ਬਹੁਤ ਦਿੰਦਾ ਵਾ, ਕੋਈ ਪੂਰੀ ਵੀ ਕਰਾ ਲੈ ਸਾਡੀ। ਮਲੇਸ਼ੀਆ ਦਾ ਸਾਜ ਹੀ ਆਪਣੇ ਹੱਥ 'ਚ ਬੰਦਾ ਵਾ, ਉਹਨੇ ਕਿਹਾ ਜੀ ਤੁਸੀਂ ਆਉਣਾ ਵਾ ਬਸ। ਲੈ ਤੂੰ ਬੋਲੋ ਕੋ ਵਜੇ ਇੱਥੇ 24 ਘੰਟੇ ਨੇਰੀ ਚੱਲਣ ਰਹੀ ਹੈ, ਮਾੜੇ ਮਾੜੇ ਮੁਲਕ ਹੈ ਕੋਈ ਯਾਰ। ਤੇ ਜਿੱਥੇ ਤੁਸੀਂ ਇਹ ਸ੍ਰੀਲੰਕਾ ਦਾ ਟੂਰ ਮਿਲਦੇ ਆ, ਸ੍ਰੀਲੰਕਾ ਦਾ ਸਾਰਾ ਲੈ ਸਾਰਾ ਐ ਸਾਰਾ ਉਹ ਕੁੱਲਾ ਕੀ ਤੂੰ ਤੈਨੂੰ ਕੀ ਸ੍ਰੀਲੰਕਾ ਪਤਾ? ਰਹਿੰਦੇ ਜਿੱਥੇ ਸਦਰ ਵੀ ਆਵੇ ਅਗਲੇ ਗਾਰਾ ਪਾਉਂਦੇ ਨੇ। ਉਹ ਤਰੀਖ ਵਾਲਾ ਸ਼ਹਿਰ ਆ, ਤਰੀਖ ਆ ਉੱਥੇ। ਤਰੀਕ ਇੱਥੇ ਵੀ ਅਜੁੰਨੀ ਆ, ਇੱਥੇ ਵੀ ਤਰੀਕ ਮਿਟ ਗਈ ਆ। ਤਾਜੀ ਉੱਥੇ ਬੜੀਆਂ ਬੜੀਆਂ ਤਰੀਖਾਂ ਵਾ। ਉਹ ਤੂੰ ਸ੍ਰੀਲੰਕਾ ਰਹਿੰਦੇ ਗਿੱਟੀ ਲਿੰਕਾ ਲੈ ਜਾ। ਮੈਂ ਚਿੜੀ ਨਿੰਕ ਸਾਥੀਆ ਤੁਹਾਡਾ ਕੰਟੈਂਟ ਮਸ਼ਹੂਰ ਹੋਇਆ ਕਿ ਟਿਕਟੋਕਰ ਆ, ਉਹਨੂੰ ਆ ਕੇ ਉਹਦਾ ਵੱਡਾ ਭਰਾ ਝਿੜਕਦਾ ਓਏ ਇੱਥੇ ਕੀ ਕਰਨ, ਇੱਥੇ ਕੀ ਕਰਦੇ ਆ? ਉਹ ਚੱਲਦਾ ਪਿਆ ਆਹ ਇਹ ਤਾਂ ਬੜਾ ਪੁਰਾਣਾ ਵਾ, ਜਦੋਂ ਲੜਾਈ ਇੱਕ ਨੇ ਲੜਨਾ ਇੱਕ ਨੇ ਨਹੀਂ ਲੜਨਾ। ਆਸਟ੍ਰੇਲੀਆ ਦਾ ਫੌਰਨ ਬਾਅਦ 3 ਮਹੀਨਿਆਂ ਬਾਅਦ ਰਜ਼ਾ ਭਾਈ ਕਹਿੰਦੇ ਤੁਹਾਡਾ ਯੂਕੇ ਦਾ ਟੂਰ ਹੈ ਪੂਰੀ ਟੀਮ ਦਾ। ਅੱਲਾ ਖੈਰ। ਇਹ ਟੂਰ ਹੁੰਦੇ ਆ ਨੀ ਕੰਚਾ ਜਾਣਾ ਮੈਂ ਨੀ ਕਾ ਜਾਣਾ ਮੈਂ ਤੂੰ ਉਹ ਦੇਖਦਾ ਸੀ ਉੱਥੇ ਦੇ ਆਪ ਮਾਲਦੀਵ ਆਲਾ ਮਾਲਦੀਵ ਲੈ ਲਾ ਉਹ ਕੋਲੰਬੋ ਸ਼ਹਿਰ ਪਾਥੀਆਂ ਲੈਣ ਕੋਲੰਬੋ ਸ਼ਹਿਰ ਨਹੀਂ ਵੇਖਿਆ ਤੂੰ ਉੱਥੇ? ਕੋਲੰਬੋ ਬਾਲੀ ਦਾ ਉਹ ਇਹ ਤਾਂ ਛੇੜ ਹੁੰਦੀ ਕੋਲੰਬੋ। ਸਾਜੀ ਕੋਲੰਬੋ ਸ਼ਹਿਰ ਦਾਰੁਲ ਹਕੂਮਤ ਆ ਸ੍ਰੀਲੰਕਾ ਦਾ। ਮੁਲਕ ਉਹ ਦੱਸੋ। ਹਾਂ ਮੈਨੂੰ ਪਤਾ ਜਿਹੜਾ ਸਟੂਤ ਆ ਸਾਜੀ ਉੱਥੇ। ਬੱਸਾਂ ਦੇ ਫਿਰ ਵਾਲੇ ਮੁਲਕ ਆ, ਇੱਥੋਂ ਅਸੀਂ ਬੱਸ ਕਰਾ 34,000 ਰੁਪਏ ਲੱਗਣਾ, ਤੁਹਾਨੂੰ 7 ਮੁਲਕ ਫਰਾ ਕੇ ਸ਼ਾਮ ਘਰ ਲੈਣਗੇ। ਤਨਜ਼ਾਨੀਆ ਦਾ ਆਪਣਾ ਫੈਨ ਆ, ਸਪੈਸ਼ਲ ਪੰਜਾਬੀ ਸਿੱਖੀ ਤਨਜ਼ਾਨੀਆ? ਹਾਂਜੀ, ਰੋਜ਼ ਉਹ ਟੀ ਟਾਈਮ ਦੇਖਦਾ, ਬਸ ਠੀਕ ਆ, ਗਾਣਾ
ਤੇ ਉਹ ਮੁਲਕ ਆ, ਤੁਸੀਂ ਸਾਰਾ ਨਕਸ਼ਾ ਫੋਲ ਲਓ ਤਾਂ ਨੁੱਕ ਚ ਨਜ਼ਰ ਆਉਣਾ ਡਾਊਟ ਜਿਹਾ, ਇਹ ਤਨਜ਼ਾਨੀਆ ਜੀ। ਆਹੋ ਯਾਰ ਸੱਚ, ਚਲੋ ਯਾਰ ਅਮਰੀਕਾ ਚੋਂ ਕਿਸੇ ਨੇ ਆਉਣਾ ਹੋਇਆ ਕਿ 8 10 15 ਦਿਨਾਂ 'ਚ ਦੱਸਣਾ ਮੈਨੂੰ ਯਾਰ, ਉੱਥੇ ਇੱਕ ਚੀਜ਼ ਪਈ ਮੇਰੀ ਮੈਂ ਮੰਗਾਉਣੀ ਯਾਰ, ਕੋਈ 10 ਦਿਨਾਂ 'ਚ ਕਿਸੇ ਨੇ ਆਉਣਾ ਹੋਇਆ ਅਮਰੀਕਾ ਤੋਂ ਤੇ ਦੱਸਣਾ ਯਾਰ। ਓਕੇ Okay. ਠੀਕ ਆ, ਰੱਬ ਰੱਖਾ।